ਸੱਪ ਇੰਝ ਕਰਕੇ ਤੁਰਦੇ ਨਾ, ਇਹ ਸਿੱਧਾ ਹੀ ਜਾਈ ਜਾਂਦਾ ਇੰਝ ਕਰਕੇ। ਤਾਜੀ ਤੇਲ ਕੋ ਇੱਕ ਮਾਝਾ ਉਹਨੇ ਆਪਰੇਸ਼ਨ ਕੀਤਾ, ਉਹ ਅਗਲੀ ਸ਼ਹਿਰ ਤੋਂ ਵੀ ਚੋਈ ਜਾਂਦੀ ਆ। ਸਹੇਲ ਦੇ ਮੈਂ ਕਲੀਨਿਕ ਗਿਆ ਤੇ ਇਹਨੇ ਨਾ ਕੋਈ 50 ਫੁੱਟ ਦੀ ਸੋਟੀ ਤੇ ਉਹਦੇ ਉੱਤੇ ਨਾ ਨੰਬਰ ਲਿਖੇ 1 2 3 4 ਤੇ ਲੀਕਾਂ ਵਾਈਆਂ। ਮੈਂ ਕਿਹਾ ਇਹ ਕੀ? ਕਹਿੰਦਾ ਚਾਚੂ ਇਹ ਜ਼ੈਬਰੇ ਦਾ ਥਰਮਾਮੀਟਰ ਆ। अस्सलामुअलैकुम, टी टाइम में खुश आमदीद नाज़रीन। ਮੈਨੂੰ ਪਤਾ ਭੈਣ, ਮੈਨੂੰ ਪਤਾ ਕਿ ਜਿਹੜਾ ਔਨਲਾਈਨ ਹੈ ਨਾ, ਬਹੁਤ ਸਾਰੇ ਲੋਕ ਕਹਿ ਰਹੇ ਔਨਲਾਈਨ ਨਹੀਂ ਸਹੀ, ਔਨਲਾਈਨ ਛੱਡ ਦਿਓ, ਔਨਲਾਈਨ ਇਸ ਤਰ੍ਹਾਂ ਕਰ ਦਿਓ। ਲੇਕਿਨ ਗੱਲ ਇਹ ਹੈ ਕਿ ਔਨਲਾਈਨ ਦੇ ਵਿਊਜ਼ ਘੱਟ ਗਏ ਨੇ ਕੋਈ 10-15 ਹਜ਼ਾਰ ਔਨਲਾਈਨ ਦੀ ਵਜ੍ਹਾ ਤੋਂ। ਅਤੇ ਜਿਹੜੇ ਬਾਕੀ ਬਚੇ ਨੇ ਨਾ ਉਸਤਾਦ ਜੀ, ਉਹਨਾਂ 'ਤੇ ਗੌਰ ਕਰੋ। ਉਹ ਸਾਡੇ ਨਾਲ ਨੇ। ਸਾਈ ਉਹ ਬੰਦਿਆਂ ਦੀ ਲਿਸਟ ਬਣਾ ਕੇ ਦੱਸੋ ਕਿਹੜੇ ਕਿਹੜੇ ਨੇ। ਹੈ ਸ਼ਾਮ ਤੋਂ ਪਹਿਲੇ ਆ ਜਾਣਗੇ। ਅੱਜ ਨਾਜ਼ਰੀਨ ਮੈਂ ਤੁਹਾਨੂੰ ਇੱਕ ਮੁਬਾਰਕ ਦੇਣੀ ਆ ਔਰ ਬਹੁਤ ਖੁਸ਼ੀ ਵਾਲੀ ਗੱਲ ਆ। ਔਰ ਮਤਲਬ ਕਿ ਫੈਸਲ ਰਾਮੇ ਸਾਹਿਬ ਵਾਸਤੇ ਅੱਜ ਇੱਕ ਬਹੁਤ ਵੱਡਾ ਦਿਨ ਆ, ਸਾਡੇ ਲਈ ਵੀ ਫਖਰ ਦਾ ਦਿਨ ਆ ਕਿ ਸਾਡਾ ਭਤੀਜਾ ਸਹੇਲ ਫੈਸਲ ਰਾਮੇ ਸਾਹਿਬ ਦਾ ਬੇਟਾ, ਉਹਨੇ ਐਡਮਿਸ਼ਨ ਦੇ ਦਿੱਤਾ ਇੱਕ ਆਪਣਾ ਕਾਲਜ ਦੇ ਵਿੱਚ ਡੰਗਰ ਡਾਕਟਰ ਬਣਨ ਵਾਸਤੇ। ਕਲੈਪ ਕਰ ਦਿਓ ਉਸਤਾਦ ਜੀ। ਡੰਗਰ ਡਾਕਟਰ ਨਹੀਂ ਉਸਤਾਦ ਜੀ, ਬੇਸਿਕ ਤੌਰ ਤੇ ਮੈਂ ਥੋੜਾ ਜਿਹਾ ਮਾਜ਼ਰਤ ਨਾਲ ਮੈਂ ਗੱਲ ਕਰਾਂਗਾ। ਲੋਕਾਂ ਨੂੰ ਇੱਕ ਮੈਸੇਜ ਹੈ ਉਸਤਾਦ ਜੀ, ਲੇਕਿਨ ਸਭ ਤੋਂ ਪਹਿਲੇ ਨਾ ਆਪਣੀ ਗਿਰਫਤ ਮਜ਼ਬੂਤ ਰੱਖੋ, ਇੱਕ ਗੱਲ। ਦੂਸਰੇ ਨੰਬਰ ਤੇ ਮੇਰੇ ਕੋਲ ਥੋੜੀ ਜਿਹੀ ਮਿਸਟੇਕ ਹੋਈ, ਬੇਵਕੂਫੀ ਹੋਈ। ਉਹ ਬੇਵਕੂਫੀ ਪਤਾ ਕੀ ਹੋਈ? ਮੇਰੇ ਬੇਟੇ ਨੇ ਮੈਟਰ ਕੀਤਾ ਸਾਇੰਸ ਦੇ ਨਾਲ। ਓਏ ਹੋਏ, ਮੇਰੀ ਵਿਸ਼ ਸੀਗੀ ਕਿ ਉਹ ਡਾਕਟਰ ਬਣੇ, ਮੇਰੀ ਖੁਆਇਸ਼ ਕਿ ਡਾਕਟਰ ਬਣੇ। ਆਰਟਸ ਨਾਲ ਕੀਤਾ ਵਾ, ਸਾਇੰਸ ਨਾਲ ਡਾਕਟਰ ਹੀ ਬਣਦਾ ਹੁੰਦਾ ਵਾ। ਉਹ ਨਹੀਂ, ਮੈਟ੍ਰਿਕ ਉਹਨੇ ਸਾਇੰਸ ਨਾਲ ਕੀਤਾ, ਫਿਰ ਉਸ ਤੋਂ ਬਾਅਦ ਸਿੰਪਲ ਐਫਏ ਕਰ ਲਿਆ। ਅੱਛਾ, ਹਾਂਜੀ ਇਹ ਗਲਤ ਕਹਿੰਦੇ ਬਈ ਫੈਸਲ। ਕਹਿੰਦੇ ਸਾਇੰਸ ਨਾਲ ਕੀਤਾ ਮੈਟ੍ਰਿਕ। 8 ਕਿਤਾਬਾਂ ਹੁੰਦੀਆਂ ਉਸਤਾਦ ਜੀ, ਇਹਨੂੰ 10 ਸੈਪਲੀਆਂ ਆ ਗਈਆਂ ਸੀ ਭਾਈ ਸਹੇਲ ਨੂੰ। ਅੱਛਾ ਠੀਕ ਆ ਯਾਰ ਫੈਸਲ ਸਾਹਿਬ, ਮੇਰੀ ਗੱਲ ਸੁਣੋ ਨਾ, ਤੁਸੀਂ ਕਿੱਧਰ ਨੂੰ ਗੱਲ ਲੈ ਕੇ ਤੁਰ ਪੈਂਦੇ ਹੋ? ਉਸਤਾਦ ਜੀ ਮੇਰੀ ਗੱਲ ਸੁਣ ਲਓ ਨਾ। ਹੁਣ ਮੈਂ ਪਰੇਸ਼ਾਨ, ਮੈਂ ਕਿਹਾ ਮੈਂ ਆਪਣੇ ਮੁੰਡੇ ਨੂੰ ਡਾਕਟਰ ਬਣਾਉਣਾ। ਫਿਰ ਅੱਲਾ ਭਲਾ ਕਰੇ, ਮੇਰਾ ਇੱਕ ਯਾਰ ਹੈਗਾ ਉਸਤਾਦ ਜੀ, ਉਹ ਮੈਨੂੰ ਲੈ ਕੇ ਗਿਆ ਇੱਕ ਡਾਕਟਰ ਕੋਲ। ਨੇ ਕਿਹਾ ਜੀ ਐਡਮਿਸ਼ਨ ਹੋ ਕੇ ਮੇਰਾ ਬੇਟਾ ਕਹਿੰਦਾ ਜੀ ਮੈਂ ਡਾਕਟਰ ਅਗਰ ਬਣਿਆ ਤੇ ਵੈਟਰਨਰੀ ਡਾਕਟਰ ਬਣਨਾ। ਤੇ ਮੈਂ ਉਹਦਾ ਐਡਮਿਸ਼ਨ ਕਰਾਉਣ ਡਿਆ ਵਾਂ। ਵਿਸ਼ ਪੂਰੀ ਹੋ ਗਈ ਉਸਤਾਦ ਜੀ। ਇਹਨਾਂ ਨੇ ਕਿਹਾ ਪੁੱਤ ਤੂੰ ਡੰਗਰ ਡਾਕਟਰ ਬਣ ਜਾ, ਘਰੋਂ ਮੇਰੇ ਤੋਂ ਤਜਰਬਾ ਸ਼ੁਰੂ ਕਰ ਲਈ। ਉਹ ਵਿਚਾਰਾ ਪਰਸੋਂ ਦਾ ਕਬਾੜ ਚੋਂ ਸੁੰਡ ਲੱਭਣ ਡਿਆ, ਕਹਿੰਦਾ ਮੈਂ ਆਪਣੇ ਬਿੰਦ ਲਾਉਣੀ ਆ। ਕੀ ਲੱਭਣ ਡਿਆ? ਸੁੰਡ ਲੱਭਣ ਡਿਆ ਹਾਥੀ ਵਾਲੀ, ਕਹਿੰਦਾ ਬਿੰਦ ਲਾ ਕੇ ਵੇਖਣੀ। ਬੇਟਾ ਜੀ ਉਹਨੇ ਮੇਰੇ ਪੁੱਤਰ ਨੇ ਡਾਕਟਰ ਬਣਨਾ ਤੇ ਮੈਨੂੰ ਬੜੀ ਖੁਸ਼ੀ ਹੋਈ। ਕਹਿੰਦਾ ਪਾਪਾ ਜੀ ਭਾਈ ਉਹ ਡੰਗਰ ਡਾਕਟਰ ਬਣਿਆ, ਪਰ ਫੈਸਲ ਸੁੱਤੇ ਉੱਠੇ ਤੇ ਉਹਨੇ ਕੈਂਗਰੂ ਵਾਲੀ ਚੋਰੀ ਇੱਥੇ ਕਰਕੇ ਲਾਤੀ। ਪਰ ਫੈਸਲ ਚ ਚੀਜ਼ਾਂ ਪਾਉਂਦੇ ਤੇ ਕਹਿੰਦੇ ਫੈਸਲ ਬਹੁਤ ਕਾਮਯਾਬ ਹੋਏਗਾ ਕਸਮੇ। ਉਹ ਐਕਸਪੈਰੀਮੈਂਟ ਕਰ ਰਿਹਾ ਨਵੇਂ। ਨਹੀਂ ਉਸਤਾਦ ਜੀ ਮੇਰੀ ਵਿਸ਼ ਸੀ ਕਿ ਮੈਂ ਉਹਨੂੰ ਬਿਠਾਇਆ। ਮੈਂ ਕਿਹਾ ਪੁੱਤਰ ਕੀ ਕਰਨਾ? ਉਸਤਾਦ ਜੀ ਉਹਦੀ ਯਾਨੀ ਕਿ ਵਿਸ਼ ਹੈਗੀ ਕਿ ਮੈਨੂੰ ਪਾਪਾ ਚੈਨਲ ਬਣਾ ਕੇ ਦਿਓ, ਚੈਨਲ ਬਣਾ ਕੇ ਦਿਓ। ਮੈਂ ਕਿਹਾ ਪੁੱਤਰ ਨਹੀਂ, ਮੈਨੂੰ ਉਸਤਾਦ ਨੂੰ ਇਜਾਜ਼ਤ ਨਹੀਂ ਹੈ, ਮੈਂ ਨਹੀਂ ਇਹ ਕੰਮ ਕਰ ਸਕਦਾ। ਨਹੀਂ ਮੈਂ ਦੱਸਦਾ ਉਹ ਕਿੱਦਾਂ ਬਣਿਆ ਡੰਗਰ ਡਾਕਟਰ। ਫੈਸਲ ਨੇ ਉਹਨੂੰ ਪੁੱਛਿਆ ਬੇਟਾ ਤੂੰ ਕੀ ਬਣਨਾ ਵਾ, ਕੀ ਕਰਨਾ ਜ਼ਿੰਦਗੀ 'ਚ? ਉਹਨੇ ਕਿਹਾ ਪਾਪਾ ਜੀ ਮੈਂ ਸਿਰਫ ਤੁਹਾਡਾ ਇਲਾਜ ਕਰਨਾ। ਫੈਸਲ ਨੇ ਕਿਹਾ ਗੁੱਡ, ਇਹ ਡੰਗਰ ਡਾਕਟਰ ਬਣੇਗਾ। ਉਸਤਾਦ ਜੀ ਮੈਨੂੰ ਖੁਸ਼ੀ ਹੋਈ। ਕੁੱਤਾ ਲਿਆਂਦਾ ਸੀ ਨਾ ਜਿਹੜਾ ਉਸਤਾਦ ਜੀ, ਉਹ ਜੈਕੀ ਲੈ ਕੇ ਪਿੰਡੀਓਂ। ਯਕੀਨ ਕਰੋ ਉਸਤਾਦ ਜੀ, ਮਿੱਠਾਪੁਰੀਆ ਮੇਰੇ ਘਰ ਦੇ ਬਾਹਰ ਖਲੋ ਜੋ ਕੁੱਤਾ ਭੌਂਕਣਾ ਸ਼ੁਰੂ ਕਰਦਾ, ਮੇਰਾ ਦਿਲ ਖੁਸ਼ ਹੁੰਦਾ। ਕਿਉਂਕਿ ਉਹਨੂੰ ਮੈਂ ਕਿਹਾ ਸੀ, ਆਪਣੇ ਕੁੱਤੇ ਨੂੰ ਸਮਝਾਇਆ ਕਿ ਦੰਦੀ ਦਾ ਇਫਤਤਾਹ ਮਿੱਠੇ ਕੋ ਕਰਨਾ। ਤੇ ਮੈਂ ਆਪਣੇ ਬੇਟੇ ਨੂੰ ਵੀ ਕਿਹਾ ਕਿ ਪੁੱਤਰ ਟੀਕੇ ਦਾ ਇਫਤਤਾਹ ਮਿੱਠੇ ਤੋਂ ਕਰਨਾ। ਮੈਂ ਜਦੋਂ ਜਾਂਦਾ ਵਾ ਕੁੱਤਾ ਕਹਿੰਦਾ ਮਿਠਾਇਆ ਮਿਠਾਇਆ ਮਿਠਾਇਆ। ਜਦੋਂ ਭਾਰ ਫੈਸਲੇ ਨੇ ਕੁੱਤਾ ਕਹਿੰਦਾ ਅਬੂ ਹੈ ਅਬੂ ਹੈ ਅਬੂ ਹੈ, ਏਦਾਂ ਕਹਿੰਦਾ। ਵਾਹ ਵਾਹ ਵਾਹ। ਸ਼ਾਹ ਜੀ ਉਹ ਜਦੋਂ ਦਾ ਡੰਗਰ ਡਾਕਟਰ ਬਣਿਆ ਨਾ ਬਈ ਫੈਸਲ ਦਾ ਘਰ ਚਿੜੀਆ ਘਰ ਲੱਗਦਾ। ਉਹ ਕਿਤੇ ਚੀਤਾ ਲੰਮੇ ਪਿਆ, ਉਹਨੂੰ ਬੋਤਲ ਲੱਗੀ ਆ। ਹਾਥੀ ਦਾ ਆਪਰੇਸ਼ਨ ਹੋਣ ਡਿਆ ਆ। ਖੋਤੇ ਨੂੰ ਸਟੇਟਸ ਤੇ ਲੰਮੇ ਪਾਇਆ, ਅੰਦਰ ਮਾਰਨ ਦੇ ਤਾਂ ਰਿਸੈਪਸ਼ਨ ਤੇ ਲੂੰਬੜੀ ਰੱਖੀ, ਉਹ ਬਿੱਲ ਕੱਟ ਦੇਣ ਡਈ ਆ। ਤਾਂ ਜੀ ਇੱਕ ਇਹਦਾ ਐਂਬੂਲੈਂਸ ਖਲੋਤੀ ਕੋਈ ਫੈਸਲ ਦੇ ਬੂਹੇ ਅੱਗੇ, ਉਹਦੇ ਚੋਂ ਹਾਥੀ ਕੱਢਣ ਦੇ। ਇਹਦਾ ਮੁੰਡਾ ਪਰਸੋਂ ਆਇਆ ਤੇ ਮੈਂ ਕਿੱਥੋਂ ਆਇਆ? ਕਹਿੰਦਾ ਗੋਜਰੋ ਇੰਨੀਆਂ ਪੂਛਾਂ ਲੈ ਕੇ ਆਇਆ ਕੁੱਤਿਆਂ ਦੀਆਂ ਭਾਜੀ, ਉੱਥੇ ਸਸਤੀਆਂ ਮਿਲਦੀਆਂ ਸੀ। ਮਿੱਠੇ ਨੇ ਕਿਹਾ ਵੱਡੇ ਵਾਲ ਵਾਲੀ ਮੈਨੂੰ ਲਾ ਦੇ। ਇਹਨੇ ਕਿਹਾ ਨਹੀਂ ਚੱਲ ਇਹ ਮੈਂ ਆਪਣੇ ਲਈ ਮੰਗਾਈ ਆ। ਇੱਕ ਉਸਤਾਦ ਜੀ ਪਿੱਛੇ ਠੀਕ ਹੋ ਗਿਆ ਬਈ ਫੈਸਲ ਦੇ ਬੂਹੇ ਅੱਗੇ ਰਕਸ਼ਾ ਕਰਾ ਕੇ ਉਹ ਚਲਾ ਗਿਆ।
ਬਸ ਭਾਜੀ ਬੇਟੇ ਚਵਲ ਨਾ ਮਾਰਿਆ ਕਰੋ ਯਾਰ ਤੁਸੀਂ। ਪਤਾ ਕੀ ਕੋਈ ਗੱਲ ਬੰਦਾ ਦਿਲ ਦੀ ਸ਼ੇਅਰ ਇੱਕ ਉਸਤਾਦ ਜੀ ਹਰਨੀ ਆਈ ਆ ਹਾਂ ਤੇ ਮੈਂ ਕਿਹਾ ਯਾਰ ਸੇਵਾ ਦਾ ਇਲਾਜ ਕਰਦਾ ਕਹਿੰਦਾ ਨਹੀਂ ਨਰਸਾਂ ਦੇਖਣਗੀਆਂ ਸੱਚਾ ਬੱਚਾ ਓਏ ਤਾਜੀ ਮੇਰੇ ਬੋਲਾ ਤੋਂ ਉਹ ਸਹੇਲੇ ਕਿਤੇ ਬਾਂਦਰ ਠੀਕ ਬਣਾਇਆ, ਉਹਨੂੰ ਗਲਤ ਟੀਕਾ ਲਾਤਾ, ਉਹ ਭੌਂਕਣ ਵੀ ਲੱਗ ਪਿਆ ਬਾਲਕ। ਨਹੀਂ ਬਾਂਦਰ ਬੇਸਿਕਲੀ ਬਿਮਾਰ ਨਹੀਂ ਸੀ ਹੈਗਾ ਉਸਤਾਦ ਜੀ। ਇਹਦਾ ਮੁੰਡਾ ਨਾ ਜਿਹੜਾ ਮਨਸ਼ਾਤ ਦਾ ਥੋੜਾ ਬਹੁਤਾ ਇਲਾਜ ਵੀ ਕਰਦਾ। ਬਾਂਦਰ ਜੰਗਲ 'ਚ ਨਸ਼ੇ ਤੇ ਲੱਗ ਗਿਆ ਸੀ, ਉਹਨੂੰ ਆਖਣਾ ਵਾਹ ਵਾਹ ਇਹ ਇਲਾਜ ਹੋ ਗਿਆ ਨਾਲੇ ਤਾਂ ਵੀ ਐ ਕਰਦੇ ਆ। ਉਹਨੇ ਪੂਰਾ ਹਸਪਤਾਲ ਪਾਇਆ ਵਾ। ਜਿਹੜੇ ਜਾਨਵਰ ਵਾਰਡ ਦੇ ਵਿੱਚ ਦਾਖਲ ਆ ਨਾ, ਰਿੱਛ ਹੋ ਗਿਆ, ਕੈਂਗਰੂ ਹੋ ਗਿਆ, ਉਹਦੇ ਸਾਰੇ ਸਰਾਣੇ ਥੱਲੇ ਰੱਖਣ ਵਾਸਤੇ ਨਾ ਕੱਛੂ ਕੁਮੇ ਰੱਖੇ ਹੋਏ ਆ ਤੇ ਕੱਛੂ ਕੁਮੇ ਰੱਖ ਕੇ ਪੈਂਦੇ ਆ। ਉਸਤਾਦ ਜੀ ਮੈਂ ਜੈਨੂਨ ਐਡਵਾਈਸ ਕਰਾਂਗਾ ਸਾਰਿਆਂ ਨੂੰ। ਇੱਕ ਤੇ ਉਸਤਾਦ ਜੀ ਨੌਕਰੀ ਕਰਨ ਵਾਲਾ ਬੰਦਾ ਕਦੇ ਅਮੀਰ ਨਹੀਂ ਹੋ ਸਕਦਾ, ਬਿਲ ਗੇਟਸ ਨੇ ਕਿਹਾ ਸੀ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਬੰਦਾ ਐਫਏ ਕਰ ਰਿਹਾ ਨਾ, ਜਿਹੜਾ ਬੱਚਾ, ਉਹਨੂੰ ਚਾਹੀਦਾ ਕੋਈ ਬਿਜ਼ਨਸ ਕਰ ਲਵੇ, ਠੀਕ ਹੈ। ਹਾਂ ਹੁਣ ਮੇਰਾ ਬੇਟਾ ਉਸਤਾਦ ਜੀ ਮੈਂ ਉਹਨੂੰ ਸ਼ੁਰੂ ਤੋਂ ਲੈ ਆਇਆ, ਐਫਏ ਕੀਤਾ ਨਾ, ਉਹਨੂੰ ਮੈਂ ਕਿਹਾ ਬੇਟਾ ਮੈਨੂੰ ਐਫਏ ਨਹੀਂ ਚਾਹੀਦਾ ਤੇਰਾ, ਮੈਨੂੰ ਸਾਇੰਸ ਦੇ ਨਾਲ ਚਾਹੀਦਾ, ਆਈਕਾਮ ਕਰ, ਠੀਕ ਹੈ। ਹਾਂ ਜੀ ਫੈਸਲ ਦੀ ਸ਼ੁਰੂ ਤੋਂ ਆਦਤ ਰਹੀ ਆ। ਇਹ ਸਵੇਰ ਨੂੰ ਕੰਮ ਤੇ ਰਾਤ ਨੂੰ ਘਰ ਆਉਂਦੇ ਸੀਗੇ। ਜਦੋਂ ਆਪ ਜਾਂਦੇ ਸੀਗੇ ਬੱਚੇ ਨਹੀਂ ਸੀ ਘਰ ਹੁੰਦੇ, ਜਦੋਂ ਆਪ ਆਉਂਦੇ ਸੀ ਬੱਚੇ ਸੁੱਤੇ ਹੁੰਦੇ ਸੀਗੇ। ਇਹਨਾਂ ਚੱਕਰਾਂ ਦੇ ਵਿੱਚ ਨਾਲ ਦੇ ਨੇ ਮੁੰਡੇ ਨੂੰ 12 ਕਰਾਤੀਆਂ ਇਹਨਾਂ ਨੇ। ਤਾਜੀ ਉਹ ਸਹੇਲ ਨੇ ਕਿਤੇ ਮੱਝ ਨੂੰ ਗਲਤ ਟੀਕਾ ਲਾਤਾ, ਉਹ ਨੀਲੇ ਰੰਗ ਦਾ ਦੁੱਧ ਦੇਈ ਜਾਵੇ। ਉਹਨੇ ਅੰਦਰ ਫੇਬਰੇ ਨੀਲ ਲਾਇਆ ਸੀ। ਬਾਸ ਦੇ ਦਿਮਾਗ 'ਚ ਹੁਣ ਫਸ ਗਿਆ ਸੇਲ। ਪੁੱਤਰ ਮੇਰਾ ਸਹੇਲ ਮਾਸ਼ਾਅੱਲਾ ਉਸਤਾਦ ਜੀ ਵੇਟ ਲਿਫਟਿੰਗ ਕਰਦਾ, ਮੁੱਕਾ ਉਸਤਾਦ ਜੀ। ਖਾਣੇ ਛੋਲੇ ਉਹਦੇ ਬਾਬਾ ਜੀ। ਤੇ ਉਹ ਚਾਚੂ ਕਹਿੰਦਾ ਤੁਹਾਨੂੰ ਸਾਰਿਆਂ ਨੂੰ ਤੇ ਇੱਜ਼ਤ ਕਰਾਓ ਆਪਣੀ, ਫਾਇਦਾ ਕੋਈ ਨਹੀਂ। ਇੱਕ ਮੱਝ ਆ ਗਈ ਆ, ਆਹੋ ਉਹਨੂੰ ਕਿਤੇ ਫਾਰਜ ਪੈਣ ਡਿਆ ਸੀ, ਲੱਤਾਂ ਕੰਮ ਨਹੀਂ ਸੀ ਕਰਦੀਆਂ ਤੇ ਮੱਝ ਥਣਾ ਤੇ ਖੜੀ ਕੀਤੀ ਹੋਈ। ਤਾਜੀ ਉਹ ਮਰੇ ਇੱਕ ਮੱਝ ਕੀ ਗੱਲ, ਉਹ ਅੱਲਾ ਰਹਿਮ ਕਰੇ ਕਿ ਹਕੀਮ ਸੁਭਾਨੀ ਸੀਗਾ। ਤਾਜੀ ਸਹੇਲ ਕੋ ਇੱਕ ਮੱਝ ਆ, ਉਹਨੇ ਆਪਰੇਸ਼ਨ ਕੀਤਾ, ਉਹ ਅਗਲੀ ਸ਼ਹਿਰ ਤੋਂ ਵੀ ਚੋਈ ਜਾਂਦੀ ਆ। ਲੈ ਅਗਲੀ side ਤੋਂ। ਉਹਨੇ ਆਪ ਉਸਤਾਦ ਜੀ ਕਿਹਾ ਉਸਤਾਦ ਜੀ ਮੇਰਾ ਨਾ ਦਿਲ ਅੱਲਾ ਜਾਣਦਾ ਇੱਕ ਮੇਰਾ ਨਾ ਸੀਨਾ ਚੌੜਾ ਹੋ ਗਿਆ, ਕਿਉਂਕਿ ਮੇਰੀ ਤੇ ਵਿਸ਼ ਸੀਗੀ ਕਿ ਮੇਰਾ ਬੇਟਾ ਡਾਕਟਰ ਬਣੇ। ਲੇਕਿਨ ਉਹਨੇ ਮੈਨੂੰ ਆਪ ਕਿਹਾ, ਕਹਿੰਦਾ ਪਾਪਾ ਮੈਂ ਨਾ ਵੈਟਰਨਰੀ ਡਾਕਟਰ ਬਣਨਾ। ਤੇ ਉਹਦਾ ਰੁਝਾਨ ਵੀ ਉਸਤਾਦ ਜੀ ਐਨੀਮਲ। ਲੇਕਿਨ ਉਹਨੂੰ ਮੈਂ ਕਿਹਾ ਬੇਟਾ ਇੱਕ ਗੱਲ ਜ਼ਿਹਨ 'ਚ ਰੱਖੀ, ਇਲਾਜ ਮੁਫਤ ਕਰਨਾ ਵਾ। ਜਿਹੜੇ ਮੁਸਤਹਿਕ ਜਾਨਵਰ ਹੋਣਗੇ ਨਾ, ਉਹਨਾਂ ਦਾ ਇਲਾਜ ਮੁਫਤ ਕਰਨਾ ਹੈ। ਉਹ ਮੈਡੀਸਨ ਜਿਹੜੀ ਨਾ ਉਸਤਾਦ ਮੈਡੀਸਨ ਲਿਖਾਉਂਦਾ ਮੈਡੀਕਲ ਸਟੋਰ ਵਾਲੇ ਬੜੇ ਅੱਛੇ ਤਰੀਕੇ ਨਾਲ ਲਿਖਾਉਂਦਾ। ਇਹ ਲਿਖੋ ਜੀ ਆਪਣਾ 100 ਸਿੰਘ ਲਿਖ ਲਓ, 15 ਥਣ ਲਿਖ ਲਓ ਜੀ, ਹਾਂ ਤੇ ਕਹੂਗਾ ਏਦਾਂ ਕਰੋ 15 ਅਗਲੇ ਹਾਥੀ ਦੇ ਦੰਦ ਲਿਖ ਲਓ, ਤੇ ਇਸ ਤਰ੍ਹਾਂ ਕਰੋ। ਫਿਰ ਤੁਸੀਂ ਨਾ ਗਾਨੀਆਂ ਲਿਖ ਲਓ ਤੋਤੇ ਦੀਆਂ 15 ਜਿਹੜੀਆਂ ਪਾਉਣੀਆਂ। ਮੈਡੀਸਨ ਏਦਾਂ ਲਿਖਾਉਂਦਾ ਵਾ। ਚੰਡੀਗੜ੍ਹ ਬਾਜ਼ਾਰੋਂ ਏਦਾਂ ਲੈ ਕੇ ਏਦਾਂ ਸਵਾਦ ਮੰਗਾਉਂਦਾ। ਤਾਜੀ ਆਪਰੇਸ਼ਨ ਕਰਨ ਲੱਗੇ ਆ ਜਾਨਵਰਾਂ ਦੇ ਡਾਕਟਰ, ਉਹ ਛਾਪੜ ਜਿਹਾ ਨਹੀਂ ਚੜਾਉਂਦੇ ਬਾਂਹ ਤੇ, ਉਹ ਸਹੇਲ ਨੇ ਉਹਨੂੰ ਛਾਪੜ ਨਹੀਂ ਲੱਭਾ, ਉਹ ਪਾਪੜ ਵਾਲਾ ਚੜਾ ਕੇ ਇੱਕ ਮੱਝ ਦੀ ਮੂੰਹ 'ਚ ਪਾਇਆ, ਉਹ ਖੰਘਦੀ ਫਿਰੇ। ਮਸਾਲਾ ਲੱਗਾ ਸੀ। ਕਰਾ ਗੱਲ ਤੂੰ ਜੋ ਵੀ ਆ ਯਾਰ ਇਹਨੂੰ ਇਸ ਬਗੈਰਤ ਨੂੰ ਪਤਾ ਹੁੰਦਾ ਕੀ ਗੱਲ ਕਰਨ ਦੇ ਆ। ਉਸਤਾਦ ਜੀ। ਤਾਜੀ ਇੱਕ ਹੋਰ ਖੁਸ਼ਖਬਰੀ। ਲੈ ਕਹਿੰਦਾ ਸਹੇਲ ਨੇ ਛਾਪਰ ਚੜਾ ਕੇ ਮੱਝ ਦੇ ਮੂੰਹ 'ਚ ਪਾਇਆ। ਤਾਜੀ ਉਹ ਮਸਾਲਾ ਲੱਗਾ ਸੀ, ਉਹ ਖੰਘਦੀ। ਨਿੱਕੀ ਗੱਲ, ਉਹਨੇ ਮੱਝ ਦਾ ਕਾਂ ਸਿੱਧਾ ਪਤਰਾ ਕਰਨਾ ਸੀ। ਦੱਸ ਕਿੱਦਾਂ ਦੀ ਗੱਲ ਕਰਦਾ। ਉਸਤਾਦ ਜੀ ਸ਼ੈਲਟਰ ਬਣਾਉਣਾ ਇੱਕ ਖੁਸ਼ਖਬਰੀ ਇੱਕ ਹੋਰ ਉਸਤਾਦ ਜੀ। ਕੀ ਬਣਾਉਣਾ? ਸ਼ੈਲਟਰ। ਉਹਦੇ ਵਿੱਚ ਜਿਹੜੇ ਜਾਨਵਰ ਨਹੀਂ ਜਿਹੜੇ ਫਿਰਦੇ ਨੇ, ਮੈਨੂੰ ਉਸਤਾਦ ਜੀ ਬੜਾ ਨਾ ਦੁੱਖ ਹੋਇਆ, ਤਰਸ ਆਇਆ ਕਿ ਉਸਤਾਦ ਜੀ ਜਿਹੜੇ ਅਵਾਰਾ ਕੁੱਤੇ ਫਿਰਦੇ ਨੇ ਨਾ, ਉਹਨਾਂ ਨੂੰ ਇੱਕ ਗੋਲੀ ਜੀ ਪਾਉਂਦੇ ਨੇ ਉਸਤਾਦ ਜੀ, ਉਹ ਵਿਚਾਰੇ ਫਿਰ ਨਾ ਮਰ ਜਾਂਦੇ ਨੇ। ਮੇਰੇ ਨਾਲ ਉਸਤਾਦ ਜੀ ਦਿਲ ਨੂੰ ਹੱਥ ਪਿਆ, ਮੈਂ ਕਿਹਾ ਨਹੀਂ ਯਾਰ ਐ ਨਹੀਂ ਕਰਨਾ। ਤੇ ਉਹ ਮੈਂ ਉਸਤਾਦ ਜੀ ਇੱਕ ਇਨਸ਼ਾਅੱਲਾ ਨਕਰੀਬ ਇੱਕ ਸ਼ੈਲਟਰ ਬਣਾਉਣ ਲੱਗਾ ਵਾਂ, ਤੇ ਇੱਕ ਲਿਖ ਕੇ ਲਾਣਾ ਜੀ ਕਿ ਅਵਾਰਾ ਕੁੱਤੇ यहाँ पे दाखिल हो सकते हैं। ਉਹਨਾਂ ਨੂੰ ਮੁਫਤ ਖਾਣਾ ਦਿਆ ਕਰਾਂਗਾ, ਉਹਨਾਂ ਦੀ ਦੇਖਭਾਲ ਲਈ ਮੁਲਾਜ਼ਮ ਵੀ ਰੱਖਾਂਗਾ ਮੈਂ। ਮੇਰਾ ਇੱਕ ਦੋਸਤ ਹੈਗਾ ਸਲਮਾਨ, ਉਹਨੇ ਬਣਾਇਆ ਹੋਇਆ ਲਾਹੌਰ ਦੇ ਵਿੱਚ, ਨਹੀਂ ਤੇ ਹੁਣ ਫੈਸਲਾਬਾਦ ਚੋਂ ਮੈਂ ਬਣਾਉਣਾ। ਫੈਸਲ ਮੇਰੀ ਗੱਲ ਸੁਣ, ਤੂੰ ਉਹਨੂੰ ਨਾ ਜਾਨਵਰਾਂ ਦਾ ਸਾਈਕੋਲੋਜਿਸਟ ਬਣਾ। ਹਾਂਜੀ ਉਹ ਵੀ ਹੁੰਦੇ ਨੇ ਉਸਤਾਦ ਜੀ। ਆਹੋ ਹੁੰਦੇ ਆ। ਕਿ ਇੱਕ ਬੰਦਾ ਆਵੇ, ਉਹ ਕਵੇ ਭਾਜੀ ਆਪਣਾ ਸੱਪ ਲੈ ਕੇ ਆਵੇ, ਕਵੇ ਭਾਜੀ ਪਤਾ ਨਹੀਂ ਦੇਖੋ ਉਹਨੂੰ ਕੀ ਦਿਮਾਗੀ ਮਸਲਾ ਬਣ ਗਿਆ, ਸੱਪ ਇੰਜ ਕਰਕੇ ਤੁਰਦੇ ਨਾ, ਇਹ ਸਿੱਧਾ ਹੀ ਜਾਈ ਜਾਂਦਾ ਇੰਜ ਕਰਕੇ। ਅੱਛਾ ਸੱਪ ਹਾਂਜੀ। ਸਿੱਧਾ ਹੀ ਤੇਰੀ ਆਲ ਫਾਲ ਹੋ ਗਿਆ। ਉਹਨੇ ਫੇਰ ਉਧਰ ਹੀ ਆ ਜਾਣਾ। ਉਹਨੇ ਕਹਿਣਾ ਮੈਂ ਨਹੀਂ ਮੇਰਾ ਮੈਨੂੰ ਚੈਨਲ ਬਣਾ ਕੇ ਦਿਓ। ਉਹ ਬੜੀ ਮੁਸ਼ਕਿਲ ਨਾਲ ਅੱਗੇ ਬੰਨਿਆ ਜੀ। ਤਾਜੀ ਇੱਕ ਨਹੀਂ ਮੈਂ ਤੁਹਾਨੂੰ ਸਹੀ ਕਹਿ ਰਿਹਾ, ਉਹਨੂੰ ਜਾਨਵਰਾਂ ਦਾ ਸਾਈਕੋਲੋਜਿਸਟ ਬਣਾ।
ਆਹੋ ਉਹਦਾ ਨਹੀਂ ਉਸਤਾਦ ਜੀ, ਆ ਠੀਕ ਹੈ ਵੈਟਰਨਰੀ ਡਾਕਟਰ। ਤਾਂ ਜੀ ਇੱਕ ਬਾਂਦਰ ਦਾ ਸਹੇਲ ਨੇ ਆਪਰੇਸ਼ਨ ਕੀਤਾ ਤੇ ਬਾਹਰ ਆਣ ਕਹਿੰਦਾ ਆਮ ਸੌਰੀ ਮੈਂ ਨਹੀਂ ਬਚਾ ਸਕਾਂ। ਉਸਤਾਦ ਜੀ ਉਹ ਬਾਂਦਰ ਮੋਢੇ ਤੇ ਬੈਠਾ ਕਹਿੰਦੇ ਆ, ਉਹ ਭਾਈ ਕੀ ਹੋਇਆ ਜੀ? ਆਵੇ ਮੈਂ ਸਹੀ ਉਸਤਾਦ ਜੀ ਇੰਜ ਕਰਕੇ ਐਮਰਜੈਂਸੀ ਵਾਰਡ ਚੋਂ ਬਾਹਰ ਆਇਆ ਤੇ ਬੰਦੇ ਨਾਲ ਚੀਤਾ ਇੱਕ ਲੈ ਕੇ ਆਇਆ। ਕਹਿੰਦੇ ਇਹ ਕੀ ਹੋਇਆ? ਕਹਿੰਦੇ ਇਹਨੇ ਕਿਸੇ ਚੀਤੀ ਦੀ ਖਾਤਰ ਗੋਲੀਆਂ ਖਾ ਲਈਆਂ ਭਾਜੀ। ਤੇ ਕਿਸੇ ਚੀਤੀ ਤਾਂ ਜੀ ਇੱਕ ਬੰਦਾ ਡੱਡੂ ਲੈ ਕੇ ਆਇਆ, ਉਹਦੇ ਮੂੰਹ 'ਚ ਕਿਤੇ ਥਰਮਾਮੀਟਰ ਪਾਇਆ, ਉਹ ਅੱਗੋਂ ਦੀ ਅੱਧਾ ਬਾਹਰ ਆਇਆ। ਓਏ ਅੱਗੋਂ ਦੀ ਉਹ ਪਿੱਛੋਂ ਦੀ ਮਾਮਾ ਅੱਗੋਂ ਦੀ ਕਿੱਥੋਂ? ਤਾਂ ਜੀ, ਓਏ ਤਰਤੀਬ ਸਹੀ ਕਰ ਥਰਮਾਮੀਟਰ ਦੀ। ਉਹਦੇ ਮੂੰਹ 'ਚ ਪੂਰਾ ਥਰਮਾਮੀਟਰ ਤੁੰਨ ਦਿੱਤਾ ਤੇ ਉਹ ਪਿੱਛੋਂ ਇੰਨਾ ਥਰਮਾਮੀਟਰ ਬਾਹਰ ਵੈਸੇ ਹੀ ਦੂਰੋਂ ਇੰਜ ਲੱਗਾ ਜਿਵੇਂ ਕਿਸੇ ਬਾਰਬੀਕਿਊ ਵਾਲੇ ਨੇ ਟਿੱਕਾ ਲਾਇਆ। ਆਹੋ ਉਹ ਫਿਰ ਫੜ ਕੇ ਇੰਜ ਖੇਡੀ ਜਾਵੇ ਉਹਦੇ ਨਾਲ। ਹਾਂ ਉਸਤਾਦ ਜੀ ਅੱਜ ਕੋਈ ਗੱਲ ਕਰਨ ਵਾਲੀ। ਤਾਂ ਜੀ ਇੱਕ ਜ਼ੈਬਰੀ ਦਾ ਆਪਰੇਸ਼ਨ ਕਰਨ ਦੇ ਵੱਡਾ। ਉਹ ਜ਼ੈਬਰੀ ਕੀ ਹੁੰਦੀ? ਤਾਂ ਜੀ ਜ਼ੈਬਰਾ ਦੀ ਉਹ ਬੁੱਢੀ ਜਿਹੜੀ ਹੁੰਦੀ ਜ਼ੈਬਰੀ ਹੁੰਦੀ। ਅੱਛਾ ਜ਼ੈਬਰੀ। ਆਹੋ ਜ਼ੈਬਰੀ ਨੂੰ ਤਾਂ ਜੀ ਉਹਦਾ ਵੱਡਾ ਆਪਰੇਸ਼ਨ ਕਰਨ ਦੇ ਤੇ ਬਾਹਰ ਆਣ ਕੇ ਜ਼ੈਬਰੇ ਨੂੰ ਕਹਿੰਦੇ ਆ W ਨੈਗੇਟਿਵ ਬਲੱਡ ਦਾ ਇੰਤਜ਼ਾਰ ਕਰੋ। W ਨੈਗੇਟਿਵ ਬਲੱਡ ਦਾ। ਭਾਜੀ ਸੇਲ ਇੱਕ ਖੋਤੇ ਨੂੰ ਵਾਰਡ ਚ ਕੁੱਟਣ ਡਿਆ। ਉਹ ਬੰਦੇ ਕਹਿੰਦੇ ਇਹ ਖੋਤੇ ਨੂੰ ਕਿਉਂ ਕੁੱਟਣ ਡਿਆ? ਕਹਿੰਦਾ ਲਓ ਕੈਂਗਰੀ ਦੇ ਬੈੱਡ ਤੋਂ ਸਾਰਾ ਜੂਸ ਪੀ ਗਿਆ। ਤਾਂ ਜੀ ਇੱਕ ਬਿੱਲੀ ਦਾ ਭਾਈ ਗਲੇ ਦਾ ਆਪਰੇਸ਼ਨ ਕੀਤਾ ਤੇ ਉਹਦੀ ਮਿਉ ਬੰਦ ਕਰਤੀ। ਸਹੀ ਗੱਲ। ਉਹ ਬੜੀ ਮੁਸ਼ਕਲ ਦੇ ਨਾਲ ਮੰਨਿਆ ਜੀ। ਤੇ ਮੇਰੀ ਅੱਲਾ ਜ਼ਿੰਦਗੀ ਕਰੇ ਉਸਤਾਦ ਜੀ ਮੇਰੀ। ਮੈਂ ਉਹਨਾਂ ਨੂੰ ਕਿਹਾ ਬੇਟਾ ਜ਼ਿੰਦਗੀ ਦੀ ਤੇ ਤੰਦਰੁਸਤੀ ਦੀ ਦੁਆ ਮੰਗਿਆ ਕਰੋ ਮੇਰੀ। ਮੈਂ ਆਪਣੇ ਬੱਚੇ ਨੂੰ ਇਨਸ਼ਾਅੱਲਾ ਤਾਲਾ ਅੱਛੇ ਲੈਵਲ ਦਾ ਕਲੀਨਿਕ ਬਣਾ ਕੇ ਦੇਵਾਂਗਾ, ਅੱਛੇ ਲੈਵਲ ਦਾ ਹਸਪੀਟਲ ਬਣਾ ਕੇ ਦੇਵਾਂਗਾ, ਜਿਹਦੇ ਵਿੱਚ ਜਿਹੜੇ ਜਾਨਵਰ ਹੋਣਗੇ ਉਹਨਾਂ ਨੂੰ ਰੈਸਕਿਊ ਕੀਤਾ ਜਾਏਗਾ। ਇੱਕ ਟੀਮ ਉਹ ਬਣਾਵੇਗਾ ਪੂਰੀ। ਤੇ ਮੈਨੂੰ ਫਖਰ ਹੈ ਆਪਣੇ ਬੇਟੇ ਤੇ। ਆਈ ਪ੍ਰਾਊਡ ਆਫ ਯੂ ਮਾਈ ਡੀਅਰ। ਉਹ ਭਰਾਵਾ ਫਖਰ ਕਾਦਾ ਕਿਤੇ ਫਖਰ ਵਾ ਵੀ ਉਹਨੇ ਕਿਤੇ ਤਰਾਨਾ ਲਿਖਤਾ ਫਖਰ। ਓਏ ਮਿੱਠੇ ਮੈਂ ਤੈਨੂੰ ਕਹਿ ਰਿਹਾ ਫੈਸਲ, ਮੇਰੀ ਗੱਲ ਸੁਣ ਫੈਸਲ, ਜਿਹੜੀ ਮੈਂ ਤੈਨੂੰ ਗੱਲ ਕਹਿ ਰਿਹਾ ਨਾ ਉਹ ਤੂੰ ਗੱਲ ਸਮਝ। ਦੁਨੀਆ ਦੇ ਕੰਮ ਉਹ ਕਰ ਜਿਹੜਾ ਨਹੀਂ ਹੈਗਾ। ਦੇਖ ਆ ਜਿਹੜੇ ਦੂਜੇ ਜਾਨਵਰਾਂ ਦੇ ਡਾਕਟਰ ਆ ਨਾ, ਇਹ ਗਲੀ ਬੈਠੇ ਨੇ, ਹਜ਼ਾਰਾਂ ਨੇ। ਜਾਨਵਰਾਂ ਦੇ ਦਿਮਾਗੀ ਡਾਕਟਰ ਨਹੀਂ ਹੈਗੇ, ਜਾਨਵਰਾਂ ਦਾ ਸਾਈਕੋਲੋਜਿਸਟ, ਜਾਨਵਰਾਂ ਦਾ ਸਾਈਕਾਇਟਰਿਸਟ। ਇਹ ਕਿ ਆ ਕੇ ਕਹੋ ਕਿ ਮੈਂ ਪੁੱਤਰ ਐਂਜ਼ਾਈਟੀ ਚ ਆ, ਮੈਂ ਪਰੇਸ਼ਾਨ ਹਾਂ ਅੱਜ ਮੈਂ ਐਂਜ਼ਾਈਟੀ ਚ ਆ। ਨਹੀਂ ਜਾਨਵਰ ਨਾ ਕਵੇ, ਉਹਦਾ ਮਾਲਕ ਕਵੇ ਕਿ ਭਾਜੀ ਇਹ ਮੇਰੇ ਕੋਲ ਇੱਕ ਕੁੱਤਾ ਵਾ, ਇਹ ਪਿਛਲੇ 21 ਸਾਲ ਤੋਂ ਇਹੀ ਕਹੀ ਜਾ ਰਿਹਾ ਮੈਂ ਨਹੀਂ ਬਚਣਾ। ਲੇਕਿਨ ਉਸਤਾਦ ਜੀ ਬਾਕੀ ਤੁਸੀਂ ਗੱਲ ਗਲਤ ਕਰ ਗਏ ਹੋ। ਅੱਲਾ ਮੇਰਾ ਜਾਣਦਾ, ਮੈਂ ਉਹ ਗੱਲ ਕਿਸੇ ਤੇ ਨਹੀਂ ਕੀਤੀ। ਨਹੀਂ ਉਸਤਾਦ ਜੀ ਸਹੀ ਕਹਿੰਦੇ ਆ। ਐਡੀ ਨਾ ਗੱਲ ਕਰਿਆ ਕਰੋ। ਉਸਤਾਦ ਜੀ ਇੱਕ ਕੱਛੂ ਕੁਮਾ ਆ ਗਿਆ ਸੇਲ ਕੋਲੇ, ਕਹਿੰਦਾ ਮੇਰਾ ਖੋਲ ਲਾ ਦੇ ਯਾਰ, ਮੇਰਾ ਸਿਰ ਫੜਿਆ ਗਿਆ। ਤਾਂ ਜੀ ਸਹੇਲ ਇੱਕ ਕੁੱਤੇ ਦਾ ਆਪਰੇਸ਼ਨ ਕਰਕੇ ਉਹਨੂੰ ਕਹਿੰਦੇ ਆ ਤੈਨੂੰ ਦੂਸਰੀ ਜ਼ਿੰਦਗੀ ਮਿਲੀ ਹੈ। ਨਹੀਂ ਉਸਤਾਦ ਜੀ ਇਹਨਾਂ ਦੀ ਵੀ ਫੀਲਿੰਗ ਹੁੰਦੀ ਹੈ ਨਾ ਕਿ ਨਹੀਂ ਹੁੰਦੀ? ਜਾਨਵਰਾਂ ਦੀ ਫੀਲਿੰਗ ਨਹੀਂ ਹੁੰਦੀ? ਹੁੰਦੀ, ਮੈਂ ਤਦੀ ਤਾਂ ਕਹਿ ਰਿਹਾ ਤੈਨੂੰ, ਉਹਨਾਂ ਦਾ ਵੀ ਦਿਮਾਗ ਹੁੰਦਾ ਵਾ। ਆਹੋ ਉਸਤਾਦ ਜੀ ਮੈਂ ਤੈਨੂੰ ਕਹਿ ਰਿਹਾ। ਵੇਖਿਆ ਉਸਤਾਦ ਜੀ ਉਹ ਕੁੱਤਾ ਜਿਹੜਾ ਨਾ ਉਸਤਾਦ ਜੀ ਮੈਂ ਵੇਖਿਆ ਤੇ ਉਹ ਵਿਚਾਰਾ ਨਾ ਏਡਾ ਕੁ ਬੇਬਸ ਹੋ ਗਏ। ਉਹ ਪਿਛਲੀਆਂ ਲੱਤਾਂ ਤੋਂ ਉਹਦੀ ਕੋਈ ਸ਼ੈ ਨੰਗੀ ਸੀ ਤੇ ਇੰਜ ਕਰਕੇ ਜਾਣ ਡਿਆ। ਤੇ ਇੱਕ ਕਰੈਕਟਰ ਨੇ ਵੇਖਿਆ ਕਿ ਸੜਕ ਦੇ ਵਿੱਚ ਘਰ ਜਾਣ ਡਿਆ ਤੇ ਉਹ ਉਹਦੇ ਕੋਲ ਆਇਆ ਤੇ ਕੁੱਤਾ ਉੱਠ ਕੇ ਨੱਸ ਗਿਆ। ਉਹ ਕਲਿੱਪ ਦੇਖਿਆ ਮੈਂ ਉਸਤਾਦ ਜੀ। ਉਸਤਾਦ ਜੀ ਇੰਜ ਕਰਕੇ ਸੇਲ ਆਪਰੇਸ਼ਨ ਥੀਏਟਰ ਹੀ ਵੜਿਆ ਵਾ। ਬਾਹਰ ਇੱਕ ਲੱਕੜ ਬੱਗਾ ਨਾ ਜਲਦੀ ਨਾਲ ਇੰਜ ਕਰਕੇ ਚੱਕਰ ਲਾਉਣ ਡਿਆ। ਸੇਲ ਬਾਹਰ ਆ ਕਹਿੰਦਾ ਡਾਕਟਰ ਮੇਰੀ ਲੱਕੜ ਬੱਗੀ को बचा लो, डॉक्टर मेरी लकड़ बग्गी को बचा लो। ਲੈ ਮੇਰੇ ਲਗੜ ਬੱਗੇ ਲੈ ਡਾਕਟਰ ਮੇਰੇ ਲਗੜ ਬੱਗੇ ਕੋ ਬਚਾ। ਉਹ ਬੇਟੇ ਮੂੰਹ ਤਾਂ ਜੀ ਉਹ ਬੜਾ ਖਤਰਨਾਕ ਪੁਆਇੰਟ ਹੁੰਦਾ ਹੈ। ਮੈਂ ਦੇਖੇ ਨੇ ਇੰਜ ਕਈ ਸੀਨ ਇਸ ਤਰ੍ਹਾਂ ਦੇ ਦੇਖੇ ਨੇ, ਜਦੋਂ ਮਰੀਜ਼ ਕੋਈ ਐਮਰਜੈਂਸੀ 'ਚ ਜਾਂ ਉਹ ਫੌਤ ਹੋ ਗਿਆ ਤੇ ਉਹਦੇ ਲਵਾਹਿਕੀਨ ਡਾਕਟਰ ਨੂੰ ਜਿਹੜਾ ਫੜਦੇ ਨੇ, ਅੱਲਾ ਮਾਫੀ ਦੇਵੇ ਉਸਤਾਦ ਜੀ, ਬਹੁਤ ਮਾੜਾ ਫੜਦੇ ਨੇ। ਇੱਕ ਜ਼ੈਬਰੇ ਦੇ ਮੂੰਹ ਤੇ ਤਾਂ ਜੀ ਸਹੇਲ ਰੇਗ ਮਾਰ ਲਾਉਂਦੇ ਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਇਹਦੀ ਸਰਜਰੀ ਕਰਨੀ ਹੈ। ਓਏ ਸੇਲ ਇੱਕ ਬਾਂਦਰੀ ਆ ਗਈ ਐਮਰਜੈਂਸੀ 'ਚ। ਸੇਲ ਅੰਦਰ ਲੈ ਕੇ ਗਿਆ ਬਾਂਦਰੀ ਨੂੰ। 5 ਮਿੰਟ ਬਾਅਦ ਬਾਹਰ ਆ ਕੇ ਨਾ ਬਾਂਦਰੀ ਦੇ ਲਵਾਹਿਕੀ ਨੂੰ ਕਹਿੰਦਾ ਜਲਦੀ ਫੈਸਲਾ ਕਰ ਲੈ,
या माँ बच सकती है या बेटा बच सकता है। ਉਸਤਾਦ ਜੀ ਇੱਕ ਅੰਦਰ ਚੀਟੀ ਬਿਮਾਰ ਐਮਰਜੈਂਸੀ ਵਾਰਡ ਦੇ ਵਿੱਚ ਕਿਤੇ ਡਾਕਟਰ ਨੇ ਸਹੇਲ ਨੇ ਬਾਹਰ ਆ ਕੇ ਜੀ ਸੌਰੀ ਹਮ ਉਸਕੋ ਨਹੀਂ ਪਹੁੰਚਾ ਸਕੇ ਤੇ ਚੀਤਾ ਇੰਜ ਕਰਕੇ ਹਸਪਤਾਲ ਦੇ ਗੇਟ ਨਾਲ ਲਾ ਕੇ ਗਾਉਂਦਾ ਚੀਤਾ ਥਾ ਜਿਸਕੇ ਲੀਏ ਆਤ ਵੇਤੇ ਹੀ ਸਹੀ ਇੱਕ ਗੱਲ ਤਾਜੀ ਇੱਕ ਮਾਲੀ ਇੱਕ ਚੀਤਾ ਆ ਕੇ ਮੇਰੇ ਬੱਚੇ ਨੂੰ ਗਿਆ एक ज़हनी मरीज लूमड़ी आ गई सेल को, कहती पता नहीं मैनू की प्रॉब्लम हो गई, मैं सारे वास्ते अच्छा ही सोची जा रही हूँ। ਹਾਂ ਮਕਾਰ ਵੀ ਨਾ ਮਾੜਾ ਸੋਚਦੀ ਸਹੀ ਗੱਲ ਪੁੱਤੇ ਨੂੰ ਕਹੀ ਜਾਣ ਡਿਆ ਮੇਰਾ ਪੁੱਤਰ ਦਿਲ ਵਾਲੀ ਵਾੜਾ ਭੌਂਕਣਾ ਤੇ ਕੋਈ ਗੱਲ ਕਰਨ ਵਾਲੀ ਉਸਤਾਦ ਜੀ ਹੈ ਇੱਕ ਤਾਜੀ ਮੱਝ ਦਾ ਆਪਰੇਸ਼ਨ ਕਰਨਾ ਤੇ ਉਹਦੇ ਕਿਤੇ ਮੂੰਹ ਚੋਂ ਝੱਗ ਨਿਕਲੀ ਜਾਵੇ ਤੇ ਬੰਦ ਫਸਾਇਆ ਉਹਦੇ ਮੂੰਹ ਚ ਲੈ ਜ਼ਰਾਫੇ ਦੇ ਗੱਤ ਨੂੰ ਸਟੈਥੋਸਕੋਪ ਲਵੇਟ ਕੇ ਬਲੱਡ ਚੈੱਕ ਕਰਨ ਡਿਆ ਇੱਕ ਨਾ ਸਹੇਲ ਦੇ ਮੈਂ ਕਲੀਨਿਕ ਗਿਆ ਤੇ ਇਹਨੇ ਨਾ ਕੋਈ 50 ਫੁੱਟ ਦੀ ਸੋਟੀ ਤੇ ਉਹਦੇ ਉੱਤੇ ਨਾ ਨੰਬਰ ਲਿਖੇ 1 2 3 4 ਤੇ ਲੀਕਾਂ ਵਾਈਆਂ। ਮੈਂ ਕਿਹਾ ਇਹ ਕੀ? ਕਹਿੰਦਾ ਚਾਚੂ ਇਹ ਜ਼ੈਬਰੇ ਦਾ ਥਰਮਾਮੀਟਰ ਆ। ਸ਼ੇਰ ਐਮਰਜੈਂਸੀ ने बाहर खलोता थे नर्स आके मुबारक हो अल्लाह ने आपको 2 चीटियां दी है ਇਹ ਲਾਲ ਭੱਬੂ ਆ ਗਏ, ਇਹ ਲਾਲ ਭੱਬੂ ਦੇ ਵਾਲਦੈਨ ਆ ਗਏ 2 ਲਾਲ ਭੱਬੂ। ਮੈਂ ਤੇ ਪਰੇਸ਼ਾਨ ਬਿਠਾ, ਮੈਂ ਕਿਹਾ ਸਹੇਲ ਕੀ ਹੋਇਆ? ਕਹਿੰਦਾ ਯਾਰ ਲਾਲ ਭੱਬੂ ਆ ਚਾਚੂ ਤੇ ਇਹਦੇ ਘਰ ਦੇ ਕਹਿ ਰਹੇ ਇਹਨੂੰ ਪੀਲਾ ਭੱਬੂ ਕਰ ਦੇ। ਅਸੀਂ ਚਾਹੁੰਦੇ ਸਾਡੀ ਫੈਮਿਲੀ 'ਚ ਕੋਈ ਚੇਂਜ ਵੀ ਆਵੇ। ਤਾਜੀ ਇੱਕ ਚੀਤੀ ਦਾਖਲ ਕੀਤੀ, ਉਹਨੂੰ ਕਿਤੇ ਖੂਨ ਦੀ ਜ਼ਰੂਰਤ ਸੀ, ਪਰ ਉਹ ਤਾਜੀ ਚੀਤਾ ਆ ਗਿਆ ਆਪਣੀ ਬਾਂਹ ਤੇ ਬਲੇਟ ਮਾਰ ਕੇ ਕਹਿ ਦਿਆ ਕਿ ਮੁझसे ले लो जितना खून चाहिए। ਮੇਰਾ ਮਰੀਜ਼ ਬਚਣਾ ਚਾਹੀਦਾ ਮੈਨੂੰ ਇਹ ਚ ਲੱਗਣ ਡਿਆ ਕਿ ਸਵੇਲ ਦੇ ਕੋ ਸਾਰੇ ਸਨੀ ਦੇ ਵਲੀ ਆਂਡੇ ਆ ਨਹੀਂ ਤੁਸੀਂ ਨਾ ਇਹ ਪਾਇਆ ਵੀ ਜੰਗਲ 'ਚ ਹੀ ਪਾਇਆ ਉਹਨੂੰ ਸਾਰਾ ਕਲੀਨਿਕ ਕਲੂਨਿਕ ਦਾ ਹਸਪਤਾਲ ਸਾਰਾ ਜੰਗਲ 'ਚ ਹੀ ਪਾਇਆ। ਨਹੀਂ ਉਸਤਾਦ ਜੀ ਹੋਣਾ ਚਾਹੀਦਾ, ਲੇਕਿਨ ਮੈਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਉਹਨੇ ਆਪ ਮੈਨੂੰ ਕਿਹਾ ਪਾਪਾ ਮੈਂ ਕੰਮ ਕਰਨਾ ਚਾਹ ਰਿਹਾ ਹਾਂ। ਮੈਂ ਤਦੀ ਤਾਂ ਕਹਿ ਰਿਹਾ ਯਾਰ ਸਾਈਕੋਲੋਜਿਸਟ ਵੀ ਹੋਣਾ ਚਾਹੀਦਾ ਉਹਨੂੰ, ਕਿ ਨਾਲ ਫਾਇਦਾ ਤਾਂ ਸਾਈਕੋਲੋਜਿਸਟ। ਮੈਨੂੰ ਥੋੜਾ ਜਿਹਾ ਦੱਸ ਦਿਓ। ਉਹ ਦਿਮਾਗੀ ਯਾਰ ਦੇਖ ਨਾ ਇੱਕ ਬੰਦਾ ਹੁਣ ਇੱਕ ਕੁੱਤਾ ਲੈ ਕੇ ਆਵੇ, ਉਹ ਕਹੇ ਭਾਜੀ ਇਹਦਾ ਦਿਮਾਗ ਫਿਰ ਗਿਆ, ਇਹ ਵੱਢਦਾ ਨਹੀਂ, ਇਸ ਤੇ ਢੁੱਡਾ ਮਾਰੀ ਜਾਂਦਾ ਜਾ ਕੇ। ਉਸਤਾਦ ਜੀ ਉਹਨਾਂ ਨਿੱਕੇ ਜਿਹੜੇ ਜਾਨਵਰ ਆ ਨਾ, ਨਿੱਕੇ ਜਿਹੜੇ ਹਸ਼ਰਾਤ ਆ, ਉਹ ਤਾਂ ਵੈਸੇ ਆਮ ਕੰਮ ਵਾਸਤੇ ਰੱਖੇ ਹੋਏ ਆ। ਹੁਣ ਏਡਾ ਡੱਡੂ ਰੱਖਿਆ, ਜਦੋਂ ਕਿਤੇ ਜ਼ਿਆਦਾ ਕਾਗਜ਼ ਹੁੰਦਾ ਕਾਗਜ਼ਾਂ ਤੋਂ ਉੱਪਰ ਡੱਡੂ ਰੱਖਦਾ ਇੰਜ ਕਰਕੇ ਵੀ ਕਾਗਜ਼ ਉੱਡਣਾ। ਇੱਕ ਬੰਦਾ ਸੇਲ ਕੋ ਮੱਛਰ ਆ ਕੇ ਕਹਿਣ ਦੇ ਥੈਲੀ ਵੱਡੀ ਕਰਦੇ ਖੂਨ ਥੋੜਾ। ਅੱਛਾ ਯਾਨੀ ਕਿ ਪੂਰੇ ਕਲੀਨਿਕ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਵੀ ਜਾਨਵਰਾਂ ਦੀਆਂ ਰੱਖੀਆਂ ਨੇ। ਐਡੀ ਮਰੀ ਹੋਈ ਕਿਰਲੀ ਰੱਖੀ, ਉਹਦਾ ਟੀਕਾ ਤੋੜਦਾ ਇੰਜ ਕਰਕੇ ਠੱਕ ਸੱਕ ਲੜਨ ਲੈ, ਯਾਨੀ ਕਲੀਨਿਕ ਦੇ ਵਿੱਚ ਸਾਰੀਆਂ ਉਹੀ ਸਾਈਵਾਂ ਰੱਖੀਆਂ ਉਹੀ ਨੇ। ਚੀਜ਼ਾਂ ਰੱਖੀਆਂ। ਇੱਕ ਬੰਦੇ ਦੀ ਬਾਂਹ ਤਾਜੀ ਬਾਂਹ ਤੇ ਸੱਪ ਬੰਨ ਕੇ ਟੀਕਾ ਲਾਉਂਦੇ, ਪੈਕ ਘੁੱਟ ਕੇ ਨਾਲਾਂ ਨੂੰ ਪੁੱਟਿਆ। ਓ ਯਾਰ ਬੰਦਾ ਕਿੱਥੇ ਆ ਗਿਆ ਯਾਰ ਉੱਥੇ ਬਾਸ। ਤਾਜੀ ਉਹ ਐਡੀ ਚੌੜੀ ਮੱਛੀ ਹੁੰਦੀ, ਐਡੀ ਹੱਥ ਜਿਹੜੀ ਚੌੜੀ ਮੱਛੀ, ਉਹਦਾ ਯੂਰਨ ਬੈਗ ਬਣਾਇਆ ਹੋਇਆ ਉਹਦੇ ਚ ਤਾਰ ਪਈ। ਆਹੋ ਜਿਹੜੀ ਇੰਜ ਬੜੀ ਹੁੰਦੀ। ਆਹੋ ਉਹਦਾ ਯੂਰਨ। ਇੱਕ ਬੰਦਾ ਤਾਜੀ ਸੱਪ ਲੈ ਆਇਆ, ਉਹ ਕਹਿੰਦਾ ਭਾਜੀ ਇਹ ਚ ਜ਼ਹਿਰ ਭਰ ਦੋ, ਇਹ ਤੇ ਕੱਲਾ ਚੂੰਡੀ ਹੀ ਵੜਦਾ, ਉਹ ਮਾਰਦਾ। ਲੈ ਕਹਿੰਦਾ ਖਾਲੀ ਚੁੰਡੀਆਂ ਹੀ ਵੱਢੀ ਜਾਂਦਾ ਵਾ, ਇਹਦੇ ਨਾਲ ਬੰਦੇ ਨੂੰ ਹੁੰਦਾ ਹੀ ਕੁਛ ਨਹੀਂ। ਤਾਜੀ ਸੇਲ ਕੋ ਇੱਕ ਮੱਖੀ ਆਣ ਕੇ ਕਹਿੰਦੀ ਮੇਰੇ ਪਾਰ ਵੱਡੇ ਕਰ ਦੇ, ਮੇਰੀ ਐਵਰੇਜ ਵੱਧ ਜੂ। ਉਸਤਾਦ ਜੀ ਮੈਨੂੰ ਇੰਨਾ ਪਤਾ ਹੈ, ਅੱਜ ਮੈਂ ਫਖਰ ਹੋਇਆ ਮੈਨੂੰ ਕਿ ਮੇਰੀ ਬੇਗਮ ਦਾ ਕੋਈ ਗੱਲ ਮੈਂ ਨਹੀਂ ਸੀ ਮੰਨ ਰਿਹਾ। ਉਸਤਾਦ ਜੀ ਕੋਈ ਹੈ ਸੀ ਗੱਲ, ਤੇ ਮੇਰੀ ਬੇਗਮ ਨੇ ਮੈਨੂੰ ਕਿਹਾ ਕਿ ਮੈਨੂੰ ਭੈਣ ਜਾਨੀ ਦਾ ਨੰਬਰ ਦਿਓ। ਮੈਂ ਉਹ ਕਹਿੰਦੇ ਜੀ ਇਹ ਅਗਰ ਫੈਸਲ ਨੇ ਗੱਲ ਮੰਨੀ ਤੇ ਉਹਨਾਂ ਦੀ ਮੰਨਣੀ ਹੈ, ਹੋਰ ਨਹੀਂ ਕਿਸੇ ਦੀ ਵੀ ਮੰਨਣੀ, ਠੀਕ ਹੈ। ਤੇ ਨਾਲੇ ਕਹਿੰਦੀ ਮੈਂ ਫੈਸਲ ਨੂੰ ਖਿਚਵਾਨੀ ਆ ਤੇ ਨਾਲੇ ਸੁਹੇਲ ਨੂੰ, ਕਿ ਉਹ ਕਿੰਨਾ ਕੁ ਮੈਨੂੰ ਖੁਸ਼ੀ ਹੋਈ ਕਿ ਉਹਨਾਂ ਨੂੰ ਪਤਾ ਕਿ ਕਿੰਨੇ ਫੈਸਲ ਤੇਰੇ ਕਿੰਨੇ ਬੱਚੇ ਨੇ? ਤੁਹਾਨੂੰ ਨਹੀਂ ਪਤਾ? ਨਹੀਂ ਯਾਰ ਮਤਲਬ 3 ਨੇ। 3 ਹੀ ਨੇ। ਹੈ 3 ਬੱਚੇ ਨੇ ਤੇ ਉਹ 3 ਵਾਰੀ ਫੋਨ ਨਹੀਂ ਮੈਨੂੰ ਆਇਆ ਤੇ ਹੁਣ ਵੀ ਆਪੇ ਨਿਬੜੋ। ਕੀ ਕਿਹਾ? ਪਤਾ ਕੀ ਗੱਲ ਉਸਤਾਦ ਜੀ, ਮੇਰੀ ਅਰਜ਼ ਸੁਣ ਲਓ ਇੱਕ ਮਿੰਟ ਯਾਰ, ਇਸ ਗੱਲ ਦਾ ਕੀ ਮਤਲਬ ਆ? ਕੋਈ ਮਤਲਬ ਨਹੀਂ ਆ ਮਿੱਠੇ, ਕੋਈ ਪੁੱਟੀ ਗੱਲ ਨਾ ਲੈ ਕੇ ਜਾਇਆ ਕਰੋ ਨਹੀਂ ਯਾਰ। ਕੀ ਕੋਈ ਮਤਲਬ ਨਹੀਂ ਹੈਗਾ, ਮੇਰੇ ਕੋ ਸਮਝ ਨਹੀਂ ਆਇਆ। ਉਹਨਾਂ ਨੇ ਕਿਹਾ ਕਿ 3 ਬੱਚੇ ਮਾਸ਼ਾਅੱਲਾ ਹੋ ਗਏ ਨੇ। ਹਾਂ ਤੇ ਮੈਨੂੰ ਇਹ 3 ਬੱਚਿਆਂ ਦੇ 3 ਬੱਚੇ ਹੋ ਗਏ ਨੇ ਤੇ ਮਤਲਬ 3 ਬੱਚੇ ਦੇ ਮਾਂ ਪਿਓ ਨੇ ਤੇ ਅੱਧੀ ਜ਼ਿੰਦਗੀ ਤੁਸੀਂ ਆਪੇ ਹੀ ਕੱਢ ਲਈ, ਲੜ ਕੇ ਆਪੇ ਹੀ ਸੁਲ੍ਹਾ ਕਰ ਲਈ, ਆਪੇ ਹੀ ਮਨਾ ਲਿਆ, ਤੇ
ਤੇ ਹੁਣ ਵੀ ਆਪ ਹੀ ਕਰ ਲਓ, ਇਹ ਮੇਰਾ ਮਕਸਦ ਸੀ ਮਿੱਠਾ ਸਾਹਿਬ। ਅੱਛਾ। ਕਹਿਣ ਦਾ ਮਤਲਬ ਉਸਤਾਦ ਜੀ ਕੋਈ ਮੇਜਰ ਮਾਮਲਾ ਤਾਂ ਹੋਵੇ ਨਾ ਮੇਰਾ, ਯਾਨੀ ਕਿ ਮੈਂ ਤੁਹਾਨੂੰ ਦੱਸ ਰਿਹਾ ਵਾਂ ਕਿ ਅੱਲਾ ਮਾਫੀ ਦੇਵੇ ਉਸਤਾਦ ਜੀ, ਮੈਂ ਆਪਣੇ ਗੁੱਸੇ ਤੋਂ ਬੜਾ ਹੀ ਡਰਦਾ ਵਾਂ। ਮੈਨੂੰ ਜ਼ਿੰਦਗੀ 'ਚ ਅਗਰ ਕਿਸੇ ਕੋਲ ਡਰ ਲੱਗਦਾ ਹੈ ਨਾ ਤੇ ਆਪਣੇ ਗੁੱਸੇ ਤੋਂ ਲੱਗਦਾ ਉਸਤਾਦ ਜੀ। ਮੈਂ ਨਾ ਲੜਦਾ ਇਸੇ ਲਈ ਮੈਂ ਬਕਵਾਸ ਕਰ ਰਿਹਾ ਕਿ ਸਹੇਲ ਨੂੰ ਸਾਈਕੋਲੋਜਿਸਟ ਬਣਾ ਜਾਨਵਰਾਂ ਦਾ। ਉਸਤਾਦ ਜੀ ਉਹ ਆਪਣੇ ਗੁੱਸੇ ਤੋਂ ਇੰਨਾ ਡਰਦੇ ਆ, ਬਾਹਰ ਚੌਚ ਖਲੋਤੇ ਹੋਣਾ ਬੰਦਾ ਕਹੇ ਓਏ ਗੁੱਸਾ ਆ ਗਿਆ ਤੇ ਘਰ ਭੱਜ ਜਾਂਦੇ ਆ। ਉਹ ਨਹੀਂ, ਮੈਂ ਹੁਣ ਗੁੱਸੇ 'ਚ ਵੀ ਕਿਹਾ ਬੱਚੇ ਆਪਣੇ ਨੂੰ ਇਹ ਕਹੋਗੇ ਵੀ ਮੈਨੂੰ ਉਸਤਾਦ ਜੀ ਮੇਰੀ ਇੱਕ ਵਿਸ਼ ਇੱਕ ਡਾਕਟਰ ਬਣਿਆ, ਭਾਵੇਂ ਮੈਂ ਗੁੱਸੇ 'ਚ ਬਣਾਵਾਂ ਭਾਵੇਂ ਪਿਆਰ 'ਚ ਬਣਾਵਾਂ, ਮੈਂ ਉਹਨੂੰ ਡਾਕਟਰ ਬਣਾਉਣਾ ਆਪਣੇ ਬੱਚੇ ਨੂੰ। ਇੱਕ ਯਾਰ ਔਲਾਦ ਦਾ ਕੰਮ ਹੈਗਾ ਕਿ ਮੰਨ ਲਵੇ ਵਾਲਦੈਨ ਦੀ, ਮੇਰੀ ਖਾਤਰ ਨਹੀਂ ਕਰ ਸਕਦਾ ਮੇਰਾ ਬੇਟਾ, ਛੋਟਾ ਬੇਟਾ ਜਿਹੜਾ ਫੈਜ਼ੀ, ਉਹਨੂੰ ਮੈਂ ਬਰਿਸਟਰ ਬਣਾਉਣਾ ਤੇ ਸੁਹੇਲ ਨੂੰ ਮੈਂ ਡਾਕਟਰ ਹੀ ਬਣਾਉਣਾ ਉਸਤਾਦ ਜੀ। ਵੈਟਰਨਰੀ ਡਾਕਟਰ ਹੋਵੇ ਬਸ। ਸਹੇਲ ਲੱਤਾਂ ਦਾ ਡਾਕਟਰ ਬਣ ਗਿਆ ਤੇ ਪਹਿਲਾ ਹੀ ਮਰੀਜ਼ ਸੱਪ ਆ ਗਿਆ। ਲੈ ਤੇ ਲੱਤਾਂ ਦਾ ਡਾਕਟਰ ਸਭ ਦੀ ਲੱਤਾਂ। ਹਾਂਜੀ, ਕਿਉਂ ਤੇ ਉਹ ਆ ਕੇ ਕਹਿਣ ਡਿਆ ਕਿ ਮੈਨੂੰ ਭੌਂਕਾ ਕਹਿੰਦੇ ਨੇ। ਸਾਈਕੋਲੋਜਿਸਟ ਬਣ ਗਿਆ ਤੇ ਗਿੱਦੜ ਆ ਗਿਆ। ਅੱਛਾ। ਗਿੱਦੜ ਆ ਗਿਆ, ਉਹ ਕਹਿੰਦਾ ਭਾਈ ਪਤਾ ਨਹੀਂ ਕੀ ਗੱਲ ਆ, ਮੇਰੇ ਹੱਥੋਂ ਰੋਜ਼ ਕੋਈ ਨਾ ਕੋਈ ਖੂਨ ਹੋ ਜਾਂਦਾ ਵਾ, ਮੇਰੇ 'ਚ ਬਹੁਤ ਬਹਾਦਰੀ ਆ ਗਈ ਆ ਔਰ ਮੈਨੂੰ ਡਰ ਨਹੀਂ ਲੱਗਦਾ। ਪੁੱਠੇ ਕੰਮ ਹੋ ਰਹੇ ਨੇ। ਜਿਹੜੇ ਜਾਨਵਰ ਦਾ ਸਾਈਕੋਲੋਜਿਸਟ ਬਣਾ, ਜਿਹੜੇ ਜਾਨਵਰ ਦਾ ਜਿਹੜਾ ਕੰਮ ਆ ਉਹ ਪੁੱਠਾ ਹੋ ਗਿਆ ਵਾ, ਉਹਨਾਂ ਨੂੰ ਵੀ ਜ਼ਰੂਰਤ ਆ, ਉਹਨਾਂ ਦਾ ਵੀ ਦਿਮਾਗ ਹੁੰਦਾ, ਉਹਨਾਂ ਦੀ ਵੀ ਅਕਲ ਕੰਮ ਕਰਦੀ ਆ। ਇੱਕ ਬੱਕਰੀ ਮਰੀਜ਼ ਆ ਗਈ, ਉਹਦਾ ਮਾਲਕ ਕਹਿੰਦਾ ਪਤਾ ਨਹੀਂ ਕੀ ਗੱਲ ਹੋ ਗਿਆ, ਰੋਜ਼ ਕੰਧ ਨਾਲ ਲੱਗ ਕੇ ਰੋਈ ਜਾਂਦੀ, ਇਹੀ ਕਹੀ ਜਾਂਦੀ ਮੈਂ ਨਹੀਂ ਬਚਣਾ, ਮੈਂ ਨਹੀਂ ਬਚਣਾ, ਮੈਂ ਨਹੀਂ ਬਚਣਾ, ਮੈਂ ਨਹੀਂ ਬਚਣਾ। ਸਹੇਲੇ ਕੋਈ ਚਪੇੜ ਵੀ ਮਾਰੀ ਹੋਣੀ ਕਿ ਤੂੰ ਨਹੀਂ ਬਚਣਾ, ਤੇ ਇੱਥੇ ਕੀ ਲੈਣ ਆਈ ਹੈ, ਕਿਹਾ ਹੋਣਾ ਉਹਨੇ। ਨਹੀਂ, ਦਿਮਾਗੀ ਡਾਕਟਰ ਬਣ ਗਿਆ, ਇੱਕ ਸ਼ੇਰ ਆ ਗਿਆ, ਸ਼ੇਰ ਆਲ ਫਾਲ ਹੋ ਗਿਆ, ਸ਼ੇਰ ਪਾਗਲ ਹੋ ਗਿਆ। ਉਹ ਕਹਿੰਦੇ ਯਾਰ ਕੀ ਹੋਇਆ? ਕਹਿੰਦਾ ਇਹੀ ਕਹੀ ਜਾਂਦਾ ਮੈਂ ਪੱਠੇ ਸ਼ੁਰੂ ਕਰਨ ਲੱਗਾ, ਮੈਂ ਪੱਠੇ ਸ਼ੁਰੂ ਕਰਨ ਲੱਗਾ, ਮੈਂ ਪੱਠੇ ਸ਼ੁਰੂ ਕਰਨ ਲੱਗਾ। ਵੀ ਤੂੰ ਗੋਸ਼ਤ ਖਾ ਯਾਰ। ਉਹ ਭਾਈ ਗੋਸ਼ਤ ਤੇ ਜਾਦੂ, ਗੋਸ਼ਤ ਤੇ ਮਿਠਾਈ ਜਾਦੂ ਟੂਣੇ ਹੁੰਦੇ ਆ। ਵੀ ਸ਼ੇਰ ਤੇ ਕਈ ਵੱਡਾ ਗੋਸ਼ਤ ਨਹੀਂ ਖਾਂਦੇ, ਕਈ ਉਸਤਾਦ ਜੀ ਵੱਡਾ ਗੋਸ਼ਤ ਨਹੀਂ ਖਾਂਦੇ। ਉਸਤਾਦ ਜੀ ਯਾਰ ਇੱਕ ਬੰਦਾ ਆਪਣਾ ਕਬੂਤਰ ਲੈ ਕੇ ਆ ਗਿਆ, ਆ ਕੇ ਸਹੇਲ ਨੂੰ ਕਹਿੰਦਾ ਯਾਰ ਇਹਨੂੰ ਚੈੱਕ ਕਰ, ਸਾਰੀ ਦਿਹਾੜੀ ਪੈਦਲ ਫਿਰੀ ਜਾਂਦਾ ਹੈ। ਇਹਨੂੰ ਮੈਂ ਜੜਾਉਣਾ ਵਾ ਤੇ ਥੱਲੇ ਡੇਗ ਪੈਂਦਾ ਤੇ ਪੈਦਲ ਫਿਰੀ ਜਾ ਰਿਹਾ। ਉਸਤਾਦ ਜੀ ਇੱਕ ਜ਼ਰਾਫਾ ਆ ਗਿਆ ਸਹੇਲ ਦੇ ਕੋਲੇ, ਕਹਿੰਦਾ ਜੀ ਮੈਂ ਜੰਗਲ ਛੱਡਤਾ, ਮੈਨੂੰ ਕਿਤੇ ਕੰਮ ਤੇ ਰੱਖ ਲਓ। ਉਹਨੂੰ ਟੂਲ ਪਲਾਜ਼ਾ ਤੇ ਲਵਾਤਾ, ਉਹ ਵਿਚਾਰਾ ਆਪਣੀ ਗਰਦਨ ਥੱਲੇ ਕਰਕੇ ਤਾਂ ਕਾਰ ਰੋਕਦਾ ਸੀ, ਗਰਦਨ ਤਾਂ ਕਰਕੇ ਕਾਰ ਦਿਖਾਉਂਦਾ ਸੀ। ਲੈ ਜ਼ਰਾਫਾ ਖਲੋਤਾ ਟੂਲ ਪਲਾਜ਼ੇ ਤੇ ਧੌਣ ਇੰਜ ਕੀਤੀ, ਤੇ ਜਦੋਂ ਪੈਸੇ ਪਏ ਉਹਦੇ ਟੋਂ। ਯਾਰ ਕੀ ਹੈ ਯਾਰ। ਬਹਰਾਲ ਉਸਤਾਦ ਜੀ, ਇਹਨੇ ਇਨਸਾਨਾਂ ਦੇ ਇਲਾਜ 'ਚ ਪੈਸੇ ਨਹੀਂ ਜਿੰਨੇ ਜਾਨਵਰਾਂ ਦੇ ਇਲਾਜ 'ਚ ਪੈਸੇ ਆ। ਪੈਸੇ ਦੀ ਖਾਤਰ ਕਿੰਨੇ ਕਰਨਾ ਵਾ? ਸਹੇਲ ਦੇ ਕੋਲ ਬੜੇ ਐਸੇ ਪੇਸ਼ੈਂਟ ਆਏ ਨੇ ਜਾਨਵਰ, ਜਿਹੜੇ ਮਤਲਬ ਘਰਦਿਆਂ ਨੇ ਛੱਡਤਾ, ਸਹੇਲ ਨੇ ਸਹੀ ਕਰਕੇ ਫਿਰ ਆਪ ਹੀ ਰੱਖ ਲਿਆ, ਉਹਨਾਂ ਨੂੰ ਕੰਮ ਤੇ ਲਵਾਤਾ, ਉਹ ਸਹੇਲ ਦੇ ਕੋਲ ਹੀ ਰਹਿ ਗਏ। ਉਸਤਾਦ ਜੀ ਜੈਨੂਇਨ ਗੱਲ ਹੈ। ਪਰਸੋਂ ਸੂਜੀ ਦੀ ਅੱਖ ਖਰਾਬ ਹੋ ਗਈ ਉਸਤਾਦ ਜੀ, ਉਹਨੇ ਆਪ ਹੀ ਇਲਾਜ ਕਰ ਲਿਆ, ਯਕੀਨ ਕਰੋ। ਵਾਹ। ਹਾਂਜੀ, ਉਹਨੇ ਕੁਝ ਵੀ ਨਹੀਂ ਕੀਤਾ। ਉਸਤਾਦ ਜੀ ਸੂਜੀ ਦੀ ਕਟਿੰਗ ਵੀ ਆਪ ਹੀ ਕਰ ਲੈਂਦਾ ਉਹ। ਪਹਿਲੇ ਤੇ ਫੱਟੀ ਰੱਖਦਾ ਵਾ, ਫਿਰ ਉੱਤੇ ਸੂਜੀ ਬਿਠਾਉਂਦਾ। ਫਿਰ ਉਹਦੇ ਮੋਬਾਈਲ ਤੇ ਸਾਹਮਣੇ ਉਹ ਵੀ ਲਾ ਦਿੰਦਾ ਬੱਚਿਆਂ ਵਾਲਾ, ਮੈਂ ਤੋਤਾ, ਫਿਰ ਉਹਦੀ ਕਟਿੰਗ ਕਰਦਾ। ਮੈਂ ਤੋਤਾ ਉਸਤਾਦ ਜੀ ਉਹ ਕਲਿੱਪ ਵੀ ਦੇਖਣ ਵਾਲੇ ਸੱਚੀ ਮੁੱਚੀ ਜਾਨਵਰਾਂ ਦੇ। ਉਹਨਾਂ ਨੇ ਕੁੱਤੇ ਦੇ ਸਾਹਮਣੇ LED ਲਾਈ ਹੈ ਤੇ ਇੱਕ ਕੁੱਤਾ LED ਦੇ ਵਿੱਚ ਉਹ ਐ ਨੂੰ ਜਾਣ ਡਿਆ ਤੇ ਉਹ ਨਾਲ ਦਾ ਕੁੱਤਾ ਵੀ ਐ ਨੂੰ ਜਾਣ ਡਿਆ। ਹਾਏ ਹਾਏ, ਕਮਾਲ ਕਲਿੱਪ ਯਾਰ। ਉਸਤਾਦ ਜੀ ਇਹੀ ਤੈਨੂੰ ਕਹਿ ਰਿਹਾ, ਉਹਨਾਂ ਦਾ ਦਿਮਾਗ ਹੁੰਦਾ ਭਾਵੇਂ ਨਾ, ਉਹਨਾਂ ਦੀ ਵੀ ਅਕਲ ਹੁੰਦੀ ਆ, ਉਹਨਾਂ ਦੀ ਵੀ ਸਮਝ ਹੁੰਦੀ ਆ, ਉਹ ਵੀ ਖਰਾਬ ਹੋ ਸਕਦੀ ਆ, ਉਹਦਾ ਵੀ ਕੋਈ ਇਲਾਜ ਕਰਨ ਵਾਲਾ ਹੋਵੇ। ਤੇ ਉਹਨੂੰ ਫਿਰ ਜਾਨਵਰ ਕਿਉਂ ਕਿਹਾ ਜਾਂਦਾ? ਜਾਨਵਰ ਉਹਨੂੰ ਇਸ ਤੋਂ ਕਿਹਾ ਜਾਂਦਾ ਕਿ ਉਹਦੀ ਅਕਲ ਇੱਕ ਲਿਮਿਟਿਡ ਆ, ਲੇਕਿਨ ਹੈ ਜ਼ਰੂਰ ਆ। ਉਸਤਾਦ ਜੀ ਉਹ ਤੂੰ ਅਕਲ ਸੂਝ-ਬੂਝ ਸਿਰਫ ਇੰਨੀ ਕਿ ਜਿਹੜਾ ਜਾਨਵਰ ਹੈ ਨਾ, ਉਹਨੂੰ ਤੁਸੀਂ ਇਹਨਾਂ ਦੱਸ ਸਕਦੇ ਹੋ ਕਿ ਵੀ ਇਹ ਖਾਣਾ ਪੀਣਾ ਵਾ, ਇੱਧਰ ਜਾਣਾ ਵਾ, ਇੱਧਰ ਵਾਸ਼ਰੂਮ ਜਾਣਾ ਵਾ, ਇਹ ਕਰਨਾ ਹੈ। ਅਦਰਵਾਈਜ਼ ਇਹ ਬਗੈਰ ਅਕਲ ਤੋਂ ਹੋ ਗਿਆ। ਲਿਮਿਟਿਡ ਦਾ ਲਫ਼ਜ਼ ਮੈਂ ਕਿਉਂ ਯੂਜ਼ ਕੀਤਾ? ਲਿਮਿਟਿਡ ਆ ਸਹੀ। ਲੇਕਿਨ ਇਹ ਦੇਖ ਨਾ, ਕਈ ਜਾਨਵਰ ਜਿੱਦਾਂ ਬੱਕਰਾ ਵਾ, ਹਾਂ, ਬੱਕਰਾ ਨਾਜ਼ੁਕ ਜਾਨਵਰ ਆ, ਉਹਨੂੰ ਤੁਸੀਂ ਨਵਾਓਗੇ ਉਹ ਬਿਮਾਰ ਹੋ ਜਾਂਦਾ, ਉਹ ਗੰਦੀ ਜਗ੍ਹਾ ਤੇ ਨਹੀਂ ਪੈਂਦਾ, ਖਲੋਤਾ ਰਹੇਗਾ ਸਾਰੀ ਰਾਤ, ਥੱਲੇ ਗੰਦਾ ਨਹੀਂ ਬੈਠੇਗਾ।
ਛਤਰਾ ਜਿਹੜਾ ਵਾ ਉਹ ਬੌਂਤਰ ਟਾਈਪ ਕਰੈਕਟਰ ਆ, ਉਹ ਬਹਿ ਬੂ ਜਾਂਦਾ ਹਰ ਜਗ੍ਹਾ ਤੇ। ਬੌਂਤਲ ਮੀਨ ਕੀ ਹੁੰਦਾ? ਬੌਂਤਰ ਮਰਾਦ ਕੇ ਮੋਟੇ ਦਿਮਾਗ ਦਾ ਅਤਾਈ। ਠੀਕ ਹੈ। ਛਤਰਾ ਸਹੀ। ਉਹ ਗੰਦ ਤੇ ਵੀ ਬਹਿ ਜਾਂਦਾ, ਉਹ ਸਭ ਕੁਝ ਖਾਈ ਪੀ ਜਾਂਦਾ, ਉਹਨੂੰ ਕੋਈ ਭਾਰ ਨਹੀਂ, ਉਹ ਤਾਂ ਉਹਦੀ ਫਿੱਟੇ ਹੁੰਦੇ ਆ। ਕਦੀ ਦੇਖ ਲਈ ਛਤਰਾ ਜਿਹੜਾ ਮਤਲਬ ਕਿ ਹਲਾ ਪਾਈ ਹੋਏਗੀ ਉਹਨੇ। ਇਸ ਤੋਂ ਭਾਵੇਂ ਨਾ ਇਹਨਾਂ ਦਾ ਵੀ ਦਿਮਾਗ ਆ। ਲੈ ਤੂੰ ਕਹਿ ਰਿਹਾ ਆ ਕੁੱਤਾ ਵਾ, ਹੁਣ ਕੁੱਤੇ ਨੂੰ ਕਿੰਨਾ ਕੁਝ ਸਮਝਾ ਦਿਓ ਤੁਸੀਂ, ਇਦਾਂ ਹੀ ਤੇ ਫਿਰ ਕੁੱਤੇ ਲੇਕਿਨ ਇਹਨਾਂ ਦੀ ਅਕਲ ਹੁੰਦੀ ਆ, ਲੇਕਿਨ ਲਿਮਿਟਿਡ ਹੁੰਦੀ, ਲਿਮਿਟਿਡ ਯਾਨੀ ਕਿ ਉਹਦਾ ਛੋਟਾ ਹੁੰਦਾ ਹਿਸਾਬ, ਮਤਲਬ ਉਹਦੀ ਇੱਕ ਲਿਮਿਟ ਦੇ ਵਿੱਚ ਬਸ ਉਹ ਜਿੰਨੀ ਕੁ ਉਹਨਾਂ ਨੂੰ ਆਪਣੇ ਵਾਸਤੇ ਲੋੜ ਆ ਨਾ ਉਨੀ ਕੁ ਬਸ ਉਹ ਕਰ ਲੈਂਦੇ। ਉਸਤਾਦ ਜੀ ਇੱਕ ਹੋਰ ਚੀਜ਼ ਮੈਂ ਵੇਖਿਆ, ਲੇਕਿਨ ਇੱਕ ਗੱਲ ਸੁਣ, ਅਹਿਸਾਸਾਤ ਵੀ ਹੁੰਦੇ ਇਹਨਾਂ 'ਚ। ਬਹੁਤ ਸਾਰੇ ਕਲਿੱਪ ਵੇਖ ਕੇ ਇੱਕ ਜਾਨਵਰ ਦੂਜੇ ਜਾਨਵਰ ਨੂੰ ਬਚਾਉਂਦਾ ਵਾ, ਉਹ ਹੋਰ ਨਸਲ ਦਾ ਹੁੰਦਾ, ਹੋਰ ਨਸਲ ਦਾ ਹੁੰਦਾ। ਇਸ ਤਰ੍ਹਾਂ ਉਸਤਾਦ ਬੜੇ ਕਲਿੱਪ ਆਏ ਨੇ ਸੋਸ਼ਲ ਮੀਡੀਆ ਦੇ ਉੱਪਰ ਕਿ ਇੱਕ ਕਾਂ ਜਿਹੜਾ ਪਾਣੀ ਦੇ ਵਿੱਚ ਡੁੱਬ ਰਿਹਾ ਵਾ, ਬਿਮਾਰ ਆ, ਤੇ ਇੱਕ ਪਤਾ ਨਹੀਂ ਹਾਥੀ ਕਿ ਪਤਾ ਨਹੀਂ ਕੌਣ ਆਇਆ, ਉਹਨੇ ਪੂਛ ਨਾਲ ਫੜ ਕੇ ਉਹਨੂੰ ਬਾਹਰ, ਹਾਂ ਨਹੀਂ ਉਹ ਬਨਮਾਨਸ ਟੈਪ ਹੀ, ਉਹਨੇ ਇੰਝ ਹੱਥ ਨਾਲ ਫੜ ਕੇ ਉਹਨੂੰ ਬਾਹਰ ਸਿੱਟ ਦਿੱਤਾ। ਇਸ ਤਰ੍ਹਾਂ ਉਸਤਾਦ ਜੀ ਮੈਂ ਵੇਖਿਆ। ਇਦਾਂ ਦੇ ਬੜੇ ਕਲਿੱਪ ਨੇ, ਬਹੁਤ ਕਲਿੱਪ ਨੇ ਜਿਨ੍ਹਾਂ ਦੇ ਵਿੱਚ ਜਾਨਵਰਾਂ ਨੇ ਦੂਜੀ ਨਸਲ ਯਾਨੀ ਉਹਨਾਂ ਦੀ ਉਹ ਜ਼ਾਤ ਦਾ ਵੀ ਨਹੀਂ ਤੇ ਉਹਨਾਂ ਨੇ ਉਹਨਾਂ ਨੂੰ ਬਚਾਇਆ ਵਾ। ਆਦੇ ਉਸਤਾਦ ਜੀ। ਹਾਂਜੀ, ਤੇ ਇਸ ਤੋਂ ਉਹਨਾਂ ਦੇ ਵਿੱਚ ਹੁੰਦਾ, ਲੇਕਿਨ ਇੱਕ ਲਿਮਿਟਿਡ ਹੁੰਦਾ ਵਾ, ਲੇਕਿਨ ਅਹਿਸਾਸਾਤ ਵੀ ਹੁੰਦੇ ਉਹਨਾਂ ਦੇ ਵਿੱਚ। ਉਹ ਇੱਕ ਚੀਤੇ ਨੇ ਹਰਨ ਖਾ ਲਿਆ ਨਾ, ਤੇ ਬਾਂਦਰ ਭਾਈ ਬਾਂਦਰ ਇਕੱਠੇ ਕਰਕੇ ਲੈ ਆਇਆ, ਡੁੰਡੇ ਪੜੇ ਨੇ, ਕਹਿੰਦਾ ਜੀ ਆਓ ਨਾਲੇ ਜਲੀਏ ਸਟ੍ਰਾਈਕ ਕੀਤੀ। ਯਾਰ ਫੈਸਲ ਮੇਰੀ ਗੱਲ ਸੁਣ, ਮੈਂ ਜਿਹੜੀ ਤੂੰ ਮੇਰੀ ਗੱਲ ਨਹੀਂ ਸਮਝ ਰਿਹਾ, ਮੈਂ ਤੈਨੂੰ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹਨੂੰ ਕੋਈ ਐਸਾ ਉਹਨੂੰ ਸਿਖਾ ਜਿਹੜਾ ਬਹੁਤ ਘੱਟ ਹੋਵੇ। ਲੋਕ ਮਸਲਾ ਕਿਹੜਾ ਘੱਟ ਹੈ ਉਸਤਾਦ ਜੀ, ਕਿਹੜਾ ਘੱਟ ਯਾਰ? ਕੋਈ ਇਲਾਜ ਵਹਿਮ ਦਾ ਇਲਾਜ ਨਹੀਂ ਹੁੰਦਾ। ਲੋਕੀ ਕਹਿੰਦੇ ਵਹਿਮ ਦਾ ਕੋਈ, ਉਹਨੂੰ ਵਹਿਮ ਦਾ ਇਲਾਜ ਕਰੇ। ਹਾਂ, ਵਹਿਮ ਦਾ ਇਲਾਜ ਦੇਖੋ, ਮੇਰੀ ਗੱਲ ਸੁਣੋ, ਬਹੁਤ ਸਾਰੇ ਐਸੇ ਅੱਜ ਤੋਂ 10 ਸਾਲ 20 ਸਾਲ ਪਹਿਲੇ ਜਦੋਂ ਰਿਸਰਚ ਨਹੀਂ ਸੀ, ਦਵਾਈਆਂ ਨਹੀਂ ਸੀ ਨਿਕਲੀਆਂ, ਜੀ ਕੈਂਸਰ ਦਾ ਇਲਾਜ ਕੋਈ ਨਹੀਂ, ਲਾ ਇਲਾਜ ਮਰਜ਼ ਸੀ, ਠੀਕ ਆ ਜੀ, ਫਲਾਣਾ ਜੀ ਲਾ ਇਲਾਜ ਮਰਜ਼ ਸੀ। ਡੈਂਗੀ ਜਦੋਂ ਆਇਆ ਤਾਂ ਉਦੋਂ ਬੜੇ ਬੰਦੇ ਮਰੇ, ਲੇਕਿਨ ਹੁਣ ਡੈਂਗੀ ਦਿਹਾੜੀ 'ਚ ਪਤਾ ਨਹੀਂ ਹਜ਼ਾਰਾਂ ਬੰਦਿਆਂ ਨੂੰ ਹੁੰਦਾ। ਉਹ ਇਸ ਤਰ੍ਹਾਂ ਵਹਿਮ ਦਾ ਇਲਾਜ ਕੋਈ ਨਹੀਂ। ਇਹ ਵਹਿਮ ਦਾ ਵੀ ਇਲਾਜ ਕੱਢ ਦੇ, ਉਹਨੂੰ ਦੁਕਾਨ ਪਾ ਕੇ ਤੇ ਉਹਨੂੰ ਸਿਖਾ ਵਹਿਮ ਦਾ ਇਲਾਜ, ਪੜ੍ਹੇ ਵਹਿਮ ਦੇ ਬਾਰੇ 'ਚ, ਵਹਿਮ ਕੀ ਹੁੰਦਾ ਵਾ, ਉਸ ਤੋਂ ਬਾਅਦ ਲਿਖਿਆ ਹੋਵੇ ਵਹਿਮ ਕਾ ਇਲਾਜ ਦਰਿਆਫਤ ਹੋ ਚੁੱਕਾ ਹੈ ਬਾय ਡਾਕਟਰ ਸੁਹੇਲ ਫੈਸਲ। ਉਸਤਾਦ ਜੀ ਵਹਿਮ ਦਾ ਜੇ ਇਲਾਜ ਨਹੀਂ ਨਾ ਹੈਗਾ ਤੇ ਉਹਦਾ ਡਾਕਟਰ ਵੀ ਕੋਈ ਨਹੀਂ ਹੈਗਾ। ਵਹਿਮ ਦਾ ਕੀ ਇਲਾਜ? ਵੇਖੋ ਨਾ, ਇੱਕ ਬੰਦਾ ਇੱਥੇ ਬੈਠਾ, ਉਹਨੂੰ ਵਹਿਮ ਹੈ ਕਿ ਅਮਰੀਕਾ 'ਚ ਇੱਕ ਬੰਦਾ ਮੈਨੂੰ ਗਾਲਾਂ ਕੱਢਣ ਡਿਆ, ਉਹਦਾ ਕੀ ਇਲਾਜ ਕਰੇਗਾ ਉਹ? ਯਾਰ ਇਹ ਇੱਕ ਬੰਦਾ ਆ ਕੇ ਇੱਕ ਮਿਸਾਲ ਉਹਨੇ ਕਿਹਾ ਜੀ ਅਮਰੀਕਾ ਦੇ ਵਿੱਚ, ਉਹਨੂੰ ਵਹਿਮ ਆ ਕਿ ਅਮਰੀਕਾ ਦੇ ਵਿੱਚ ਇੱਕ ਬੰਦਾ ਨੂੰ ਗਾਲਾਂ ਕੱਢਣ ਦਿਆ। ਉਹਨੂੰ ਤੁਸੀਂ ਪੁੱਛੋ ਕਿ ਤੂੰ ਅਮਰੀਕਾ ਦੇ ਵਿੱਚ ਕੋਈ ਤੇਰਾ ਮਸਲਾ ਹੈਗਾ, ਤੂੰ ਕਿਸੇ ਦੇ ਪੈਸੇ ਦੇਣੇ ਆ, ਤੂੰ ਅਮਰੀਕਾ ਦੇ ਕਿਸੇ ਬੰਦੇ ਨੇ ਕੋਈ ਜ਼ਿਆਦਤੀ ਕੀਤੀ ਹੈ? ਅਗਰ ਤੂੰ ਕਹਿ ਦੇਵੇ ਹਾਂਜੀ, ਤੇ ਇਹਨੂੰ ਕਹਿਣਾ ਭਾਈ ਇਹ ਵਹਿਮ ਨਹੀਂ ਆ, ਉਹ ਹਕੀਕਤਨ ਕੱਢਣ ਦਿਆ, ਮੈਨੂੰ ਵੀ ਉਹਦਾ ਫੋਨ ਆਇਆ ਸੀ, ਉਹਦੇ ਪੈਸੇ ਦਿਓ। ਹਕੀਕਤ ਪੈ ਡਿਆ ਵਾ। ਇੱਕ ਫਿਲਮ ਵੀ ਵੇਖੀ ਸੀ ਸੰਜੇ ਦੱਤ ਦੀ, ਸੰਜੇ ਦੱਤ ਜਾ ਕੇ ਚਪੇੜਾ ਮਾਰਦਾ, ਕਹਿੰਦਾ ਮੇਰਾ ਵਹਿਮ ਹੈ, ਮੇਰਾ ਵਹਿਮ ਹੈ। ਉਹ ਕਹਿੰਦਾ ਨਹੀਂ ਵਹਿਮ ਨਹੀਂ, ਉਹ ਹਕੀਕਤ ਵਿੱਚ ਮਾਰ ਗਿਆ। ਨਹੀਂ, ਸਹੇਲ ਇੱਕ ਬੰਦਾ ਇਲਾਜ ਕੀਤਾ ਵਹਿਮ ਦਾ, ਉਹ ਬੰਦਾ ਬਿਲਕੁਲ ਠੀਕ ਹੋ ਗਿਆ, ਕਹਿੰਦਾ ਡਾਕਟਰ ਸਾਹਿਬ ਹੁਣ ਮੈਂ ਬਿਲਕੁਲ ਠੀਕ ਹਾਂ। ਅਗਰ ਕਹਿੰਦਾ ਤੇਰਾ ਵਹਿਮ ਆ। ਲੇਕਿਨ ਸਾਜੀ ਮੇਰੀ ਵਿਸ਼ ਇਹੀ ਹੈ ਕਿ ਮੇਰਾ ਬੇਟਾ ਡਾਕਟਰ ਬਣੇ ਤੇ ਜਾਂ ਮੈਂ ਉਹਨੂੰ ਵੀਡੀਓ ਸੈਂਟਰ ਬਣਾਵਾਂ। ਨਹੀਂ ਆਪਣੀ ਯਾਰ ਇੱਕ ਹੁੰਦੀ ਹੈ ਨਾ। ਆਹੋ ਠੀਕ ਆ, ਇੱਕੋ ਹੀ ਆ ਤਕਰੀਬਨ। ਉਧਰ ਨਹੀਂ ਕੰਨ ਉਧਰੋਂ ਨਹੀਂ ਫੜਨੇ ਤੇ ਉਧਰੋਂ ਫੜ ਲਓ, ਬਸ ਗੱਲ ਤੇ ਉਹੀ। ਨਹੀਂ ਉਸਤਾਦ ਜੀ, 에ਅਰ ਹੋਸਟਸ ਨਹੀਂ ਬਣ ਸਕਦਾ? ਅੱਛਾ ਬਿਲਕੁਲ ਠੀਕ ਹੈ। 에ਅਰ ਹੋਸਟਸ ਬਣਨ ਲਈ ਉਹਨੂੰ ਪਹਿਲੇ ਆਪ ਇੱਕ ਡਾਕਟਰ ਕੋਲ ਜਾਣਾ ਪੈਣਾ। ਨਹੀਂ, ਤੂੰ ਆਪਣੇ ਭਰਾ ਨੂੰ ਸੁਲਤਾਨਾ ਡਾਕੂ ਬਣਾ ਦੇ। ਹਾਂ ਉਹ ਉਸਤਾਦ ਜੀ ਦੇਖਿਆ ਨਹੀਂ, ਅਕਸਰ ਬੰਦੇ ਨਹੀਂ ਫਿਰਦੇ ਉਹਦੇ ਵਿੱਚ ਚਾਹ ਚੂ ਲਿਆ ਕੇ, 에ਅਰ ਹੋਸਟਸ ਹੁੰਦੇ ਆ ਯਾਰ, ਜਾ ਕੰਮ ਕਰ। ਲੇਕਿਨ ਉਸਤਾਦ ਜੀ ਮੈਂ ਆਪਣੇ ਬੇਟੇ ਨੂੰ, ਮੇਰੀ ਜ਼ਿੰਦਗੀ ਰਹੀ, ਮੈਂ ਕੋਸ਼ਿਸ਼ ਕਰਾਂਗਾ ਕਿ ਮੇਰਾ ਬੇਟਾ ਡਾਕਟਰ ਬਣੇ ਜਾਂ ਮੈਂ ਉਹਨੂੰ ਮਸਦਾ ਲੈ ਦੇਣਾ। ਹਾਂਜੀ, ਉਹ ਬੜਾ ਕੰਮ ਹੈ ਉਹਨੂੰ ਮਸਦੇ ਆ ਜਾਣਗੇ ਫਿਰ। ਟਰੱਕਿੰਗ ਦਾ ਬੜਾ ਕੰਮ ਜੀ ਉਸਤਾਦ ਜੀ, ਟਰੱਕਿੰਗ ਦਾ। ਉਹਨੂੰ ਪਤਾ ਵਾ ਮਈਅਤ ਮੁੜ ਕੇ ਟਰੱਕ ਤੇ ਲਿਜਾਈਦੀ ਆ। ਉਸਤਾਦ ਜੀ ਮੈਂ ਇੱਕ ਗੱਲ ਪੁੱਛਣੀ ਸੀ, ਹਮੇਸ਼ਾ ਤੁਸੀਂ ਟਰੱਕ ਦੇਖੇ ਹੋਣੇ ਨੇ, ਟਰੱਕ ਦੇ ਟੂਲ ਬਾਕਸ ਤੇ ਇੱਕ ਗੱਲ ਲਿਖੀ ਹੁੰਦੀ ਏ, ਚੋਰ ਕੇ ਪੁੱਤਰ ਟੂਲ ਬਾਕਸ ਖਾਲੀ ਹੈ। ਇਹ ਕਿਉਂ ਲਿਖਿਆ ਹੁੰਦਾ? ਕਿ ਉਹਨੂੰ ਪਹਿਲੇ ਪਤਾ ਲੱਗ ਜੇ ਨਾ ਕਿ ਐਵੇਂ ਤੋੜ ਨਾ ਦਵੇ ਨਾ, ਉਹਨੂੰ ਲਾਹ ਨਾ ਲਵੇ, ਤੋੜ ਨਾ ਦਵੇ ਵਿੱਚ, ਤੇ ਕੁਛ ਨਹੀਂ ਹੈਗਾ, ਤੇ ਐਵੇਂ ਨੁਕਸਾਨ ਨਾ ਕਰ ਜਾਵੇ।
ਇਹੀ ਤੇ ਵਹਿਮ ਹੈ, ਇਹਦੇ ਚ ਇਲਾਜ ਕਰਨਾ ਮੇਰੇ ਪੁੱਤਰ ਨੇ ਕਿ ਵਹਿਮ ਉਹਨੂੰ ਤੋੜ। ਹਾਂ ਵਾਹ ਵਾਹ ਵਾਹ, ਕਿੱਥੇ ਪਹੁੰਚੇ ਨੇ। ਲੇਕਿਨ ਉਸਤਾਦ ਜੀ ਮੈਨੂੰ ਇੰਝ ਲੱਗ ਰਿਹਾ ਸੀ ਕਿ ਤੁਸੀਂ ਉਹਦੀ ਹੌਸਲਾ ਅਫਜ਼ਾਈ ਕਰੋਗੇ। ਮੈਂ ਕਹਿੰਦਾ ਬੜੇ ਪੈਸੇ ਭੋੜ ਸਕਦਾ ਉਹ। ਦੇਖ ਇੱਕ ਮਰੀਜ਼ ਆ ਕੇ ਜਿਹੜਾ ਕਵੇ ਕਿ ਭਾਜੀ ਡਾਕਟਰ ਸਾਹਿਬ ਮੈਨੂੰ ਲੱਗਦਾ ਵਾ ਕਿ ਜਿੱਦਾਂ ਤੂੰ ਪਹਿਲੇ ਦੱਸਿਆ ਕਿ ਅਮਰੀਕਾ ਦੇ ਵਿੱਚ ਇੱਕ ਬੰਦਾ ਮੈਨੂੰ ਰੋਜ਼ ਗਾਲਾਂ ਕੱਢ ਰਿਹਾ, ਉਹ ਇੱਕ ਫੋਨ ਕਰੇ ਉਹਦੇ ਸਾਹਮਣੇ ਜਾਣ ਕੇ, ਉਹ ਕਵੇ ਮੈਨੂੰ ਪਤਾ ਕੌਣ ਆ, ਹਾਂ ਵੀ ਤੂੰ ਕਿਉਂ ਗਾਲਾਂ ਕੱਢ ਰਿਹਾ ਵੀ ਇਹਨੂੰ ਭਾਜੀ ਜਾਣ ਕੇ, ਅੱਛਾ 10,000 ਰੁਪਇਆ, ਅੱਛਾ ਓਕੇ, ਫਿਰ ਹਟ ਜਾਏਗਾ ਗਾਲਾਂ ਕੱਢਣੀਆਂ, ਉਹ ਕਵੇ ਹਾਂਜੀ ਹਟ ਜਾਗਾ, ਓਕੇ ਲੈ ਫਿਰ ਮੈਂ ਤੈਨੂੰ ਦਵਾਉਣਾ ਆਪਣਾ ਭਾਜੀ, ਉਹ ਕਹਿ ਰਿਹਾ ਵਾ ਕਿ ਮੈਂ ਤੁਹਾਡੇ ਕੋਲ 10,000 ਰੁਪਇਆ ਲੈਣਾ ਵਾ, ਤੁਸੀਂ ਉਹਦਾ 10,000 ਰੁਪਇਆ ਮੈਨੂੰ ਦੇ ਦਿਓ, ਮੈਂ ਉਹਨੂੰ ਭੇਜ ਦਿਆਂਗਾ, ਉਹ ਤੁਹਾਨੂੰ ਗਾਲਾਂ ਕੱਢਣੀਆਂ ਹਟ ਜਾਏਗਾ। ਬੜੀ ਗੱਲ। ਵਾਹ, ਉਹ ਪੇਸ਼ੈਂਟ ਜਿਹੜਾ ਵਾ ਉਹਨੂੰ ਕਿਉਂਕਿ ਟੈਨਸ਼ਨ, ਉਹਨੇ ਫੌਰਨ ਤੈਨੂੰ 10,000 ਦੇਣਾ, ਉਹ ਰੱਖ ਕੇ ਗੱਲੇ 'ਚ ਰੱਖੋ, ਉਹਨੂੰ ਕਹੋ ਲਓ ਭਾਜੀ ਅੱਜ ਤੋਂ ਬਾਅਦ ਤੁਹਾਨੂੰ ਗਾਲਾਂ ਨਹੀਂ ਕੱਢੇਗਾ, ਜੇ ਗਾਲਾਂ ਤੁਹਾਨੂੰ ਲੱਗੇ ਕਿ ਗਾਲਾਂ ਕੱਢ ਰਿਹਾ ਤੇ ਦੁਬਾਰਾ ਮੇਰੇ ਕੋਲ ਆਉਣਾ, ਮੈਂ ਪੁੱਛ ਲਾਂਗਾ ਕਿ ਉਹਨੇ ਹੋਰ ਕਿੰਨੇ ਪੈਸੇ ਤੁਹਾਡੇ ਕੋਲ ਲੈਣੇ, ਲੈ ਜੇ ਪੇਸ਼ੈਂਟ ਦੁਬਾਰਾ ਆ ਜਾਏ ਮੈਨੂੰ ਫੜ ਲਈ। ਜਾਂ ਇੱਕ ਉਸਤਾਦ ਜੀ ਬੰਦੇ ਨੂੰ ਉਹ ਨਹੀਂ ਹੁੰਦਾ ਕਿ ਯਾਰ ਮੇਰੇ ਪਿੱਛੇ ਕੋਈ ਹੈਗਾ ਵਾ, ਮੇਰੇ ਪਿੱਛੇ ਕੋਈ ਹੈਗਾ। ਉਹ ਆਇਆ ਸੇਲ ਕੋ ਇੱਕ ਪੇਸ਼ੈਂਟ ਹਾਂ, ਆ ਕੇ ਇਹੀ ਕਿ ਜਿਵੇਂ ਡਾਕਟਰ ਸਾਹਿਬ ਮੈਨੂੰ ਲੱਗ ਰਿਹਾ ਮੇਰੇ ਪਿੱਛੇ ਕੋਈ ਹੈਗਾ, ਉਹ ਕਹੇ ਭਾਜੀ ਹੈਗਾ, ਕੰਪਿਊਟਰ ਮੇਰਾ ਖੜਾ ਅੱਧੇ ਘੰਟੇ ਤੋਂ ਪਿੱਛੇ ਹੀ ਦਵਾਈਆਂ ਬਣਾ ਰਿਹਾ, ਕੀ ਟੈਨਸ਼ਨ ਆ ਤੁਹਾਨੂੰ। ਉਹ ਤਾਂ ਫੌਰਨ ਲਾਈਕ ਕਰਤਾ। ਉਹਦੇ ਕਹਿ ਉਰੇ ਆ, ਓਏ ਇੱਧਰ ਆ, ਉਹ ਸਾਹਮਣੇ ਆਇਆ, ਉਹਨੇ ਕਿਹਾ ਆਹ ਸੀ ਤੁਹਾਡੇ ਪਿੱਛੇ ਦੇਖ ਲਓ, ਉਹਨੇ ਕਿਹਾ ਵੇਖਿਆ ਫਿਰ ਮੇਰਾ ਵਹਿਮ ਸਹੀ ਸੀ ਨਾ, ਮੈਂ ਕਹਿ ਰਿਹਾ ਸੀ ਨਾ ਮੇਰੇ ਪਿੱਛੇ ਕੋਈ ਹੈਗਾ। ਹਾਂ ਉਸਤਾਦ ਜੀ ਹੁੰਦੇ ਨੇ ਬੜਾ ਕੁਛ, ਲੇਕਿਨ ਮੇਰੀ ਵਿਸ਼ ਹੈ, ਲੇਕਿਨ ਉਸਤਾਦ ਜੀ ਤੁਸੀਂ ਉਹਦੀ ਹੌਸਲਾ ਅਫਜ਼ਾਈ ਤੇ ਕਰੋ, ਸ਼ੋਅ ਵੇਖਦਾ, ਸਾਡਾ ਪ੍ਰੋਗਰਾਮ ਡੇਲੀ ਵੇਖਦਾ, ਉਹਨੂੰ ਕਹੋਗੇ ਪੁੱਤਰ ਤੂੰ ਪੜ੍ਹ, ਜੋ ਦਿਲ ਕਰਦਾ ਹੀ ਕਰ, ਮੈਂ ਤੇਰੇ ਨਾਲ ਆ। ਹੌਸਲਾ ਅਫਜ਼ਾਈ ਉਸਤਾਦ ਜੀ ਕਾਹਦੀ ਕਰਨੀ ਵੀ ਉਹ ਕੇਟੂ ਟੱਪਣ ਲੱਗਾ। ਉਹ ਯਾਰ ਕੇਟੂ ਕੀ ਬੰਦੇ ਹੀ ਟੱਪਦੇ ਆ ਕੇਟੂ। ਇਦਾਂ ਦੇ ਨਹੀਂ ਬਿਲਕੁਲ ਸਹੀ ਆ ਫੈਸਲ ਸਾਹਿਬ, ਬਿਲਕੁਲ ਸਹੀ ਆ, ਤੁਸੀਂ ਉਹਨੂੰ ਤੁਸੀਂ ਕੋਈ ਡਿਫਰੈਂਟ ਕੰਮ ਕਰਾਓ। ਡਿਫਰੈਂਟ ਕੰਮ ਕਿਹੜਾ? ਉਹਨੂੰ ਅੱਛਾ ਤੈਨੂੰ ਪਤਾ ਵਾ ਪੌਦਿਆਂ ਦੇ ਵੀ ਡਾਕਟਰ ਹੁੰਦੇ ਆ। ਕਿਹਨਾਂ ਦੇ? ਪੌਦਿਆਂ ਦੇ। ਪੌਦਿਆਂ ਦੇ। ਉਹਨਾਂ ਦੇ ਡਾਕਟਰ ਨਹੀਂ ਹੁੰਦੇ, ਉਹਨਾਂ ਦੇ ਮਾਲੀ ਹੁੰਦੇ ਨੇ ਉਸਤਾਦ ਜੀ। ਉਹ ਡਾਕਟਰ ਵੀ ਹੁੰਦੇ ਆ। ਉਹ ਡਾਕਟਰ ਹੀ ਹੁੰਦੇ ਆ। ਮਾਫੀ ਦੇ ਦਿਓ ਉਸਤਾਦ ਜੀ, ਮਾਫੀ ਦੇ ਦਿਓ। ਓਏ ਅੱਲਾ ਦੇ ਆ ਬੰਦਿਆ, ਉਹਨਾਂ ਨੂੰ ਡਾਕਟਰ ਹੀ ਕਹਿੰਦੇ ਆ, ਪੌਦਿਆਂ ਦੇ, ਜਿਹਨੂੰ ਮਾਲੀ ਕਹਿੰਦੇ, ਮਾਲੀ ਤੁਸੀਂ ਕਹਿੰਦੇ ਉਹਨੂੰ। ਉਸਤਾਦ ਜੀ ਬਿਲਕੁਲ, ਇੱਕ ਵਾਪਡਾ ਦੇ ਵਿੱਚ ਮੇਰਾ ਦੋਸਤ ਹੈਗਾ, ਉਹਨਾਂ ਦਾ ਨਾਮ ਯੂਸਫ ਹੈ, ਉਹ ਮਾਲੀ ਹੈਗੇ ਨੇ, ਉਹ ਮੂਲੀ ਦੱਸ ਦਿੰਦੇ ਨੇ ਕਿ ਇਹ ਮਿੱਠੀ ਇਹਦੇ ਆ ਫਿੱਕੀ ਹੈ, ਉਹਨਾਂ ਨੂੰ ਇੰਨਾ ਤਜਰਬਾ ਹੈ ਜੀ। ਉਹਨੂੰ ਡਾਕਟਰ ਬਣਾ ਪੌਦਿਆਂ ਦਾ। ਦਰਖਤ ਦੇ ਉੱਤੇ ਵੱਡਾ ਬਲੱਡ ਪ੍ਰੈਸ਼ਰ ਵਾਲਾ ਲਵੇੜ ਕੇ ਇੰਜ ਕਰਕੇ ਚੈੱਕ ਕਰ ਰਿਹਾ ਉਹਨੂੰ। ਵਾਹ ਉਸਤਾਦ ਜੀ, ਮੈਨੂੰ ਨਹੀਂ ਯਾਨੀ ਕਿ ਇਹ ਚੀਜ਼ ਸਮਝ ਲੱਗਦੀ, ਮਾਲੀ ਮੁਲੀ। ਛੋਟਾ ਜਿਹਾ ਗਮਲਾ ਲੰਮੇ ਪਾਇਆ ਹੋਇਆ ਬੈੱਡ ਤੇ ਹੈ, ਬੇਰ ਖੁਸ਼ਕੀ ਹੋ ਗਈ ਹੈ, ਉਹਦੇ ਤੇ ਛੋਟਾ ਜਿਹਾ ਕੰਬਲ ਵੀ ਦਿੱਤਾ। ਅੱਛਾ ਉਸਤਾਦ ਜੀ, ਵੈਸੇ ਹੁੰਦੇ ਨੇ ਪੌਦਿਆਂ ਦੇ ਵੀ ਡਾਕਟਰ ਹੁੰਦੇ ਨੇ? ਹਾਂਜੀ, ਪੌਦਿਆਂ 'ਚ ਵੀ ਅਹਿਸਾਸਾਤ ਹੁੰਦੇ ਨੇ, ਪੌਦੇ ਵੀ ਸੁਣਦੇ ਨੇ, ਪੌਦਿਆਂ ਦੀ ਵੀ ਆਵਾਜ਼ ਹੁੰਦੀ ਹੈ, ਲੇਕਿਨ ਉਹਦੀ ਫ੍ਰੀਕੁਐਂਸੀ ਇਨਸਾਨੀ ਫ੍ਰੀਕੁਐਂਸੀ ਤੋਂ। ਉਹ ਯਾਰ ਫੈਸਲ ਜਾਣਦੇ ਯਾਰ, ਖੁਦਾ ਦਾ ਨਾ ਯਾਰ, ਪੌਦੇ ਵੀ ਗੱਲਾਂ ਕਰਦੇ ਨੇ। ਉਹ ਮਾਫੀ ਦੇ ਦਿਓ, ਆਹੋ ਜੀ ਬੇਰੀ ਜਾਣਦੀ ਹੈ ਡਾਕਟਰ ਕੋ ਮੈਨੂੰ। ਓਏ ਰੱਬ ਦੀ ਹਮਦੋ ਸਨਾ ਬਿਆਨ ਕਰਦੇ ਨੇ, ਜਾਨਦਾਰ ਨੇ, ਜਾਨਦਾਰ ਹੁੰਦੇ ਨੇ। ਕਿੱਦਾਂ ਇੱਕ ਬੀ ਉਹਦੇ ਵਿੱਚੋਂ ਨਿਕਲ ਕੇ ਵੱਡਾ ਹੋ ਜਾਂਦਾ, ਖਾਂਦੇ ਪੀਂਦੇ ਨੇ, ਮਰਾਤ ਜ਼ਮੀਨ ਚੋਂ ਪਾਣੀ ਲੈਂਦੇ ਨੇ। ਆਹੋ ਜੀ ਡਾਕਟਰ ਹੈ ਨੇ ਜੀ ਪੌਦੇ ਦਾ। ਭਾਜੀ ਪੌਦੇ ਜਾ ਕੇ ਡਾਕਟਰ ਨੂੰ ਕਹਿੰਦੇ ਜੀ, ਬੇਰੀ ਜਾ ਕੇ ਕਹਿੰਦੀ ਹੈ ਜੀ ਕਿ ਮੇਰੇ ਪੱਤੇ ਝੜਦੇ ਪਏ ਨੇ, ਕੋਈ ਅੱਛਾ ਜਿਹਾ ਸ਼ੈਂਪੂ ਦੱਸ ਦਿਓ ਡਾਕਟਰ ਸਾਹਿਬ। ਲੈ ਉਹ ਗੱਲ ਕਰਨ ਵਾਲੀ ਬੜੀ ਗੱਲ ਕਰਨ ਦੇ ਉਸਤਾਦ ਜੀ। ਇੱਕ ਕੇਲਾ ਆ ਕੇ ਕਹਿੰਦਾ ਵੇਖ ਯਾਰ ਪਤਾ ਨਹੀਂ ਕੀ ਗੱਲ ਚਿੱਤਰੀ ਨਹੀਂ ਪੈਣ ਡਈ। ਇੱਕ ਕੇਲਾ ਆ ਗਿਆ, ਕਹਿੰਦਾ ਭਾਜੀ ਮੈਨੂੰ ਸਿੱਧਾ ਕਰ ਦਿਓ। ਨਹੀਂ ਫੈਸਲ ਸਾਹਿਬ, ਦਰਖਤਾਂ ਦਾ ਵੀ ਹੁੰਦਾ ਵਾ, ਦਰਖਤਾਂ ਦੇ ਚ ਜਾਣ ਯਾਰ। ਪਹਿਲੀ ਵਾਰੀ ਸੁਣਿਆ ਹੁੰਦੇ। ਸੁਣ, ਇੱਕ ਲੱਕੜੀ ਦਾ ਦਰਖਤ ਤਾਂ ਹੁੰਦਾ ਉਹ ਉਹਦੀਆਂ ਸ਼ਾਖਾਂ ਨਿਕਲਦੀਆਂ ਨੇ, ਸ਼ਾਖਾਂ ਦੇ ਵਿੱਚੋਂ ਪੂਰਾ ਸੋਹਣਾ ਅੰਬ ਬਣ ਜਾਂਦਾ, ਔਰ ਅੰਬ ਦੇ ਅੰਦਰ ਮਿਠਾਸ ਆ ਜਾਂਦੀ। ਅੰਬ ਦੇ ਅੰਦਰ ਕਿੱਦਾਂ ਬੇਜਾਨ ਚੀਜ਼ ਕਿੱਦਾਂ ਕਰ ਸਕਦੀ ਉਸਤਾਦ ਜੀ? ਉਹ ਗੱਲ ਠੀਕ ਹੈ, ਲੇਕਿਨ ਮੈਂ ਡਾਕਟਰ ਨਹੀਂ ਸੁਣੇ ਇਹਨਾਂ ਦੇ। ਭਾਜੀ ਹੁੰਦੇ ਆ। ਉਹਨਾਂ ਦਾ ਕੀ ਨਾਮ ਹੈ ਦੱਸੋ ਯਾਰ? ਮੇਰੀ ਗੱਲ ਸੁਣਨਾ, ਇੱਕ ਡਾਕਟਰ ਹੁੰਦਾ ਵੀ ਇੱਕ ਦਰਖਤ ਸੁੱਕ ਗਿਆ, ਔਰ ਇਹਨਾਂ ਦੀ ਇਸ ਤਰ੍ਹਾਂ ਦੀ ਬੁੰਤਕਾਰੀ ਹੁੰਦੀ ਆ ਕਿ ਡਿਜ਼ਾਈਨ ਆਪਣੀ ਮਰਜ਼ੀ ਦਾ ਕਰ ਲੈਂਦੇ ਨੇ। ਕਿ ਦਰਖਤ
ਇਹਨਾਂ ਦੀ ਜਦੋਂ ਬੁੰਤਕਾਰੀ ਕਰਦੇ ਨੇ ਨਾ ਵਿੱਚ, ਜਦੋਂ ਇਹਨਾਂ ਨੂੰ ਉਹਨੂੰ ਬੁੰਤਕਾਰੀ ਨਹੀਂ, ਉਹ ਕੀ ਇਹਨੂੰ ਕਹਿੰਦੇ ਜ਼ਮੀਨ 'ਚ, ਉਹਦੇ 'ਚ ਕੋਈ ਐਸੀਆਂ ਦਵਾਈਆਂ, ਕੋਈ ਗੱਲਬਾਤ, ਉਹਨਾਂ ਦੇ ਵਿੱਚ ਵੀ ਮੇਨਟੇਨੈਂਸ ਹੋਣ ਲੱਗ ਪਈ ਹੈ। ਉਸਤਾਦ ਜੀ ਮੈਂ ਦੱਸਦਾ, ਪੈਂਦ ਪੈਂਦੀ ਹੁੰਦੀ, ਪੈਂਦ ਉਹ ਪੈਂਦ ਪਾਉਂਦੇ ਕਿ ਤੁਸੀਂ ਹਲਕਾ ਜਿਹਾ ਟੱਕ ਲਾ ਕੇ ਵਿੱਚ ਦੂਸਰੇ ਪੌਦੇ ਦਾ ਨਾ ਪੀਸ ਦੇ ਕੇ ਟੇਬਲ ਵੇਟ ਨਹੀਂ, ਪੈਂਦ ਪੈ ਜੇ, ਕੋਈ ਦੋਨਾਂ ਪੌਦੇ ਦਾ ਮਿਕਸ ਜਿਹੜਾ ਨਾ ਫਰੂਟ ਲੱਗੇਗਾ। ਮੇਰਾ ਇੱਕ ਦੋਸਤ ਇੱਥੇ ਪਿੰਡ ਗਿਆ ਸੀ ਤੇ ਨਾ ਟਾਲੀ ਸੀ, ਟਾਲੀ ਥੱਲੋਂ ਸਾਰੀ ਚਿੱਟੀ ਹੋਈ। ਮੈਂ ਕਿਹਾ ਯਾਰ ਟਾਲੀ ਕਿਉਂ ਚਿੱਟੀ? ਕਹਿੰਦਾ ਪਾਏ ਨੇ ਟਾਲੀ ਨੂੰ ਕੈਂਸਰ ਹੋਇਆ, ਇਹਦੀ ਜਿਹੜਾ ਹੀ ਸੁਆਹ ਕਰੇਗਾ ਉਹ ਮਰ ਜਾਏਗਾ। ਹਾਂ ਸੀਰੀਅਸ। ਉਹ ਪਾਸ ਕਰ ਹਾਂਜੀ ਭਾਜੀ ਉਹਨੂੰ ਉਸਤਾਦ ਜੀ ਉਹਨੇ ਨਿੰਬੂ ਤੇ ਟਮਾਟਰ ਨਾ ਮੇਰੇ ਦੋਸਤ ਨੇ ਇਕੱਠੇ ਜੋੜੇ ਨੇ ਤੇ ਉਹ ਬੀਜ ਦਿੱਤੇ ਨੇ ਤੇ ਉਹ ਅੰਬ ਉੱਗੇ ਬਾਅਦ ਚੋਂ। ਲੇਕਿਨ ਉਹਨੂੰ ਫਿਰ ਜਗ੍ਹਾ ਨਹੀਂ ਯਾਦ ਹੈ ਮੈਂ ਕਿੱਥੇ ਬੀਜੇ ਸੀ। ਅੰਬ ਲਾ ਤੋੜ ਇਸ ਲਈ ਮੈਂ ਤੈਨੂੰ ਕਹਿਣਾ ਨਾ, ਸਹੇਲ ਨੂੰ ਨਾ ਜਾਨਵਰਾਂ ਦਾ ਸਾਈਕੋਲੋਜਿਸਟ ਬਣਾ। ਮੈਨੂੰ ਲੱਗਦਾ ਕਿ ਉਹਨੂੰ ਇਨਸਾਨਾਂ ਦਾ ਹੀ ਬਣਾਉਣਾ ਪੈਣਾ ਹੈ। ਪਹਿਲੇ ਤਾਂ ਮੈਂ ਇਸ ਆਪਣੇ ਲਈ ਦਫ਼ਤਰ ਕਹਿ ਰਿਹਾ, ਤੋਂ ਤੇਰੀ ਗੱਲ- ਪੁੱਤਰ ਇਲਾਜ ਇੱਥੋਂ ਹੀ ਸ਼ੁਰੂ ਕਰ। ਆ ਤੇਰੀਆਂ ਗੱਲਾਂ ਸੁਣਨ ਤੋਂ ਬਾਅਦ ਇਸੇ ਲਈ ਮੈਂ ਉਹਨੂੰ ਮਸ਼ਵਰਾ ਦਿੱਤਾ ਸੀ। ਉਸਤਾਦ ਜੀ ਉਹ ਸਬਜ਼ੀਆਂ ਦਾ ਫਲਾਂ ਦਾ ਡਾਕਟਰ ਬਣਿਆ ਹੈ। ਇੱਕ ਦੁਹਾਣਾ ਆ ਗਿਆ ਬਜ਼ੁਰਗ ਜਿਹਾ, ਕਹਿੰਦਾ ਬਜ਼ੁਰਗੋ ਕੀ ਹੋਇਆ? ਕਹਿੰਦਾ ਪਤਾ ਨਹੀਂ ਪੁੱਤ, ਲਾਲੀ ਮੁੱਕਦੀ ਜਾਣ ਡਈ ਆ। ਚਿੱਟਾ ਧੋਣਾ ਆ ਗਿਆ, ਜਵਾਨੀ ਜੀ ਲਾਲੀਆਂ ਸੀ। ਇੱਕ ਦਵਾਣਾ ਆ ਗਿਆ, ਉਹਨੇ ਕਿਹਾ ਪੁੱਤਰ ਆ ਮੇਰੇ ਪੱਟੀ ਕਰਦੇ, ਪਤਾ ਨਹੀਂ ਕਿਹੜਾ ਸਾਲਾ ਚਾਕੀ ਕੱਢ ਕੇ ਲੈ ਗਏ ਨੇ। ਚੱਕੀ ਕੱਢ ਕੇ ਲੈ ਗਏ। ਨਹੀਂ ਯਾਰ, ਇਹ ਹੁੰਦੇ ਨੇ ਡਾਕਟਰ, ਇਹਨਾਂ ਦੇ ਵੀ ਡਾਕਟਰ ਹੁੰਦੇ ਨੇ। ਆ ਜਿਹੜੀ ਖਾਦ ਪਾਉਂਦੇ ਨੇ, ਮਿੱਟੀ ਦੇ ਉੱਪਰ ਖਾਦ, ਇਹ ਕੀ ਕਰਦੀ ਆ? ਮਿੱਟੀ ਦੇ ਵਿੱਚ ਜਾ ਕੇ ਵੀ ਜਿਹੜਾ ਉਹ ਪੌਦੇ ਦੇ ਬੜੀ ਜੀ ਸੋਨਾ ਯੂਰੀਆ ਖਾਦ ਤੇ ਫਲਾਣੀ ਖਾਦ ਤੇ ਫਸਲ ਰੰਗੀਨ ਹੋਏਗੀ ਤੇ ਫਸਲ ਬਹੁਤ ਮਜ਼ੇਦਾਰ ਹੋਏਗੀ। ਇਹ ਪਾਏ ਨੇ, ਇਹਦਾ ਕੋਈ ਹੈ ਜਾਨਦਾਰ ਚੀਜ਼ ਆ, ਇਹਦੇ 'ਚ ਜਾਨ ਆ। ਉਸਤਾਦ ਜੀ ਜਿਹੜੇ ਇਸ ਚੀਜ਼ ਨੂੰ ਸਮਝਦੇ ਆ, ਉਹਨਾਂ ਨੂੰ ਪੁੱਛ, ਉਹਨਾਂ ਕੋਲ ਬਹੇਗਾ, ਤੈਨੂੰ ਐਸੀ ਗੱਲ ਦੱਸਣਗੇ, ਤੂੰ ਹੈਰਾਨ ਹੋ ਜਾਏਗਾ ਪੌਦਿਆਂ ਦੇ ਮੁਤਲਕ। ਇੱਕ ਮਿੰਟ ਠਹਿਰ ਜੋ, ਸਾਰੀਆਂ ਗੱਲਾਂ ਬਾਅਦ 'ਚ। ਪਹਿਲੇ ਮੈਨੂੰ ਯਾਦ ਆ ਗਈ ਗੱਲ। ਮੈਨੂੰ ਖਬਰ ਮਿਲੀ ਆ ਕਿ ਬਾਹਰ ਨਾ ਮੇਰੀ ਇੱਟ ਪਈ ਸੀ, ਕਿ 2500 ਇੱਟ ਪਈ ਸੀ। ਹਾਂਜੀ। ਉਹਦੇ ਚੋਂ ਇੱਟਾਂ ਗੈਪ ਹੋਈਆਂ ਨੇ। ਚੁੱਪ ਕਰਕੇ ਆਰਾਮ ਦੇ ਨਾਲ ਮੈਨੂੰ ਦੱਸ ਦੇਣਾ ਕਿ ਮੇਰੀਆਂ ਇੱਟਾਂ ਕੌਣ ਲੈ ਕੇ ਗਿਆ। ਤਾਂ ਜੀ ਦੱਸਾਂ ਫਿਰ? ਦੱਸ। ਇੱਕ ਮਿੰਟ ਠਹਿਰ ਜਾ। ਕੀ ਦੱਸੇ ਤੂੰ? ਦੱਸ ਮੈਨੂੰ, ਕੀ ਦੱਸਣਾ ਤੂੰ? ਉਸਤਾਦ ਜੀ ਇਹਨਾਂ ਨੇ ਖੜੀ ਆ, ਕਾਨੂੰ ਨੇ, ਨਾਜ਼ਰ ਨੇ ਤੇ ਬਾਈ ਫੈਸਲ ਨੇ। ਉਹ ਇੱਥੇ ਵੀ ਤਾਂ ਪਈ ਆਂਡੇ ਦੇਣ ਡਈ ਸੀਗੀ, ਉਧਰ ਕਿਸੇ ਦੇ ਕੰਮ ਆ ਜਾਊਗੀ। ਫੈਸਲਾ ਤੁਸੀਂ ਲੈ ਕੇ ਗਏ ਹੋ ਇੱਟਾਂ? ਸਹੀ ਦੱਸਣਾ। ਹਾਂਜੀ ਉਸਤਾਦ ਜੀ। ਕਿੰਨੀਆਂ? ਉਸਤਾਦ ਜੀ ਮੇਰਾ ਖਿਆਲ ਸਾਰੀ 700 ਸੀਗੀ ਇੱਟ। ਹਲੋ ਨਹੀਂ ਸਾਰੀ 700,000 ਨਹੀਂ ਸੀ, ਬਾਹਰ ਜ਼ਿਆਦਾ ਪਈ ਸੀ। ਉਹ ਇੰਨੀ ਕੀ ਸੀ ਉਸਤਾਦ ਜੀ? 100 ਘੱਟ ਹੋਣੀ ਆ, ਵੱਧ ਹੋਣੀ? 2500 ਸੀ ਜੀ। ਤੁਸੀਂ ਕੀ ਕਰਨੀ ਸੀ 700 ਇੱਟ? ਇਹਨਾਂ ਉਸਤਾਦ ਨੇ ਜੀ ਉਹ ਉਂਝ ਹੀ ਘਰ ਪਈ ਹੋਈ ਏ, ਮੈਂ ਉਹ ਡਬਲ ਸਟੋਰੀ ਕਰਨਾ ਨਾ ਘਰ। ਤੇ 700-800 ਨਹੀਂ ਕਰਨਾ ਵਾ? ਇਹ ਮੈਨੂੰ ਸਿੰਗਲ ਸਟੋਰੀ ਸੁਣਾ ਕੇ ਤੇ ਉੱਥੇ ਡਬਲ ਸਟੋਰੀ ਕਰ ਲੈਣਾ। ਅੱਜ ਗੱਲ ਪਤਾ ਕੀ ਏ ਫੈਸਲ ਸਾਹਿਬ, ਇਹ ਚੋਰੀ ਹੁੰਦੀ ਆ। ਹਾਂਜੀ। ਚੋਰੀ ਨਹੀਂ ਹੁੰਦੀ ਉਸਤਾਦ ਜੀ, ਮਾਣ ਹੁੰਦਾ ਹੈ। ਏ ਮਾਣ ਦੇ ਨਾਲ ਅਸੀਂ ਸਮਝੀਦਾ ਕਿ ਸਾਡੇ ਬਾਪ ਦੀਆਂ ਨੇ, ਬਜ਼ੁਰਗ ਦੀਆਂ ਜਾਵਾਂ ਨੇ, ਸਾਡਾ ਹੱਕ ਏ। ਇਹ ਚੋਰੀ ਹੁੰਦੀ ਆ। ਨਹੀਂ ਚੋਰੀ ਨਹੀਂ ਉਸਤਾਦ ਜੀ, ਮਾਣ ਹੁੰਦਾ ਹੈ। ਭਾਈ ਫੈਸਲ, ਮਾਣ ਤੇ ਚੋਰੀ 'ਚ ਬੜਾ ਫਰਕ ਹੈ। ਮੇਰੀ ਗੱਲ ਸੁਣ। ਅੱਛਾ ਤੇ ਮੈਨੂੰ ਵੀ ਮਾਣ ਆ ਫਿਰ ਤੇਰੇ ਤੇ। ਮੈਂ ਤਾਂ ਨਹੀਂ ਕਦੀ ਤੇਰੇ ਘਰੋਂ ਕੁਝ ਲਿਆਂਦਾ ਮਾਣ। ਉਸਤਾਦ ਜੀ ਪੂਰਾ ਘਰ ਹੀ ਤੁਹਾਡਾ, ਜਦੋਂ ਮਰਜ਼ੀ ਆਓ, ਅੱਲਾ ਜਾਣਦਾ। ਪੂਰਾ ਘਰ ਲੈ ਜਾਓ ਚੁੱਕ ਕੇ, ਜੇ ਤੁਹਾਡਾ ਕੋਈ ਹੱਥ ਲੱਗ ਜਾਏ ਤੇ। ਓਏ ਮਿੱਠੇ, ਕਿੰਨੇ ਦੀ ਇੱਟ ਆ ਰਹੀ ਅੱਜ ਕੱਲ? ਉਸਤਾਦ ਜੀ ਇੱਟ ਜਿਹੜੀ ਆ 22,000 ਦੀ 1000 ਇੱਟ ਵਾਲੀ। ਕਿਹੜੀ ਦੀ? ਅਵਲ ਚਾਂਦੀ ਦੀ ਆ ਮਿੱਠੇ? ਹੈ ਚਾਂਦੀ ਦੀ ਆ। 11,000 ਨੂੰ 1000 ਇੱਟੇ ਉਸਤਾਦ ਜੀ, ਜਿੱਥੇ ਮਰਜ਼ੀ ਲੈ ਲਓ, ਮੈਂ ਦੇਣਦਾ। ਕਹਿੰਦੇ ਮਾਣ ਵੀ ਹੁੰਦਾ, ਮਾਣ ਇੱਕ ਤੇ ਰਕਸ਼ੇ ਤੇ ਕਰ ਲੈਂਦੇ, 3 ਰਕਸ਼ੇ ਭਰ ਕੇ ਲੈ ਗਏ ਨੇ। ਉਹ 2 ਗਏ ਯਾਰ ਮਿੱਠੇ, 2 ਰਕਸ਼ੇ ਗਏ ਆ। ਮੈਂ ਕਿਹਾ ਇੰਨੀ ਇੱਟ ਕੀ ਕਦੇ ਕਿਥੇ ਯਾਰ, ਘਰ ਬੱਚੇ ਖੇਲਣਗੇ। ਲਓ ਔਰ ਰੇਲਵੇ ਕਲੋਨੀ ਵਾਲੇ ਮਕਾਨ ਹੀ ਨਹੀਂ ਬਣਨ ਦੇ ਰਹੇ ਉਸਤਾਦ ਜੀ। ਮੈਂ ਡਬਲ ਸਟੋਰੀ ਕਰਨਾ ਹੈਗਾ। ਤੇ ਇੱਟ ਲੜਾਈ ਵਾਸਤੇ ਲੈ ਗਏ ਫਿਰ? ਨਹੀਂ ਤੇ ਇਹਨਾਂ ਇੱਟਾਂ ਨਾਲ ਬਣ ਜਾਣਾ। ਇਹ ਪੜੀਆਂ ਸੀ ਇੱਟਾਂ। ਉਸਤਾਦ ਜੀ ਗੱਲ ਪਤਾ ਕੀ, ਮੈਨੂੰ ਉਸ ਬਾਦਸ਼ਾਹ ਦੀ ਕਹਾਣੀ ਯਾਦ ਆ ਗਈ, ਜਿਹੜਾ ਇੱਕ ਚੀਜ਼ ਰੱਖਦਾ ਸੀਗਾ ਤੇ ਉਹਨੂੰ ਉੱਲੀ ਲੱਗ ਜਾਂਦੀ ਹੁੰਦੀ ਸੀਗੀ ਤੇ ਬਾਅਦ ਦੇ ਵਿੱਚ ਉਹ ਰਾਇਜ ਬਣ ਦਿੰਦਾ ਸੀ। ਤੁਹਾਡਾ ਵੀ ਉਹ ਹਿਸਾਬ, ਇੱਥੇ 7 ਮਹੀਨੇ ਹੋ ਗਏ ਵੀ ਇੱਟਾਂ ਉੱਚ ਪਈਆਂ ਤੇ ਜੇ ਉਹ ਲੈ ਗਏ ਵਾ ਤੇ ਹੁਣ ਤੁਹਾਨੂੰ ਯਾਦ ਆ ਗਿਆ। ਇੱਕ ਤੁਹਾਡਾ ਰਾਹ ਖੋਲੀਏ, ਉੱਤੋਂ ਅਸੀਂ ਗੱਲਾਂ ਸੁਣੀਏ। ਤਾਂ ਜੀ
ਬਾਈ ਫੈਸਲ ਇੰਨੀਆਂ ਇੱਟਾਂ ਖੜਦਾ ਵਾ, ਇਹਦਾ 6 ਇੱਟ ਵੀ ਓਵਲ ਵਾਲਿਆਂ ਦਾ ਵਾ। ਸ਼ੇਰ ਇਟ ਮੈਨੂੰ ਕਹਿੰਦਾ ਉਸਤਾਦ ਜੀ ਨੂੰ ਸਵਾਬ ਹੋਏਗਾ, ਮੈਂ ਅੱਬੂ ਜੀ ਦੀ ਕਬਰ ਪੱਕੀ ਕਰਨੀ ਆ। ਜਦੋਂ 1500 ਇੱਟ ਲੈ ਕੇ ਮੈਂ ਕਿਹਾ ਇਹ ਅੱਬੂ ਜੀ 3 ਮਰਲੇ ਚ ਦਫਨਾਏ ਆ, ਇੰਨੀ ਇੱਟ ਲੈ ਕੇ ਆ। ਕਹਿੰਦਾ ਯਾਰ ਘਰ ਦਾ ਦਰਵਾਜ਼ਾ ਮੇਨ ਨਹੀਂ, ਦਰਵਾਜ਼ਾ ਬੰਦ ਕਰਾਂ ਲੋਕੀ ਉੱਤੋਂ ਆਇਆ ਕਰਨਗੇ, ਹਰ ਕੋਈ ਦਰਵਾਜ਼ਾ ਆਉਂਦਾ ਸੀ। ਇਹ 700 ਇੱਟ ਦੇ ਨਾਲ ਅੱਬੂ ਦੀ ਕਬਰ ਪੱਕੀ ਕਰਨੀ, ਅੱਬੂ ਬਾਹਰ ਆ ਜਾਂਦੇ ਆ। ਉਹ ਝੂਠ ਬੋਲਦਾ, ਅੰਦਰ ਹੀ ਨਹੀਂ ਸਾਡੀ ਗਏ। ਅੱਬੂ ਨੂੰ ਵਿੱਚ ਲੈ ਕੇ ਮਜ਼ਾਕ ਨਹੀਂ ਕਰਨਾ। ਤੁਹਾਨੂੰ ਪਤਾ ਹੈ ਕਿ ਅੱਬੂ ਦੀ ਗੱਲ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ, ਭਾਵੇਂ ਜਿਹੜਾ ਮਰਜ਼ੀ ਹੋ ਜਾਏ ਉਸਤਾਦ ਜੀ, ਮੇਰੇ ਕੋਲ ਸੱਚੀ ਮੁੱਚੀ ਬਰਦਾਸ਼ਤ ਨਹੀਂ ਹੁੰਦੀ। ਉਸਤਾਦ ਜੀ ਅੱਛਾ ਫੈਸਲ ਸਾਹਿਬ, ਇੱਕ ਦੌਰ ਸੀ ਜਦੋਂ ਤੁਸੀਂ ਮੈਨੂੰ ਦੱਸ ਕੇ ਚੀਜ਼ ਲਿਜਾਂਦੇ ਸੀ, ਪੁੱਛ ਕੇ ਨਹੀਂ ਸੀ ਲਿਜਾਂਦੇ। ਹੁਣ ਤੁਸੀਂ ਦੱਸਣਾ ਵੀ ਛੱਡ ਦਿੱਤਾ। ਆਏ ਉਸਤਾਦ ਜੀ ਸੱਚੀ ਮੁੱਚੀ ਮਾਣ ਦੇ ਨਾਲ ਲੈ ਜਾਂਦਾ। ਮੈਨੂੰ ਪਤਾ ਨਹੀਂ ਉਸਤਾਦ ਜੀ ਮੇਰੀ ਸਾਈਕੀ ਹੈ। ਮੈਂ ਹੁਣ ਤੁਹਾਨੂੰ ਇੱਕ ਦੋਸਤ ਦੀ ਗੱਲ ਸੁਣਾਉਣਾ ਵਾ। ਮੈਂ ਨਾ ਇੱਕ ਦਰਾਜ਼ ਦੇ ਵਿੱਚ, ਯਾਨੀ ਕਿ ਨਾ ਅਕਸਰ ਮੈਂ ਉੱਥੇ ਬੈਠਕ ਦੇ ਵਿੱਚ ਬੈਠਾ ਹੁੰਦਾ ਨਾ, ਤੇ ਮੇਰੇ ਦਰਾਜ਼ ਦੇ ਵਿੱਚ ਰੁਪਈਏ ਪਏ ਹੁੰਦੇ, 5-5 ਹਜ਼ਾਰ ਲਈ ਇਕੱਠੀ ਪਈ ਹੁੰਦੀ ਹੈ ਜਦੋਂ ਵੀ ਮੈਂ ਚਲੇ ਜਾਵਾਂ। ਇਹ ਭਾਜੀ ਗੱਲ ਸੁਣਿਓ, ਉਹ ਯਾਰ ਮਿੱਠੇ ਪੈਸੇ ਯਾਰ ਘਰ। ਇਹ ਕਿਤੇ ਇੱਕ ਦੀ ਰਾਤ ਬੈਂਕ ਫਲਾਸ਼ ਸੁੱਤੇ ਰਹੇ। ਤੇ ਉਹ ਮੇਰਾ ਦੋਸਤ ਮੈਨੂੰ ਕਹਿਣ ਡਿਆ, ਕਹਿੰਦਾ ਯਾਰ ਮੇਰੀ ਨੇਚਰ ਹੀ ਫੈਸਲ ਕਿ ਮੈਂ ਚੋਰੀ ਕਰ ਲੈਣਾ ਵਾ, ਪਤਾ ਨਹੀਂ ਕੀ ਹੁੰਦਾ। ਕਹਿੰਦਾ ਮੈਨੂੰ ਤੇ ਇਹ ਨਾ ਪੈਸੇ ਜਿਹੜੇ ਹੈਗੇ ਨੇ ਯਾਰ ਇਹਨਾਂ ਨੂੰ ਸਾਈਡ ਤੇ ਰੱਖੀਆਂ, ਤਾਲਾ ਲਾ ਕੇ ਰੱਖਿਆ ਕਰ ਦਰਾਜ਼ ਨੂੰ। ਕੱਲ ਨੂੰ ਕਹਿੰਦਾ ਕਿਸੇ ਤੇ ਗਿਲਾ ਸ਼ਿਕਵਾ ਨਹੀਂ ਕਰਨਾ ਤੂੰ। ਮੈਂ ਕਿਹਾ ਕਿਸੇ ਤੇ ਕੀ, ਤੇਰੇ ਤੋਂ ਇਲਾਵਾ ਕੋਈ ਨਹੀਂ ਆਉਂਦਾ। ਕਹਿੰਦਾ ਮੇਰੇ ਤੇ ਵੀ ਨਹੀਂ ਕਰਨਾ ਤੂੰ। ਤੇ ਉਸਤਾਦ ਜੀ ਉਹਦਾ ਦਾ ਲੱਗਾ, ਤੇ ਉਹ ਡੇਲੀ ਹੈ ਨਾ ਉਸਤਾਦ ਜੀ 2 ਨੋਟ 3 ਨੋਟ 2 ਨੋਟ ਲਈ ਜਾ ਰਿਹਾ। ਤੇ ਹੁਣ ਜਿਹੜੀ ਉਹ ਗੱਠੀ ਸੀਗੀ ਉਸਤਾਦ ਜੀ 1000 ਵਾਲੀ ਸੀ, 5-5 ਵਾਲੀ, ਮੈਂ ਕਹਿਣ ਡਿਆ ਮੈਂ ਗੂਗਲ 'ਚ। ਭਾਈ ਫੈਸਲ ਇੱਕ ਵਾਰੀ ਉਹ 50 ਵਾਲੀ ਪੂਰੀ ਕਾਪੀ ਵੀ ਲੈ ਗਿਆ ਸੀ। ਨਹੀਂ ਕਾਪੀ ਨਹੀਂ ਲੈ ਗਿਆ। ਅੱਛਾ। ਤੇ ਉਹ ਗੱਠੀ ਥੱਲੇ ਹੀ ਜਾਣ ਡਈ ਤੇ ਮੈਂ ਬੜਾ ਪਰੇਸ਼ਾਨ। ਤੇ ਮੈਂ ਉਸਤਾਦ ਜੀ ਉਹਨੂੰ ਵੈਸੇ ਹੀ ਕਹਿ ਦਿੱਤਾ, ਮੈਂ ਕਿਹਾ ਮੈਂ CCTV ਕੈਮਰੇ 'ਚ ਵੇਖਿਆ ਵਾ, ਮੈਨੂੰ ਤੇਰੇ ਤੇ ਬੜਾ ਦੁੱਖ ਹੋਇਆ। ਤੇ ਉਹਨੇ ਮੈਨੂੰ ਅੱਗੋਂ ਕਿਹਾ, ਕਹਿੰਦਾ ਯਾਰ ਮੇਰੀ ਨੇਚਰ ਆ, ਤੈਨੂੰ ਮੈਂ ਮਨਾ ਵੀ ਕੀਤਾ ਸੀਗਾ ਕਿ ਯਾਰ ਉਹਨੂੰ ਜਾਂ ਤਾਲਾ ਲਾ ਕੇ ਰੱਖ ਜਾਂ ਆਪਣੇ ਚੀਜ਼ ਦੇ ਆਪ ਫਸ ਦੇ। ਵਾਹ। ਕਹਿੰਦਾ ਯਾਰ ਮੇਰੇ ਕੋਲ ਨਹੀਂ ਰਿਹਾ ਹੁੰਦਾ। ਕਈ ਹੁੰਦੇ ਸਾਈਕੀ ਉਸਤਾਦ ਜੀ ਬੰਦਿਆਂ ਦੀ। ਤੇ ਤੂੰ ਉਥੋਂ ਗੱਠੀ ਚੁੱਕ ਲਾ, ਤੂੰ ਰੋਜ਼ ਨੀਵੀਂ ਹੋਈ ਜੂ ਵੇਖਦਾ, ਤੇ ਤੂੰ ਉਦੋਂ ਚੁੱਕ ਹੀ ਲਾ। ਨਹੀਂ ਤੇ ਮੈਨੂੰ ਜ਼ਰੂਰਤ ਹੀ ਨਹੀਂ, ਪੈਸੇ ਹੁੰਦੇ ਹੀ ATM 'ਚ ਨੇ। ਹੁਣ ਮੈਂ ਇੱਟਾਂ ਕਿੱਥੇ ATM 'ਚ ਰੱਖਾਂ? ਬੈਂਕ 'ਚ ਜਮਾ ਕਰਾ ਦੇ ਮੈਂ ਆਪਣੀ 2500 ਇੱਟ। ਉਸਤਾਦ ਜੀ ਮੈਨੂੰ ਯਾਦ ਆਇਆ, ਉਸਤਾਦ ਜੀ ਮੈਂ ਤੇ ਕਾਲੂ ਨਾਲ ਸਾਰੇ ਰਲ ਕੇ ਨਾ, ਅਸੀਂ ਜਿੰਨੀ ਵੀ ਇੱਟ ਬਾਹਰ ਪਈ ਨਾ, ਅਸੀਂ ਤੁਹਾਡੇ ਦਫ਼ਤਰ 'ਚ ਰਾਤ ਨਹੀਂ, ਅੰਦਰ ਕਮਰੇ। ਸਹੀ ਨਹੀਂ? ਉਸਤਾਦ ਜੀ ਮੈਨੂੰ ਨਾ ਇੱਕ ਯਾਰ ਗੱਲ ਯਾਦ ਤੁਸੀਂ ਆ ਗਈ। 700 ਇੱਟ ਜੋ ਲੁਕਾਉਣੀ ਆ, ਤੇ ਇਹਦੇ 2 ਹੱਥ ਬੰਨ੍ਹ ਦਿਓ ਬਸ। ਯਾਰ ਉਸਤਾਦ ਜੀ ਉਹਦੀ ਨੇਚਰ ਵਾ। ਯਾਰ ਕੀ ਹੈ ਯਾਰ, ਮੈਂ ਉਸਤਾਦ ਜੀ ਯਾਰ ਗੱਡੀ ਜਿਹੜੀ ਆਪਣੀ ਗੱਡੀ ਆ ਬਿਲਕੁਲ ਇੱਟਾਂ ਦੇ ਨਾਲ ਕਰਕੇ ਖੜੀ ਕਰਦੇ ਸੀ। ਉੱਤਰਦੇ ਸਾਰੀ ਪਾਸੇ ਦੀ ਇੱਟਾਂ ਫਿਰ ਪਹਿਲੇ ਵਿੱਚ ਸੁੱਟਣੀਆਂ, ਜੋ ਜਾਣ ਵਾਲੀ ਪਾਸੇ ਉਦੋਂ ਵਿੱਚ ਸੁੱਟਣੀਆਂ। 1000 ਤੇ ਇਦਾਂ ਹੀ ਲੈ ਕੇ ਘਰ ਡੇਲੀ 10-15 ਕਰਕੇ। ਉਸਤਾਦ ਜੀ ਤੂੰ ਮੈਨੂੰ ਗੱਡੀ ਤੋਂ ਯਾਦ ਆ ਗਿਆ, ਮੇਰੀ ਗੱਡੀ ਨੂੰ ਰਾਤੀ ਫੇਰ ਕਸਰ ਹੋ ਗਈ। ਉਸਤਾਦ ਜੀ ਉਹਦਾ ਹਰਨ ਚੱਲੀ ਜਾ ਰਿਹਾ, ਬੰਦ ਹੀ ਨਾ ਹੋਵੇ। ਮੈਂ ਖਾਲੀ ਸੜਕ ਤੇ, ਅੱਗੇ ਇੱਕ ਮੋਟਰਸਾਈਕਲ ਵਾਲਾ ਆ ਗਿਆ, ਤੇ ਉਹ ਮੋਟਰਸਾਈਕਲ ਵਾਲਾ ਉਸਤਾਦ ਜੀ ਮੈਨੂੰ ਉਹਨੇ ਰਾਹ ਵੀ ਦੇ ਦਿੱਤਾ, ਤੇ ਫਿਰ ਹਰਨ ਚੱਲੀ ਜਾਣ ਡਿਆ। ਤੇ ਉਹ ਮੈਨੂੰ ਕਹਿਣ ਡਿਆ, ਉਹ ਯਾਰ ਕੋ ਖੁਦਾ ਦਾ ਖੌਫ ਲੰਘ ਜਾਏ ਉਹ। ਤੇ ਮੈਂ ਜਾਈ ਜਾਣ ਡਿਆ, ਤੇ ਮੈਂ ਮਹੱਲੇ 'ਚ ਜਦੋਂ ਆਇਆ ਵਾ ਨਾ ਉਸਤਾਦ ਜੀ, ਇੱਕ ਮੈਂ ਉਹ ਮਹੱਲੇ 'ਚੋਂ ਲੰਘਿਆ, ਚਿੱਬਾਂ 'ਚੋਂ ਲੰਘਿਆ ਉਸਤਾਦ ਜੀ, ਤੇ ਹਰਨ ਚੱਲਣ ਡਿਆ ਖਾਲੀ ਗਲੀ, ਤੇ ਬੰਦੇ ਮੇਰੇ ਮਗਰ ਲੱਗੇ 2 ਕਿ ਯਾਰ ਇਹ ਕਿਉਂ ਛੇੜਦਾ ਪਿਆ ਹੈਗਾ ਸਾਨੂੰ, ਇਹ ਉਹਨੂੰ ਹਿਆ ਨਹੀਂ। ਮੈਂ ਉਹ ਸਟੀਅਰਿੰਗ ਪੱਟ ਦਿੱਤਾ, ਤਾਰਾਂ ਮੈਂ ਛਿਲ ਦਿੱਤੀਆਂ, ਤੇ ਹਰਨ ਨਹੀਂ ਬੰਦ ਹੋਣ ਡਿਆ। ਮੈਂ ਇੰਨਾ ਕੁ ਪਰੇਸ਼ਾਨ, ਹਰਨ ਦੀ ਚੰਗੀ ਭਲੀ ਗੱਡੀ ਤੇ ਹਰਨ ਦੀ ਆਵਾਜ਼, ਮੈਂ ਉਹ ਸਟੀਅਰਿੰਗ ਪੱਟ ਦਿੱਤਾ ਉਸਤਾਦ ਜੀ, ਉਹਨੂੰ ਪੱਟ ਕੇ ਤਾਰਾਂ ਛਿਲਤੀਆਂ ਸਾਰੀਆਂ, ਹਰਨ ਬੰਦ ਹੀ ਨਾ ਹੋਵੇ। ਤੇ ਉਹ 2 ਕਰੈਕਟਰ ਮੇਰੇ ਮਗਰ ਲੱਗ ਗਏ ਉਸਤਾਦ ਜੀ, ਕਸਮ ਵਾਲੀ ਗੱਲ ਜੀ। ਤੇ ਉਹਨਾਂ ਨੇ ਨਾ ਅੱਗੇ ਜਾ ਕੇ ਨਾ ਗੱਡੀ ਅੱਗੇ ਲਾਈ ਏ ਮੇਰੇ ਮੋਟਰਸਾਈਕਲ, ਤੇ ਮੈਨੂੰ ਰੋਕ ਲਿਆ। ਤੇ ਅੱਲਾ ਜਾਣਦਾ ਉਸਤਾਦ ਜੀ ਉਹ ਫੈਨ ਨਿਕਲੇ, ਕਹਿੰਦਾ ਅਸੀਂ ਤੈਨੂੰ ਕੁੱਟਣ ਆਏ ਸੀਗੇ। ਮੈਂ ਕਿਹਾ ਯਾਰ ਹਾਰਨ ਕੋ ਲਾ ਉਹ ਮਿੱਠੇ ਨੂੰ ਤਸਵੀਰ ਉਹਨਾਂ ਨੇ ਸੈਂਡ ਕੀਤੀ, ਮੈਸੇਂਜਰ ਤੇ ਤਸਵੀਰਾਂ ਸੈਂਡ ਕੀਤੀਆਂ। ਕਹਿੰਦਾ ਮਿੱਠਾ ਭਾਈ ਬਸ ਤੁਹਾਡਾ ਮਿਲਣ ਦੀ ਖੁਆਇਸ਼ ਰਹਿ ਗਈ, ਅਸੀਂ ਫੈਸਲ ਭਾਈ ਨੂੰ ਮਿਲ ਪਏ। ਮੈਂ ਕਿੱਦਾਂ ਮਿਲੇ? ਕਹਿੰਦਾ ਯਾਰ ਏਦਾਂ ਕਰਕੇ ਫੈਸਲ ਭਾਈ ਦਾ ਹਾਰਨ ਖਰਾਬ ਸੀ, ਤੇ ਅਸੀਂ ਭਾਰ ਫੈਸਲ ਨੂੰ ਕੁੱਟਣ ਵਾਸਤੇ ਉਤਰੇ, ਤੇ ਅੱਗੋਂ ਭਾਰ ਫੈਸਲ ਨਿਕਲੇ ਗੱਡੀ 'ਚੋਂ। ਬਹੁਤ ਅੱਛੇ। ਉਹ ਮੈਨੂੰ ਕਹਿੰਦੇ ਅਸੀਂ ਤੈਨੂੰ ਕੁੱਟਣ ਆਏ ਸੀਗੇ ਕਿ ਯਾਰ ਤੂੰ ਹਰਨ ਮਾਰਦਾ ਪਿਆ ਤੇ ਇਹ ਉਹ ਛੇੜਦਾ ਪਿਆ। ਇੱਕ ਬੰਦਾ ਯਾਰ ਉਹ ਦਿਮਾਗ ਖਰਾਬ ਹੋ ਜਾਂਦਾ ਵੀ ਇੰਨਾ ਹਰ, ਤੇ ਤੂੰ ਲੈ ਕੇ ਨਿਕਲਿਆ ਕਿਉਂ? ਲੈ ਕੇ ਨਿਕਲਿਆ, ਮੈਂ ਜਾਣ ਡਿਆ ਸੀ, ਰਸਤੇ 'ਚ ਹੋਇਆ। ਘਰ ਹੋਵੇ ਤੇ ਮੈਂ ਬੰਦ ਕਰਕੇ ਖਲੋਤਾ ਵਾਂ। ਓਏ ਅੱਲਾ ਦੇ ਬੰਦੇ, ਮੈਂ ਤੈਨੂੰ ਦੱਸਦਾ ਨੈਕਸਟ ਟਾਈਮ ਏਦਾਂ ਹੋਵੇ ਨਾ, ਜਿਹੜੀ ਤੇਰੇ ਕੋਲ ਗੱਡੀ ਨਾ, ਇਹਦਾ ਕਾਰੀਗਰ ਆਪ ਬਣਨਾ ਪੈਂਦਾ।
ਉਹਦਾ ਬੋਨਟ ਚੁੱਕਣਾ ਵਾ, ਬੋਨਟ ਦੇ ਅੱਗੇ ਥੱਲੇ ਹਾਰਨ ਲੱਗੇ ਨੇ, ਉਹਨਾਂ ਤੇ 2 ਲੁੱਪੀਆਂ ਲੱਗੀਆਂ ਹੁੰਦੀਆਂ, 1 ਲੁੱਪੀ ਲਾ ਦੇਣੀ ਬਸ। ਆਏ ਹਾਏ, ਉਹ ਜਿਹੜਾ ਉਹ ਚੁੰਮਟੀਆਂ ਜਿਹੀਆਂ ਹੁੰਦੀਆਂ ਜਿਹੜੀਆਂ, ਹਾਂ ਉਹ ਮੈਂ ਲਾਤੀਆਂ, ਉਹ ਫੇਰ ਚੱਲਣ ਦੇ ਸੀ ਉਸਤਾਦ ਜੀ। ਉਹ ਚੱਲ ਜਾ, ਇਹਨੇ ਕਿਤੇ ਸੋਲਰ ਵਾਲਾ ਲਵਾ ਲਿਆ ਜੀ। ਉਸਤਾਦ ਜੀ ਕਸਮ ਵਾਲੀ ਗੱਲ ਜੇ, ਉਹ ਮੈਂ ਉਹ ਚੁੰਮਟੀਆਂ ਲਾ ਦਿੰਦਾ ਵਾ, ਉਹ ਹਾਰਨ ਫੇਰ ਚੱਲਣ ਦੇ ਨੇ। ਬਸ ਭਰਾਵਾ ਫਿਰ ਉਹ ਹਾਰਨ ਨਹੀਂ ਚੱਲਣ ਡਿਆ, ਮੇਰੇ ਕੋਲ ਸਾਇਆ ਹੀ। ਉਹ ਨਹੀਂ, ਉਹ ਡਾਇਰੈਕਟ ਹੈਗੇ ਨੇ ਕਿਤੇ, ਉਹ ਵਿੱਚ ਉਹਦੇ ਨਾ ਉਹ ਲੱਗੇ ਨੇ, ਵੈਲਡ ਹੋਏ ਨੇ। ਉਹ ਇੱਕ ਤੇ ਹੁੰਦਾ ਨਾ ਪੇਚਾਂ ਦਾ ਲਾਣੇ, ਪੇਚਾਂ ਦਾ ਨਹੀਂ ਲੱਗੇ ਉਸਤਾਦ ਜੀ, ਉਹ ਪੇਚ ਵਾਲੀ ਜਗ੍ਹਾ ਨਹੀਂ ਸੀ ਹੈ, ਉਹਨਾਂ ਨੇ ਵੈਲਡ ਕਰਕੇ ਉੱਥੇ ਲਾ ਲਈ, ਚਮੇੜੇ ਹੋਏ ਨੇ। ਤੇ ਉਹ ਤਾਰਾਂ ਵੀ ਉਹ ਵੈਲਡ ਨਾਲ ਕੀਤੀਆਂ ਹੋਈਆਂ ਨੇ। ਉਸਤਾਦ ਜੀ ਤੁਸੀਂ ਹੁਣ ਜਦੋਂ ਦੁਬਈ ਆਉਣਾ ਨਾ, ਮੇਰੀ ਮਲਟੀਮੀਟਰ ਲੈ ਕੇ ਆਉਣੇ ਆ। ਆਹੋ ਲੈ ਕੇ ਆਣੇ। ਮੇਰੀ ਉਸਤਾਦ ਤਸਵੀਰ ਜੀ ਬੜੀ ਲਾਉਣਾ। 6.5 ਲੱਖ ਰੁਪਏ ਦੀ ਗੱਡੀ ਦੇਣੀ ਹੈ, 5.5 ਲੱਖ ਲੱਗ ਗਿਆ, ਉੱਤੇ ਲੇਕਿਨ 6 ਲੱਖ ਤੋਂ ਘੱਟ ਨਹੀਂ ਦੇਣੀ। 6 ਲੱਖ ਦੀ ਵੇਚ ਦੇ। ਆਹੋ ਉਹ ਕਹਿੰਦਾ ਹਾਰ ਨਹੀਂ ਵੇਚਣਾ। ਨਹੀਂ ਵੇਚ ਦੇਣੀ ਉਸਤਾਦ ਜੀ। ਨਾਲੇ ਉਸਤਾਦ ਜੀ ਆਪਣੇ ਉਹ ਪੁੱਤਰ ਦੀ, ਪੋਤੇ ਦੀ, ਨਵਾਸੇ ਦੀ, ਮੇਰਾ ਬੇਟਾ ਤੁਹਾਡਾ ਨਵਾਸਾ ਲੱਗਾ ਤੇ ਪੋਤਾ ਲੱਗਾ ਉਸਤਾਦ ਜੀ। ਪੋਤਾ ਵੀ ਲੱਗਾ, ਭਤੀਜਾ ਵੀ ਲੱਗਾ, ਮੇਰਾ ਆਪਣਾ ਪੁੱਤਰ ਵੀ ਲੱਗਾ, ਸਾਰਾ ਕੁਝ ਹੀ ਲੱਗਦਾ। ਉਹਨੂੰ ਜਰਾ ਮੈਸੇਜ ਦੇ ਦਿਓ ਉਸਤਾਦ ਜੀ, ਐਡਵਾਈਸ ਦੇ ਦਿਓ, ਉਹ ਨਾ ਦਿਲ ਦੇ ਲਾ ਲੈਂਦਾ ਗੱਲ। ਕਿਹੜੀ? ਉਹਨੂੰ ਕਹੋ ਕਿ ਡਾਕਟਰ ਬਣ ਜਾਓ। ਉਸਤਾਦ ਜੀ ਮੈਂ ਨਾ ਆਈ ਮਾਰ ਦੇਣਾ ਤੁਹਾਡੇ, ਤਾਈ ਆਟਮਾ ਨਾ ਕਰਿਆ ਕਰੋ। ਕਿਹੜੀ ਗੱਲ? ਉਹ ਮੈਂ ਪੁੱਛਿਆ ਵਾ ਕਿ ਕਿਹੜੀ, ਕਿਸ ਕਿਸਮ ਦੀ ਕਿਹੜੀ ਗੱਲ ਦਿਲ ਤੇ ਲਾ ਲੈਂਦਾ ਉਸਤਾਦ ਵਾ। ਜੀ ਬੇਸਿਕ ਤੌਰ ਤੇ ਨਾ ਮੈਂ ਹੀ ਕਹਿਣ ਡਿਆ ਵਾਂ ਕਿ ਐਡਵਾਈਸ ਉਹਨੂੰ ਦਵੋ ਕਿ ਬੇਟਾ ਪੜ੍ਹੇ, ਤੇ ਉਹ ਨਾ ਉਹਦੀ ਕੋਸ਼ਿਸ਼ ਹੈ ਕਿ ਚੈਨਲ ਮੈਂ ਕਰਨਾ ਹੈ, ਮੈਨੂੰ ਮੈਂ ਵਲੌਗਿੰਗ ਕਰਨੀ, ਇਹ ਕਰਨਾ, ਉਹ ਕਰਨਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਬੇਟਾ ਕਰਨ ਪੜ੍ਹ ਦੇ, ਦੇ। ਤੇ ਕਰਨ ਕਿਉਂ ਨਹੀਂ ਦਿੰਦਾ? ਕੀ ਤਕਲੀਫ ਹੈ ਤੈਨੂੰ? ਮੈਂ ਕਹਿਣ ਡਿਆ ਪੜ੍ਹ ਜਾਵੇ। ਕਹਿੰਦਾ ਇਹ ਉਹ ਕੰਮ ਨਹੀਂ ਪੜ੍ਹਨਾ, ਸਹੀ ਹੈਗਾ। ਉਹਨੇ ਨਹੀਂ ਪੜ੍ਹਨਾ। ਉਹਦਾ ਪਿਓ ਵੀ ਪੜ੍ਹੇਗਾ ਉਸਤਾਦ ਜੀ, ਕੀ ਕਰਦੇ ਪਏ ਹੋ? ਮੇਰੀ ਔਲਾਦ ਏ। ਹੁਣ ਮੈਂ ਐਸ ਉਮਰ ਪੜ੍ਹਦਾ ਚੰਗਾ ਲੱਗਾਗਾ? ਉਸਤਾਦ ਜੀ ਉਹਨੇ ਕਿਹਾ ਮੈਂ ਵਲੌਗਿੰਗ ਕਰੀ, ਚੈਨਲ ਬਣਾਉਣਾ। ਆਗੂ ਕਹਿੰਦੇ ਕੰਮ ਨਹੀਂ ਸਹੀ ਹੈਗਾ ਪੁੱਤ, ਇਹ ਕੰਮ ਨਹੀਂ ਕਰਾਉਣਾ ਤੈਨੂੰ। ਠੀਕ ਹੋ ਗਿਆ ਉਹ ਉਸਤਾਦ ਜੀ। ਯਾਰ ਇਹਨੇ ਕਿਤੇ ਗੁੱਸੇ 'ਚ ਗਲੀ 'ਚ ਕਹਿ ਦਿੱਤਾ ਕਿ ਉਹ ਤੇਰਾ ਤਾਂ ਪਿਓ ਵੀ ਪੜ੍ਹੇਗਾ। ਅਗਲੇ ਦਿਨ ਸਾਹਮਣੇ ਸਕੂਲ ਦੇ ਵਿੱਚ ਚੰਗੇ ਭਲੇ ਬੰਦੇ ਜਿਹੜੇ ਵਿਆਹੇ ਵਰੇ ਜਿਹੜੇ ਬੈਠੇ ਸਾਰੇ ਪੜ੍ਹਨ ਦੇ, ਦੱਸ ਦਾਖਲ ਹੋ ਗਏ ਉਹ। ਆਹੋ ਕੀ ਕਿੰਨੇ ਮੁੰਡੇ ਸੀ 35 ਬੰਦੇ ਉੱਥੇ ਪੜ੍ਹਨ ਦੇ? ਚਲੋ ਉਸਤਾਦ ਜੀ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਉਸਤਾਦ ਜੀ। ਉਹ ਆਏਗਾ ਮੁੰਡਾ ਮੇਰਾ ਇੱਥੇ ਦਫ਼ਤਰ ਆਏਗਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਦਾਦੂ ਕੋਲੋਂ ਕੈਮਰਾ ਵੀ ਨਹੀਂ ਲੈ, ਮਾਈਕ ਵੀ ਨਹੀਂ ਲੈ, ਆਏ ਤੇ ਦਾਦੂ ਨੂੰ ਕਿਹਾ ਮੇਰੇ ਚੈਨਲ ਵੀ ਬਣਾ ਦਿਓ ਤੁਸੀਂ ਜਦੋਂ ਉਹਨੂੰ ਕਰਨ ਦਿਓ, ਉਹਨੂੰ ਕਰਨ ਦਿਓ, ਉਹਨੂੰ ਕਮਿਊਨਿਟੀ ਕਰਨ ਲਿੰਕ ਵੀ ਪਾ ਦਿਓ। ਉਹਨੂੰ ਕਰਨ ਦਿਓ। ਉਸਤਾਦ ਜੀ ਨੂੰ ਡਾਕਟਰ ਬਣਨ ਦਿਓ ਉਸਤਾਦ ਜੀ। ਉਹ ਯਾਰ ਨਾਲ ਡਾਕਟਰ ਬਣ ਜਾਵੇ, ਆਪਣੀ ਡਾਕਟਰੀ ਦੇ ਸ਼ੋਭੇ ਦੇ ਨਾਲ ਹੀ ਵਲੌਗ ਬਣਾਉਣੇ ਸ਼ੁਰੂ ਕਰ ਦੇਵੇ, ਜਾਨਵਰਾਂ ਦੇ ਵਲੌਗ ਬਣਾਉਣੇ ਸ਼ੁਰੂ ਕਰ ਦੇਵੇ। ਤੂੰ ਪਾਗਲ ਆ ਯਾਰ? ਲਾਜ਼ਮੀ ਵੀ ਕਾਮੇਡੀਅਨ ਨਹੀਂ ਬਣਨਾ ਜਾਂ ਜੁਗਤਾਂ ਹੀ ਮਾਰਨੀਆਂ? ਕਾਮੇਡੀਅਨ ਨਹੀਂ ਬੜੇ ਐਂਕਰ ਪਰਸਨ। ਓਏ ਆਹੋ ਤੇ ਯਾਰ ਉਹਨੂੰ ਕਰਨ ਦੇ ਯਾਰ, ਰੋਕੀ ਤਾਂ ਨਹੀਂ ਹੁੰਦਾ ਬੱਚਿਆਂ ਨੂੰ, ਕਰਨ ਦੇ ਉਹਨੂੰ। ਵਾਹ ਵਾਹ ਵਾਹ, ਤੁਹਾਡੀ ਇਸ ਗੱਲ ਨੇ ਉਹਨੂੰ ਰੋਕ ਦਿੱਤਾ। ਕੈਸੀ ਗੱਲ ਏ? 6 ਮਹੀਨੇ ਲਾ ਕੇ ਉਹਨੂੰ ਮੈਂ ਸਮਝਾਇਆ, ਉਹਦੇ ਦਿਮਾਗ 'ਚ ਮੈਂ ਡਾਕਟਰ ਪਾਇਆ, ਤੇ ਰਾਤੀ ਉਹਨੂੰ ਮੈਂ ਕਿਹਾ, ਮੇਰਾ ਬੇਟਾ, ਉਹ ਮੈਨੂੰ ਕਹਿੰਦਾ ਪਾਪਾ ਮੈਨੂੰ ਚੈਨਲ ਬਣਾ ਕੇ ਦਿਓ, ਮੈਂ ਚੈਨਲ ਕਰਨਾ ਹੈ। ਮੈਂ ਕਿਹਾ ਪੁੱਤਰ ਮੈਂ ਹਜੇ ਨਹੀਂ, ਮੈਂ ਤੈਨੂੰ ਇਸ ਚੀਜ਼ ਦੀ ਇਜਾਜ਼ਤ ਦੇਣੀ, ਤੈਨੂੰ ਪਹਿਲੇ ਪੜ੍ਹ। ਤੁਸੀਂ ਉਹਦਾ ਦਿਮਾਗ ਦੇ ਵਿੱਚ ਪਾਉਂਦੇ ਹੋ ਕਿ ਚੈਨਲ ਕਰ। ਸਾਡੇ ਬੱਚਿਆਂ ਦਾ ਨਾ, ਸਾਡੇ ਮੁਆਸ਼ਰੇ ਦੇ ਬੱਚਿਆਂ ਦਾ ਤੇਰੇ ਵਰਗੇ ਪਿਓ ਜਿਹੜੇ ਨਾ ਜ਼ਿੰਦਗੀ ਬਰਬਾਦ ਕਰ ਦਿੰਦੇ ਨੇ। ਉਹ ਜੋ ਕਰਦਾ ਵਾ ਉਹਨੇ ਉਹਦੇ 'ਚ ਸਕਿੱਲਸ ਆ ਉਹਦੀਆਂ, ਉਹਨੇ ਉਹਦੇ 'ਚ ਕਰਨਾ ਬਹੁਤ ਜ਼ਿਆਦਾ ਨਾ। ਉਹਨੂੰ ਕਹ ਬੇਟਾ ਇੰਗਲਿਸ਼ ਲੈਂਗੁਏਜ ਕਰ ਲੈ ਕੋਰਸ, ਤੇਰੀ ਇੰਗਲਿਸ਼ ਹਾਈ ਹੋਣੀ ਚਾਹੀਦੀ ਹੈ। ਉਹਦੀ ਇੰਗਲਿਸ਼ ਹਾਈ ਬਹੁਤ ਹਾਈ ਆ। ਇੰਗਲਿਸ਼ ਦਾ ਉਹਨੇ ਕੋਰਸ ਕੀਤਾ ਉਸਤਾਦ ਜੀ 1.5 ਮਹੀਨੇ ਦਾ, 3 ਮਹੀਨੇ ਦਾ ਸੀਗਾ, ਉਹਨੇ 1.5 ਮਹੀਨੇ 'ਚ ਕਰਕੇ ਈਜ਼ੀ ਕਰਤਾ। ਓਏ ਸੇਲ ਪੁੱਤਰ, ਚੈਨਲ ਬਣਾ, ਮੈਂ ਤੇਰੇ ਨਾਲ ਆ, ਮੈਂ ਤੈਨੂੰ ਮੋਨੇਟਾਈਜ਼ ਹਰ ਚੀਜ਼, ਡੌਗਸ, ਜੋ ਤੇਰਾ ਦਿਲ ਕਰਦਾ ਨਾ ਉਹਦੇ ਤੇ ਵਲੌਗ ਪਾ, ਬੋਲ। ਕਹਿੰਦਾ ਨਾ ਪੁੱਤਰ ਕਿਸੇ ਦੀਆਂ ਗੱਲਾਂ 'ਚ ਨਹੀਂ ਆਈ, ਮੇਰੇ ਬੱਚੇ ਨੇ ਡਾਕਟਰ ਬਣਨਾ ਵਾ ਤੇ ਡਾਕਟਰ ਬਣਨਾ ਵਾ, ਬਸ ਛੱਡ ਦੇ। ਕਿਹੜਾ ਡਾਕਟਰ? ਕਿਹੜਾ ਡਾਕਟਰ? ਵੈਟਰਨਰੀ ਡਾਕਟਰ, ਜਾਨਵਰਾਂ ਦਾ ਡਾਕਟਰ ਜਿਹੜਾ, ਉਹ ਬਣਾਉਣਾ ਮੈਂ। ਜਾਂ ਉਹਨੂੰ ਮੈਂ ਇਨਸਾਨਾਂ ਦਾ ਡਾਕਟਰ ਬਣਾਉਣਾ ਜਾਂ ਜਾਨਵਰਾਂ ਦਾ, ਠੀਕ ਹੈ ਨਾ? ਹੁਣ ਅਸੀਂ ਉਸਤਾਦ ਜੀ ਆਮੀਨ ਕਿੱਧਰ ਕਹਿਣਾ, ਤੁਹਾਡੀ ਗੱਲ ਤੇ ਕਿਹਦੀ ਗੱਲ ਤੇ? ਆਹੋ ਕਰ ਜਾ ਬੇਟੇ। ਕਿਹਦੇ 'ਚ ਪਰਲੇ 'ਚ ਕੋਰਲੇ 'ਚ? ਹੱਥ 'ਚ ਆ। ਕਿਹੜੇ ਹੱਥ 'ਚ? ਇਹ ਤੁਹਾਡੇ ਇਹ ਮਿੱਠੀ ਮੇਰੇ ਵਾਲੇ ਹੱਥ 'ਚ ਹੀ। ਉਹ ਤੇਰੇ ਕੋ ਕਿੱਦਾਂ ਗਈ? ਨਹੀਂ ਮੇਰੇ ਵਾਲੀ ਸਾਈਡ ਤੇ ਜਗ੍ਹਾ। ਯਾਰ ਉਸਤਾਦ ਜੀ ਕੋ ਪੁੱਛੋ, ਮੈਨੂੰ ਨਹੀਂ ਪਤਾ ਭਾਈ। ਸਾਜੀ ਕਿਹੜੇ ਹੱਥ 'ਚ ਮੇਰੇ? ਇੱਧਰ ਦੇ 'ਚ। ਡਾਕਟਰ ਬਣੂਗਾ
ਇਨਸ਼ਾਅੱਲਾ। ਇਹ ਬੇਟਾ ਮੈਂ ਇਹ ਸੋਚ ਕੇ ਕਿਹਾ ਸੀ ਕਿ ਜਿਹੜਾ ਹੱਥ ਖਾਲੀ ਹੋ ਜੇ ਆ ਗਿਆ ਤੇ ਉਹ ਡਾਕਟਰ ਬਣੇਗਾ, ਮੈਂ ਇਹ ਸੋਚ ਕੇ ਤੈਨੂੰ ਇੱਧਰ ਲੱਗਿਆ। ਯਾਰ ਕੌਣ ਸਾਜੀ ਨੇ ਡਾਕਟਰ ਉਧਰ ਕਰਤਾ। ਤੂੰ ਉਹ ਯਾਰ ਤੇ ਫੈਸਲਾ- ਮੈਨੂੰ ਇਹ ਕਹਿੰਦਾ ਨਾ ਕਿ ਸਾਜੀ ਤੁਸੀਂ ਦੱਸੋ ਕਿ ਜੇ ਇੱਧਰ ਆ ਗਿਆ ਜਿਹਦੇ ਚ ਹੈਗਾ ਉਹ ਡਾਕਟਰ ਬਣੇਗਾ, ਇਦਾਂ ਕਹਿੰਦਾ ਫੇਰ ਸੀ। ਉਹ ਯਾਰ ਫੈਸਲ ਖੁਦਾ ਦਾ ਨਾ, ਉਹਨੇ ਡਾਕਟਰ ਨਹੀਂ ਬਣਨਾ, ਉਹ ਜੋ ਕਰ ਰਿਹਾ ਨੂੰ ਉਹ ਕਰਨ ਦੇ ਯਾਰ, ਖੁਦਾ ਦਾ ਵਾਸਤਾ ਬੱਚਿਆਂ ਨੂੰ ਨਾ ਬਰਬਾਦ ਕਰੋ। ਉਸਤਾਦ ਜੀ ਉਸਤਾਦ ਜੀ ਇੱਕ ਚੀਜ਼ ਹੁੰਦੀ ਏ, ਮੈਂ ਹੁਣ ਇੱਕ ਗੱਲ ਕਰ ਰਿਹਾ, ਮੈਂ ਇੱਕ ਕੰਮ ਕਰਦਾ ਵਾਂ, ਮੈਂ ਸਾਰਾ ਕੁਝ ਕਰਦਾ ਵਾਂ, ਮੈਨੂੰ ਮੇਰੇ ਬਜ਼ੁਰਗਾਂ ਨੇ ਕਿਹਾ ਮੈਨੂੰ ਤੁਸੀਂ ਕਿਹਾ ਕਿ ਬੇਟਾ ਇਹ ਕੰਮ ਨਹੀਂ ਕਰਨਾ, ਮੈਂ ਮਨਾ ਹੋ ਗਿਆ। ਹਾਂ ਤੇ ਉਸਤਾਦ ਜੀ ਉਹ ਮੇਰੀ ਖਾਤਰ ਨਹੀਂ ਕਰ ਸਕਦਾ। ਨਹੀਂ ਨਹੀਂ ਨਹੀਂ, ਤੇਰੀ ਖਾਤਰ ਕਰੇਗਾ ਵੀ ਨਾ ਤੇ ਬੇਦਿਲੀ ਦੇ ਨਾਲ ਕਰੇਗਾ, ਸ਼ੌਕ ਨਾਲ ਨਹੀਂ ਕਰੇਗਾ। ਉਹ ਨਾਲੇ ਚੈਨਲ ਬਣਾਉਣ ਦੇ ਨਾਲ ਕੀ ਤਲਕ ਆ? ਚੈਨਲ ਇੱਕ ਲਹਿਦਾ ਚੀਜ਼ ਆ, ਉਹਨੂੰ ਡਾਕਟਰ ਬਣਾ, ਉਹਨੂੰ ਪੜਾ, ਉਹਨੂੰ ਸਾਈਕਲਾਂ ਦਾ ਕੰਮ ਕਰਾ, ਉਹਨੂੰ ਡਰਾਈਵਰ ਬਣਾ, ਜੋ ਮਰਜ਼ੀ ਬਣਾ। ਚੈਨਲ ਇੱਕ ਟੋਟਲ ਲਹਿਦਾ ਚੀਜ਼ ਆ, ਉਹਦਾ ਤਲਕ ਹੀ ਕੋਈ ਨਹੀਂ। ਡਾਕਟਰ ਬਣਨ ਦੇ ਨਾਲ ਚੈਨਲ ਦੇ ਵਿੱਚ ਕਿਹੜੀ ਰੁਕਾਵਟ ਆ ਰਹੀ ਹੈ? ਚੈਨਲ ਤੇ ਕਿਹੜਾ ਉਹਨੇ ਸਵੇਰੇ YouTube ਚੈਨਲ ਦਾ ਸ਼ਟਰ ਚੁੱਕ ਕੇ ਸਵੇਰੇ ਬਹਿ ਜਾਣਾ, ਕੱਪੜਾ ਮਾਰ ਕੇ ਤੇ ਰਾਤ ਨੂੰ ਬੰਦ ਕਰਕੇ ਘਰ ਆਉਣਾ? ਦਿਮਾਗ ਖਰਾਬ ਹੈ ਵੀ। ਚੈਨਲ ਇੱਕ ਲਹਿਦਾ ਚੀਜ਼ ਆ, ਉਹ ਤੇ ਡਾਕਟਰ ਵੀ ਅੱਜ ਕੱਲ੍ਹ ਬਣਾਇਆ, ਡਾਕਟਰ ਪੇਸ਼ੈਂਟ ਦੇ ਨਾਲ ਆ। ਤੂੰ ਦੇਖਦਾ ਨਹੀਂ ਅੱਜ ਕੱਲ੍ਹ ਉਹ ਕੁੜੀਆਂ ਦੇ ਉਹ ਪਟਾਕੇ ਕੱਢਦੇ ਲੱਕਾਂ ਦੇ? ਆਹੋ ਆਹੋ ਹਾਂ, ਉਹ ਡਾਕਟਰ ਹੀ ਆ। ਕਿੰਨਾ ਮਜ਼ੇਦਾਰ ਇਲਾਜ ਹੁੰਦਾ ਉਹ। ਉਸਤਾਦ ਜੀ ਉਹ ਕਿਤੇ ਮੈਂ ਨਹੀਂ ਬਣ ਸਕਦਾ। ਉਹ ਦੇਖ ਲਾ ਤੂੰ, ਉਹ ਸਪੈਸ਼ਲ ਮੈਂ ਦੇਖਦਾ ਹੁੰਦਾ ਵਾ, ਉਹ ਐਡਾ ਅੱਛਾ ਇਲਾਜ ਕਰਦੇ ਆ ਉਹ। ਉਹ ਜਿਹੜੇ ਉਹ ਕੜਾਕੇ ਕੁੜੂਕੇ ਕੱਢਦੇ ਉਹ ਫਿਜ਼ੀਓਥੈਰੇਪਿਸਟ ਵਾਲੇ, ਉਹ ਉਸਤਾਦ ਜੀ ਉਹ ਕਿਤੇ ਮੇਰੀ ਕੋਸ਼ਿਸ਼ ਕਰ ਲਓ ਨਾ ਤੁਸੀਂ, ਮੈਂ ਅੱਲਾ ਜਾਣਦਾ ਮੈਂ ਨਹੀਂ, ਮੈਨੂੰ ਇਹ ਨਹੀਂ ਸਮਝ ਆਉਂਦੀ, ਮੈਨੂੰ ਉਹਨਾਂ ਦੀ ਇਹ ਨਹੀਂ ਸਮਝ ਆਉਂਦੀ ਕਿ 100 ਵੀਡੀਓ ਦੇ ਵਿੱਚੋਂ 98 ਕੁੜੀਆਂ ਦੀਆਂ ਹੁੰਦੀਆਂ, 2 ਬੰਦਿਆਂ ਦੀਆਂ ਹੁੰਦੀਆਂ, ਵੀ ਇਹ ਪਟਾਕੇ ਸਾਰੇ ਬੁੱਢੀਆਂ ਦੇ ਹੀ ਉਹਨਾਂ ਨੇ ਕੱਢਣੇ ਆ। ਉਸਤਾਦ ਜੀ ਉਹਨੇ ਉਹ ਵੀ ਕਹਿੰਦਾ ਹੋਣਾ ਬੁੱਢੀ ਦਾ ਪਟਾਕਾ ਪਾਤਾ। ਯਾਰ ਹੱਦ ਹੁੰਦੀ ਹੈ ਯਾਰ, ਉਹ ਵੈਸੇ ਉਹ ਬਗੈਰਤੀ ਹੈ ਯਾਰ। ਆਹੋ ਉਸਤਾਦ ਜੀ ਯਾਰ ਉਸਤਾਦ ਜੀ ਉਹ ਸੱਚੀ ਮੁਝੇ ਇੱਕ ਨਾ ਔਰਤ ਡਾਕਟਰ ਬੰਦਾ ਆਪਣੀ ਬੇਗਮ ਨੂੰ ਡਾਕਟਰ ਦੇ ਕੋਲ ਲੈ ਕੇ ਆ ਤੇ ਉਹਨੇ ਥਰਮਾਮੀਟਰ ਦਿੱਤਾ ਤੇ ਉਹਦੀ ਬੇਗਮ ਚੁੱਪ ਕਰਕੇ ਬੈਠੀ है ਤੇ कहता यार ये मशीन कौन सी है यार, मेरी बेगम चुप करके बैठी है, ये मुझे भी दे दो। सच्ची मुझे यार क्या बात। ਨਹੀਂ ਤੁਹਾਡਾ ਬੱਚਾ ਅੱਲਾ ਖੈਰਾਂ ਕਰੇ, ਕੁਝ ਨਾ ਕੁਝ ਬਣੇਗਾ इंशाअल्लाह ताला यार कोशिश ਤੇ ਆਈ ਹੁੰਦੀ ਹੈ ਕਿ ਔਲਾਦ। ਲੇਕਿਨ ਉਸਤਾਦ ਜੀ ਉਹ ਅਮਿਤਾਭ ਸਾਹਿਬ ਦੀ ਗੱਲ ਮੈਂ ਤੁਹਾਨੂੰ ਸ਼ਾਇਦ ਪਹਿਲੇ ਵੀ ਦੱਸੀ, ਨਾ ਕਿਸੇ ਦੀ ਗੱਲ ਨਹੀਂ ਕਰਦੀ। औलाद अगर अच्छी है तो माल जमा करने की क्या जरूरत, ਹਾਂ औलाद अगर बुरी है तो माल जमा करने की क्या जरूरत। मेरे माशाल्लाह बेटे ने उस्ताद जी सब तो पहले वर्ल्ड ਤੇ ਐਕਸਲ ਦਾ ਕੋਰਸ ਕੀਤਾ। ਲੋ ਮੈਂ ਕਹਾ ਪਤਾ ਨਹੀਂ ਕਿਹਾ ਲੱਗੇ ਵਰਲਡ ਬੁੱਕ ਚ ਨਾਂ ਲਿਖਾਇਆ। ਨਹੀਂ, ਉਹ World World Excel Excel ਦਾ ਭਾਜੀ 2 ਦਿਨਾਂ ਕੋਰਸ ਹੋ ਜਾਂਦਾ ਵਾ। ਉਹ ਚਾਕ ਕੰਮ ਕਰ ਦੋ ਜਾਓ ਪਹਿਲਾਂ ਫਿਰ ਆਪਣੇ ਮੁੰਡੇ ਨੂੰ ਕਿਉਂ ਨਹੀਂ ਕਰਾਣ ਡਿਆ, ਮਰੇ ਉਹ ਅਮਰੂਦਾਂ ਦੀ ਰੇੜੀ ਲਾਈ ਉਹਨੇ। ਹਾਂ ਉਹ 1.5 ਸਾਲ ਤੈਨੂੰ ਕਰਾ ਦਵਾਂ। ਹਾਂ ਮੇਰੇ ਭਰਾ ਨੇ ਵਰਲਡ ਏਰੀਅਲ ਦਾ ਕੀਤਾ। ਹਾਂ ਉਸਤਾਦ ਜੀ ਮਾਸ਼ਾਅੱਲਾ ਉਹਨੇ ਕੰਪਿਊਟਰ ਦਾ ਡਿਪਲੋਮਾ ਲਿਆ ਜੀ। ਫਿਰ ਉਸ ਤੋਂ ਬਾਅਦ ਉਹਨੇ ਆ ਜਿਹੜਾ SEO ਕਰਦੇ ਨੇ ਜਿਹੜੀ ਉਹ ਕੀਤਾ ਕੋਰਸ ਉਹਨੇ। ਯਾਰ ਉਹਨੂੰ ਕਰਾ ਨਾ ਯਾਰ, ਉਹਨੂੰ ਚੈਨਲ ਬਣਾ ਯਾਰ, ਉਹਨੂੰ ਚੈਨਲ ਬਣਾ ਕੇ ਦੇ। ਕੁਛ ਨਹੀਂ ਹੁੰਦਾ ਫੈਸਲ, ਉਹ ਚੈਨਲ ਦੇ ਨਾਲ ਪੜ੍ਹਾਈ ਦਾ ਕੋਈ ਤਲਕ ਨਹੀਂ ਹੈਗਾ, ਚੈਨਲ ਦੇ ਨਾਲ ਡਾਕਟਰ ਬਣਨ ਦਾ ਕੋਈ ਤਲਕ ਨਹੀਂ ਹੈਗਾ, ਚੈਨਲ ਦੇ ਨਾਲ ਚੈਨਲ ਤੇ ਆਹੋ ਕੁਛ ਨਹੀਂ ਹੈਗਾ ਚੱਕਰ। ਉਸਤਾਦ ਜੀ ਮੈਂ ਗੱਲਾਂ ਨਹੀਂ ਸੁਣਨੀਆਂ ਸ਼ਰੀਕਾਂ ਦੀਆਂ, ਠੀਕ ਹੈ ਨਾ। ਕੱਲ ਨੂੰ ਕਹਿ ਦੂਗਾ ਮੈਂ ਟੀ ਟਾਈਮ ਚ ਆਉਣਾ, ਮੈਂ ਜਾਨੀ ਕੀ ਚਾਹ ਚ ਆਉਣਾ, ਛੇੜੋ ਸ਼ਾਰੀ ਚ ਆਉਣਾ। ਫੇਰ ਪੁੱਤਰ ਚੈਨਲ ਹੀ ਉਹਦਾ ਵਾ, ਆ ਲਓ ਇੱਕ ਮਿੰਟ ਮੇਰੀ ਉਹ ਗੱਲ ਚੈਨਲ ਹੀ ਮੇਰੇ ਮੁੰਡੇ ਦਾ ਵਾ ਵਾਲਾ। ਆ ਲਓ। ਮੇਰਾ ਮੁੰਡਾ ਅਲਹਮਦੁਲਿਲਾ ਜੋ ਮੂੰਹ ਉਹਨੇ ਕੱਢਿਆ ਮੈਂ ਉਹਨੂੰ ਲੈ ਕੇ ਦਾਂਗਾ। ਅਗਰ ਉਹ ਕਹੇ ਟੀ ਅੱਛਾ ਟਾਈਮ ਭਾਈ, ਜਾਣਾ ਮੇਰੀ ਮੈਂ ਗੱਲ ਟੀ ਟਾਈਮ 'ਚ ਲੈ ਕੇ ਆਵਾਂ। ਅੱਛਾ ਮੇਰੀ ਗੱਲ ਸੁਣੋ ਨਾ ਭੈਣ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣੋ। ਸਾਡੇ 4 ਤੋਂ 5 ਚੈਨਲ ਨੇ YouTube ਦੇ ਜਿਹੜੇ ਵਿਹਲੇ ਪਏ ਨੇ, ਜਿਨ੍ਹਾਂ ਤੇ ਕੁਝ ਅਪਲੋਡ ਨਹੀਂ ਹੁੰਦਾ। ਉਸ ਇੱਕ ਚੈਨਲ ਦੇ ਉੱਪਰ ਉਹਨੂੰ ਕਹਿ ਕੇ ਪੁੱਤਰ ਆ ਵੀ ਆਪਣੇ ਚੈਨਲ ਆ, ਇਹਨੂੰ ਰਨ ਕਰ, ਠੀਕ ਇਦਾਂ ਕਰ ਲਾ। ਅੱਛਾ ਠੀਕ ਹੋ ਗਿਆ। ਹੋਰ ਕੋਈ ਗੱਲ ਕਰੋ ਉਸਤਾਦ ਜੀ। ਨਾਜ਼ਰੀਨ ਆਪਣਾ ਖਿਆਲ ਰੱਖੋ, ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤੁਹਾਡੇ ਸਾਹਮਣੇ ਸਾਰਾ ਕੁਝ ਯਾਰ ਜੋ ਵੀ ਇਹ ਕਰ ਰਿਹਾ, ਚਲੋ ਠੀਕ ਹੈ ਜੀ। ਅੱਲਾ ਖੈਰ ਕਰੇ ਇਨਸ਼ਾਅੱਲਾ। ਗੱਲ ਇਹ ਹੈ ਕਿ ਤੂੰ ਮੁੰਡੇ ਨੂੰ ਬਣਾ ਲਾ, ਆਹ ਬਣਾ ਲਓ, ਮੇਰੇ ਮੁੰਡੇ ਨੇ ਆਹ ਬਣਨਾ, ਮੇਰੇ ਮੁੰਡੇ ਨੇ ਆਹ ਬਣਨਾ। ਉਸ ਮੁੰਡੇ ਦਾ ਉਹ ਜੋ ਕਰਨਾ ਚਾਹ ਰਿਹਾ ਉਹਨੂੰ ਉਹ ਕਰਨ ਦੇ, ਕੋਈ ਗਲਤ ਕੰਮ ਤਾਂ ਨਹੀਂ ਕਰਨਾ ਚਾਹ ਰਿਹਾ। ਉਹ ਇਹ ਤਾਂ ਨਹੀਂ ਕਹਿੰਦਾ ਪਾਪਾ ਜੀ ਮੈਂ ਕੋਈ ਮਤਲਬ ਅੱਲਾ ਮਾਫੀ ਦੇਵੇ ਜੂਏ ਦਾ ਅੱਡਾ ਖੋਲਣਾ, ਮੈਂ ਕੋਈ ਜੀ ਸ਼ਰਾਬ ਵੇਚਣੀ ਆ, ਮੈਂ ਕੋਈ ਜੀ ਚਰਸ ਦਾ ਕਾਰੋਬਾਰ ਕਰਨਾ, ਅੱਲਾ ਮਾਫੀ ਦੇਵੇ। ਉਹ ਯਾਰ ਤੈਨੂੰ ਉਹ ਕੋਈ ਸਹੀ ਕੰਮ ਹੀ ਕਹਿ ਰਿਹਾ ਔਰ ਅੱਗੇ ਦੌਰ ਉਹਦਾ ਆ ਰਿਹਾ, ਤੂੰ ਉਹਨੂੰ ਕਰਨ ਦੇ। ਡਾਕਟਰ ਬਣਾਉਣਾ, 70,000 ਡਾਕਟਰ ਬਣ ਰਹੇ ਨੇ। ਉਸਤਾਦ ਜੀ ਵੱਡੇ ਬੇਟੇ ਨੂੰ ਮੈਂ ਡਾਕਟਰ ਬਣਾਉਣਾ, ਛੋਟੇ ਨੂੰ ਬਰਿਸਟਰ ਬਣਾਉਣਾ। ਹੈਂ? ਸਿੱਧੀ ਸਾਫ਼ ਗੱਲ ਹੈ। ਬਿਸਤਰਾ
ਕਿਸ ਤਰ੍ਹਾਂ ਚੱਲ ਜਾ ਚੁੱਪ ਕਰ ਜਾ, ਉਹਨਾਂ ਨੇ ਇਜਾਜ਼ਤ ਲੈ ਲਈ ਹੈ ਨਾ, ਬਕਵਾਸ ਚਲੋ। ਅਗਲੇ ਚੁੱਜ ਕਰ ਲਈ ਜਿਹੜੀ ਤੂੰ ਕਰਨੀ ਹੈ। ਚਲੋ ਠੀਕ ਹੈ। ਲੋ ਜੀ ਨਾਜ਼ਰੀਨ, ਲਵ ਯੂ, ਆਪਣਾ ਖਿਆਲ ਰੱਖੋ। ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰੱਖਾ।